ਮੈਂ ਕਿਹਾ ਕਾਲੂ ਸਾਲਣ ਗੁੱਸਾ ਹੀ ਕਹਿੰਦਾ ਪਤਾ ਵਾ ਮੈਨੂੰ ਹੀ ਆ ਇਹਦੇ ਉਹਨੇ ਐਲਾਨ ਕਰਾਤੇ ਵਿਲਨ ਕਿੱਥੇ ਮੇਰਾ ਵਿਲਨ ਮੁੰਡਾ ਗਵਾਚ ਗਿਆ ਉੱਥੇ ਇੰਗਲਿਸ਼ ਐਲਾਨ ਹੋਣ ਲੱਗ ਪਏ ਉਸਤਾਦ ਜੀ ਕਿ ਵਿਲਨ ਆਊਟ ਆਫ ਦਾ ਕੰਟਰੀ ਕਿੱਥੇ ਵੀ ਘਰ ਆ ਜੀ ਫਿਰ ਉਸਤਾਦ ਜੀ ਫਿਰ ਮੁੜ ਕੇ ਨਾ ਦੁੱਧ ਫੁੱਟਿਆ ਸੀਗਾ ਕਹਿੰਦਾ ਉੱਥੇ ਐਡੀ ਜੀ ਮੋਟੀ ਮਲਾਈ ਹੈ ਬਾਅਦ ਪਤਾ ਲੱਗਾ ਉਹਦੇ ਵਿੱਚ ਗੱਤਾ ਡਿੱਗਿਆ ਹੋਇਆ ਸੀ ਉਹ ਮੈਂ ਕਿਹਾ ਮਲਾਈ ਨਹੀਂ ਮਾਮਾ ਗੱਤਾ ਹੀ ਖਾ ਗਿਆ ਵਾ ਉਸਤਾਦ ਜੀ ਕਾਲੂ ਨੂੰ ਪਤਾ ਹੀ ਨਹੀਂ ਵੈਲੈਂਟਾਈਨ ਡੇ ਕੀ ਹੁੰਦਾ ਸੁਬਹ ਸੁਬਹ ਛੋਟੀ ਮੇਜ਼ ਤੇ ਆਲੂ ਚਨੇ ਲਾਏ अस्सलाम वालेकुम जी टी टाइम च खुश आमदीद सब तो पहले मैंने दसो यार लोकी कह रहे जो शो किया कोट वाला परसों कल तो चलिया नहीं टी टाइम परसों ਹਾਂਜੀ ਉਹਦਾ ਪਾर्ट 2 ਵੀ ਕਰੋ ਹਾਂਜੀ ਚਲੋ ਜੀ ਇਹਦਾ ਨਾਮ ਫਿਰ ਜਲਾਦ ਜਾਨੀ ਆਫੀਸ਼ੀਅਲ ਰੱਖ ਦਿਓ ਕੀ ਕਹਿੰਦੇ ਜੀ ਪਾਰਟ 2 ਕਰਾਂਗੇ ਲੇਕਿਨ ਥੋੜਾ ਪਹਿਲੀਆਂ ਸੱਟਾਂ ਨੂੰ ਆਰਾਮ ਆ ਜਾਵੇ ਨਾ ਹਾਂਜੀ ਲਿਟਰੇਸ਼ਨ ਟਾਈਮ ਰੱਖ ਲਓ ਟੀ ਟਾਈਮ ਰਹਿਣ ਦਿਓ ਅਗਲੇ ਨੀ ਕੋਈ ਐਡਾ ਕੁਛ ਨਹੀਂ ਸੀ ਹੋਇਆ ਐਡਾ ਹੋਣਾ ਚਾਹੀਦਾ ਉਸਤਾਦ ਜੀ ਉਸਤਾਦ ਜੀ ਪੈਪ ਬਦਲੋ ਤੁਹਾਡੀ ਮਿਹਰਬਾਨੀ ਆ ਮਿੱਠੇ ਦਾ ਕੰਨ ਲੂ ਤਾਂ ਤੁਸੀਂ ਉਹ ਵਿਚਾਰਾ ਰਾਤੀ ਇੰਜ ਸੁੱਤਾ ਕੰਨ ਫੜ ਮੇਰਾ ਕੇ ਕੰਨ ਯਕੀਨ ਨਮਕ ਕਰੋ ਪਾਰੇ ਲਗਾ ਹੋ ਗਿਆ ਸਾਜੀ ਉਹ ਪਿਓ ਕੋਲੋਂ ਮਾਰ ਪਵੇ ਖੁਸ਼ ਹੋਈਦਾ ਹੁੰਦਾ ਵਾ ਉਹ ਯਾਰ ਵਿੱਚ ਜਿੱਥੇ ਛਿੱਤਰ ਪਏ ਕੋਈ ਉੱਥੇ ਨਹੀਂ ਦੂਜਾ ਸ਼ੋ ਕਰਦੇ ਆ ਤੂੰ ਇਹਨਾਂ ਨੂੰ ਪ੍ਰੈਕਟੀਕਲੀ ਦੱਸਣਾ ਵਾ ਕਿ ਵੀ ਇੰਜ ਖੁਸ਼ ਹੋਈਦਾ ਤੇ ਪਾਰਟ 2 ਚ ਵਾਂਸ ਲੈ ਕੇ ਆ ਰਿਹਾ ਪਿਓ ਉਸਤਾਦ ਜੀ ਵੈਪਰ ਵਾਲਾ ਮੈਂ ਲੈ ਆਂਦੀ ਰਬੜ ਨਾ 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 ਉਹ ਫੈਸਲ ਰਾਮੇ ਦਿਮਾਗ ਖਰਾਬ ਆ ਉਹਦਾ ਉਹ ਰਖਾਤੀ ਉਹਨਾਂ ਨੇ ਉਹ ਨਾ ਭਾਜੀ ਅਸੀਂ ਕਿਤੇ ਕਾਤਲ ਆ ਉਹਨੇ ਫੈਸਲ ਰਾਮੇ ਨੇ ਕਿਹਾ ਸਾਜੀ ਉਹਦੀ ਵੈਪਰ ਦੇ ਥੱਲੇ ਹੁੰਦੀ ਨਾ ਰਬੜ ਉਹ ਲਿਆਓ ਉਹਦੀ ਆਵਾਜ਼ ਬੜੀ ਉਹਦੀ ਸੱਟ ਨਹੀਂ ਲੱਗਦੀ ਉਹਦੇ ਜ਼ੇਨ ਚ ਉਹ ਇੱਕ ਕਾਕ ਦੀ ਜਿਹੜਾ ਅੱਜ ਕੱਲ ਵੈਪਰ ਆ ਰਿਹਾ ਨਾ ਜਿੱਦਾਂ ਕਾਕ ਦੀ ਗੇਂਦ ਨਹੀਂ ਸੀ ਹੁੰਦੀ ਹਾਂਜੀ ਉਸਤਾਦ ਜੀ ਕਾਕ ਉਹਨੂੰ ਪਤਾ ਨਹੀਂ ਕੀ ਮਟੀਰੀਅਲ ਨੂੰ ਕਹਿੰਦੇ ਉਹ ਉਹਦੀ ਬਣੀ ਹੁੰਦੀ ਉਹ ਠੀਕ ਕਹਿ ਰਿਹਾ ਉਹਦੀ ਹੁੰਦੀ ਲੇਕਿਨ ਸਾਡੇ ਵੈਪਰਾਂ ਦੇ ਥੱਲੇ ਸੋਹਣੀ ਰਬੜ ਹੁੰਦੀ ਮੋਟੀ ਨੀਲਾ ਕਰ ਦੇਣਾ ਉਹ ਨੀਲਾ ਉਹ ਤੇ ਦਿਲ ਕਰੇ ਮੈਂ ਇੱਥੋਂ ਇੰਜ ਮਾਰਾਂ ਉਹਦੀ ਨੁੱਕਰ ਇਧਰੋਂ ਬਾਹਰ ਆ ਜਾਵੇ ਮੈਂ ਇੱਥੋਂ ਫੜ ਕੇ ਇੰਜ ਸਫਾਈ ਕਰ ਰਹਾ ਅੰਦਰ ਗੁਰਦੇ ਦੀ ਉਸਤਾਦ ਜੀ ਉਹ ਤਾਂ ਮੁੜਦੀ ਵੀ ਨਹੀਂ ਹਾਂਜੀ ਤੁਸੀਂ ਮੁੜ ਜਾਓ ਕੱਸਦੀ ਆ। ਨਹੀਂ ਪਾਰਟ 2 ਕਰੋ ਲੇਕਿਨ ਉਸਤਾਦ ਜੀ ਇਦਾਂ ਦੇ ਸਵਾਲ ਜੋ ਹਦਾਇਤ ਵਾਲੇ ਜ਼ਰਾ ਹਾਂਜੀ ਬੜੇ ਅੱਛੇ ਸਵਾਲ ਸਭ ਤੋਂ ਪਹਿਲੇ ਦੱਸੋ ਕਿ ਕੱਲ ਪਰਸੋਂ ਚੌਥ ਵੈਲੈਂਟਾਈਨਸ ਡੇ ਗੁਜ਼ਰਿਆ ਹਾਏ ਹਾਏ ਬਹੁਤ ਲੋਕ ਇਹਨੂੰ ਬਹੁਤ ਬੁਰਾ ਸਮਝਦੇ ਨੇ ਬਹੁਤ ਲੋਕ ਮਨਾਈ ਜਾਂਦੇ ਨੇ ਬਹੁਤ ਲੋਕ ਇਹਦੀ ਖਿਲਾਫਵਰਜੀ ਕਰਦੇ ਨੇ ਮੈਂ ਇਸ ਬਹਿਸ 'ਚ ਨਹੀਂ ਪੈਣਾ ਨਾ ਮੈਂ ਇਸ ਚੱਕਰ 'ਚ ਪੈਣਾ ਵੀ ਇਹ ਸਹੀ ਆ ਕਿ ਨਹੀਂ ਸਹੀ ਜੀ ਜੀ ਐਵੇਂ ਕੰਟੈਂਟ ਐਜ਼ ਇੱਕ ਫਨ ਦੇ ਤੌਰ ਤੇ ਤੁਸੀਂ ਦੱਸੋ ਨਾਲੇ ਨੌਲੇਜ ਦੇ ਤੌਰ ਤੇ ਮਿੱਠਾ ਸਾਹਿਬ ਸਭ ਤੋਂ ਪਹਿਲੇ ਜੀ ਵੈਲੈਂਟਾਈਨਸ ਡੇ ਕਿੱਥੋਂ ਸ਼ੁਰੂ ਹੋਇਆ ਇਹ ਇਹ ਕੀ ਆ ਤੁਹਾਡਾ ਅੱਛਾ ਸਵਾਲ ਹੈ ਇਹਦੇ ਮੁਤਲਕ ਮੇਰੀ ਦੋਹਰੀ ਰਾਏ ਆ ਜੀ ਕਾਰਟੂਨ ਸੀ ਜੀ ਜਿੱਦਾਂ ਟੌਮ ਜੈਰੀ ਹਾਂਜੀ ਮੋਟੂ ਪਤਲੂ ਇਦਾਂ ਵੈਲੈਂਟਾਈਨ 2 ਕਾਰਟੂਨ ਸੀਗੇ ਵੈਲਨ ਬੰਦੇ ਦਾ ਨਾਮ ਸੀ ਟਾਈਮਸ ਬੁੱਢੀ ਦਾ ਨਾਮ ਸੀ ਅੱਛਾ ਇਹਨਾਂ 'ਚ ਵੈਗਨ ਵੱਜੀ ਇਹ ਫੌਤ ਹੋ ਗਏ ਦੋਵੇਂ ਨਹੀਂ ਦੋਵੇਂ ਐਵੇਂ ਫੌਤ ਹੋ ਗਏ ਹਾਂ ਵੈਲਨ ਫੌਤ ਹੋ ਗਿਆ ਟਾਈਮਸ ਜਿਹੜੀ ਆ ਉਹ ਬੇਵਾ ਹੋ ਗਈ ਹਾਂ ਤੇ ਉੱਥੋਂ ਫਿਰ ਬਾਅਦ ਟਾਈਮਸ ਫਿਰਦੀ ਰਹੀ ਫਿਰ ਉਸੇ ਦੇ ਕੋਈ ਦੂਜਾ ਕਾਰਟੂਨ ਨਹੀਂ ਚੱਲਿਆ ਹਾਂ ਉਹਨੇ ਫਿਰ ਕਿਹਾ ਜੀ ਇਹਦਾ ਕੋਈ ਦਿਨ ਮਨਾਓ ਜਦੋਂ ਵੈਲਨ ਮਰਿਆ ਵਾ ਉਦੋਂ ਦਾ ਫਿਰ ਉਹਨੇ ਦਿਨ ਰੱਖਿਆ ਵੈਲੈਂਟਾਈਨਸ ਡੇ ਮਨਾਇਆ ਕਰੋ ਟਾਈਮਸ ਕਾ ਤੋਂ ਰੱਖਿਆ ਉਹ ਤੇ ਬਚ ਗਈ ਸੀ ਵੈਲੈਂਟ ਡੇ ਹੁੰਦਾ ਕੱਲਾ ਨਹੀਂ ਜੋੜਾ ਸੀ ਨਾ ਉਸ ਤੋਂ ਬਾਅਦ ਉਹਨੇ ਕਿਸੇ ਨੇ ਇਨਕਾਰ ਨਹੀਂ ਕੀਤਾ ਹਾਂਜੀ ਕਿਸੇ ਨੇ ਵੀ ਕਿੰਨੇ ਜਾਣੇ ਸੀ ਇੱਕੋ ਹੀ ਸੀ ਉਹ ਜਿਹੜੀ ਬਚੀ ਬਸ ਉਹਨੇ ਕਿਸੇ ਨੇ ਕੀਤਾ ਹੀ ਨਹੀਂ ਉਹਨੇ ਕਿਹਾ ਨਹੀਂ ਭਾਈ ਮੇਰਾ ਵੈਲਨ ਮਰ ਗਿਆ ਮੈਂ ਡੇ ਕਾਦੀ ਰਹਿ ਗਈ ਹੁਣ ਮੈਂ ਟਾਈਮਸ ਕਾਦੀ ਰਹਿ ਮੈਂ ਗਈ ਟਾਈਮਸ ਕਾਦੀ ਰਹਿ ਗਈ ਹੁਣ ਮੇਰਾ ਹਰ ਡੇ ਜਿਹੜਾ ਵਾ ਉਹ ਵੈਲਨ ਆ ਹਾਂ ਤੇ ਉਹਨੇ ਉਹ ਤੋਂ ਮੁਸਤਸਕਸ ਕਰਤਾ ਇਹ ਦਿਨ ਵੈਲੈਂਟਾਈਨਸ ਦੇ ਡੇ ਤੋਂ ਇਹ ਤੁਸੀਂ ਤਾਰੀਖ ਚੁੱਕ ਕੇ ਦੇਖ ਸਕਦੇ ਜਰਮਨ ਦੀ ਕੋਈ ਵੀ ਕਿਤਾਬ ਲੈ ਲਓ ਉਹਦੇ ਤੁਹਾਨੂੰ ਸਾਰਾ ਸਾਫ਼ ਨਜ਼ਰ ਆ ਜਾਣਾ ਸਫਾ ਨੰਬਰ 9 ਦੇ ਵਿੱਚ ਲਿਖਣਾ ਮੈਂ ਔਰ ਮੇਰੀ ਚਲਾਕੀਆਂ ਇਹ ਕਿਤਾਬ ਆ ਉਹਦੇ ਵਿੱਚ ਪੜ੍ਹ ਕੇ ਦੇਖ ਲਓ ਜੀ ਬਹੁਤ ਅੱਛਾ ਯਾਰ ਕੀ ਬਾਤ ਹੈ ਯਾਰ ਰੀਅਲ ਬਹੁਤ ਅੱਛਾ ਐਕਸਪਲੇਨੇਸ਼ਨ ਹੁਣ ਤੁਹਾਨੂੰ ਤੇ ਪੁੱਛਣਾ ਫਜ਼ੂਲ ਹੀ ਆ ਕਿਉਂਕਿ ਅਸਲ ਗੱਲ ਤੇ ਉਹਨੇ ਉਹਨੇ ਦੱਸਤੀ ਦੱਸਤੀ ਹੈ ਨਹੀਂ ਫਿਰ ਵੀ ਦੋਹਰੀ ਰਾਏ ਲੈ ਲਓ ਨਾ ਦੀ ਤੁਸੀਂ ਪਹਿਲੇ ਕਿਹਾ ਕਿ ਮੇਰੀ ਇਹਦੇ ਚ ਦੋਹਰੀ ਰਾਏ ਆ ਹਾਂਜੀ ਇੱਕ ਤੁਸੀਂ ਦੱਸਤੀ ਦੂਜੀ ਇਦਾਂ ਹੀ ਕਹਿੰਦੇ ਸਰ ਅੱਛਾ ਇਹੀ ਸੀ ਇਹੀ ਸੀ ਦੋਹਰੀ ਵੀ ਇਹੀ ਸੀ ਹਾਂਜੀ ਉਹ ਕਹਿੰਦੇ ਨੇ ਜੇ ਮੈਂ ਇਸ ਵਿੱਚ ਇਹਦੇ ਚ ਹੀ ਦੋਵੇਂ ਸੀ ਇਹਨੂੰ ਹੀ ਦੋਰੀ ਕਰ ਲੋ ਐ ਕਰਕੇ ਇੱਕ ਹੀ ਦੋਰੀ ਸੀ ਇਹਨੂੰ ਹੁਣ ਅਸੀਂ ਦੋਹਰੀ ਕਰ ਲਈ ਹਾਂਜੀ ਫੋਲਡ ਕਰ ਲਓ ਉਹ ਜੀ ਓਏ ਕੀ ਕਹਿੰਨੇ ਵਾਹ ਵਾਹ ਮਿੱਠਾ ਸਾਹਿਬ ਦੋਹਰੀ ਰਾਏ ਕਹਿੰਦੇ ਨੇ ਜਿਹਦੇ ਚ ਦੋ ਰਾਏ ਹੁੰਦੀਆਂ ਨੇ ਕਿ ਜੀ ਮੇਰੀ ਇਹ ਵੀ ਰਾਏ ਆ ਲੇਕਿਨ ਇਹਦੇ ਚ ਇਹ ਵੀ ਇੱਕ ਪਹਿਲੂ ਆ ਮੈਂ ਵੀ ਸੋਚਦਾ ਕਿ ਇਹ ਵੀ ਹੋ ਸਕਦਾ ਵਾ ਇਹਨੂੰ ਕਹਿੰਦੇ ਦੋਹਰੀ ਰਾਏ ਦੋ ਰਾਏ ਨੇ ਮੇਰੀਆਂ ਇਸ ਕੰਮ ਦੇ ਮੁਤਲਕ ਮੈਂ ਤੁਸੀਂ ਇੱਕੋ ਹੀ ਕਨਫਰਮ ਦੱਸ ਕੇ ਦੋਹਰੀ ਰਾਏ ਕਹਿਤਾ ਨਹੀਂ ਮੈਨੂੰ ਇਹ ਲੱਗਦਾ ਵੀ ਜਿਹੜਾ ਆਪਣਾ ਤੁਸੀਂ ਬਿਆਨ ਦੇਣਾ ਨਿਧਾਰੇ ਖਿਆਲ ਨੂੰ ਦੋਹਰੀ ਰਾਏ ਕਹਿੰਦੇ ਆ ਚਲੋ ਵੈਲੈਂਟਾਈਨ ਡੇ ਨੂੰ ਛੱਡੋ ਪਹਿਲੇ ਇਹ ਕਲੀਅਰ ਕਰੋ ਦੋਹਰਾ ਦੋਹਰਾ ਮਿਆਰ ਦੋਹਰਾ ਮਿਆਰ ਆਹੋ ਡਬਲ ਹੈ ਇਸਕਾ ਦੋਹਰੀ ਸੋਚ ਦੋਹਰੀ ਹਾਂ ਡਬਲ ਮਾਈਂਡਡ ਯਾਨੀ ਕਿ ਹੁਣ ਮੈਂ ਇੱਕ ਹੋਰ ਬਿਆਨ ਦਵਾਂ ਹੁਣ ਇੱਕ ਹੋਰ ਤੁਹਾਨੂੰ ਦੇਣਾ ਪਏਗਾ ਕਿ ਤੁਸੀਂ ਆਵਾਜ਼ ਕੱਢੀ ਹੈ ਮੂੰਹੋਂ ਲੇਕਿਨ ਫਿਰ ਇਹ ਮੇਰਾ ਕੱਚਾ ਪੈ ਜਾਣਾ ਨਹੀਂ ਅਸੀਂ ਵੀ ਦੋਵਾਂ ਤੁਸੀਂ ਕਹੋ ਜੀ ਮੇਰੇ ਹਿਸਾਬ ਨਾਲ ਦੋਵੇਂ ਸਹੀ ਆ ਤੁਸੀਂ ਅੱਗੋਂ ਦੇਖ ਲਓ ਕਿਹੜਾ ਸਹੀ ਲੱਗਦਾ ਚਲੋ ਕਰਕੇ ਦੇਖ ਦੂਜਾ ਲਾਂਗੇ। ਦੱਸੋ ਇਹ ਦੋਨੋਂ ਡਰਾਈਵਰ ਕੈਲੰਡਰ ਸੀਗੇ ਓਕੇ ਵੈਲਨ ਕਹਿੰਦੀ ਮੈਂ ਕਲਰ ਘਰ ਰੁਕਣਾ ਵਾ ਵੈਲਨ ਸੌਰੀ ਟਾਈਮਸ ਕਹਿੰਦੀ ਮੈਂ ਇੱਥੇ ਰੁਕਣਾ ਵੈਲਨ ਕਹਿੰਦਾ ਆਪਾਂ ਨਰਾਲ ਕਗਾਨ ਜਾਣਾ ਵਾ ਓਕੇ ਉਹ ਅੱਗੇ ਨਿਕਲ ਗਈ ਓਕੇ ਕੱਲੀ ਹੋਈ ਓਕੇ ਕਹਿੰਦੀ ਮੈਂ ਦੇਖ ਕੇ ਉਹਨੂੰ ਨਰਾਲ ਕਗਾਨ ਹੈ ਕੀ ਆ ਹਾਏ। ਵੈਲਨ ਨੂੰ ਕਹਿੰਦੀ ਤੂੰ ਇੱਥੇ ਰਹਿ ਟਾਈਮਸ ਅੱਗੇ ਨਿਕਲ ਗਈ ਚਲੀ ਗਈ ਠੀਕ ਆ ਝੀਲ ਸੈਫੁਲ ਮੁਲਕ ਤੇ ਕੱਲੀ ਬੈਠੀ ਆ ਟਾਈਮਸ ਪਿੱਛੋਂ ਆਇਆ ਵਾ
ਉਹਨੇ ਵੈਲਨ ਉਹਨੇ ਨਹੀਂ ਕਰਕੇ ਅੱਖ ਦੇ ਹੱਥ ਰੱਖਿਆ, ਉਹਨੇ ਕਿਹਾ ਬੁੱਝ ਮੈਂ ਕੌਣ ਆ, ਟਾਈਮਸ ਵਿੱਚ ਝੀਲ ਸੈਫਲ ਬਨੂਕ ਤੇ ਓਏ ਵੈਲਨ ਉਹਨੇ ਕਿਹਾ ਯਾਰ ਇਹ ਨਹੀਂ ਰਹੀ ਤੇ ਰਹਿਣਾ ਮੈਂ ਵੀ ਨਹੀਂ, ਉਹਨੇ ਵੀ ਛਾਲ ਮਾਰਤੀ। ਤੇ ਉੱਥੇ ਨਿੱਕੇ ਖੋਤੇ ਵਾਲਾ ਇੱਕ ਬੰਦਾ ਸੀ, ਕਹਿੰਦਾ ਵੈਲਨ ਜ਼ਿਆਦਾ ਦਾ ਕਹਿਣ ਲੱਗਿਆ ਓਏ ਇਹਨੂੰ ਕਹੀ ਓਏ ਵੈਲੈਂਟਾਈਨ ਡੇ ਮਨਾਉਣ ਲਾਜ਼ਮੀ। ਖੋਤਾ ਸੀ ਉਹਨੇ ਖੋਤੇ ਫੜ ਕੇ ਫਿਰ ਰਹੇ ਉਹਨੇ ਕਹਿੰਦੇ ਕਿ ਜ਼ਰਾਫੇ ਜਿਹੇ ਨਹੀਂ ਹੁੰਦੇ ਹਾਂ ਉਹ, ਉਹਨੇ ਕਿਹਾ ਠੀਕ ਹੈ ਮੈਂ ਕਹਿ ਦਾਂਗਾ। ਉਹਨੇ ਕਹਿਤਾ, ਆਹੋ ਉਦੋਂ ਕਹਿੰਦੇ ਯਾਰ ਉਹਨੇ ਫਿਰ ਆ ਕੇ ਫਵਾੜ ਆਈ ਵੈਲੈਂਟਾਈਨ ਡੇ ਮਨਾਓ ਵੈਲੈਂਟਾਈਨ ਡੇ ਮਨਾਓ। ਲੋਕਾਂ ਨੇ ਕਿਹਾ ਠੀਕ ਹੈ ਜੇ ਇਹ ਕਹਿ ਰਿਹਾ ਤਾਂ ਮਨਾ ਲਓ ਬਣਾ ਲਓ। ਪੂਰੀ ਦੁਨੀਆ 'ਚ। ਉਹ ਉੱਥੇ ਤਾਂ ਮੋਤਬਰ ਬੰਦਾ ਸੀ ਨਾ ਖੋਤੇ ਅੱਛਾ ਹੋ ਗਈ ਗੱਲ। ਹੁਣ ਤੂੰ ਇਹ ਤੇਰੀਆਂ 2 ਰਾਏ ਹੋ ਗਈਆਂ, ਹੁਣ ਤੈਨੂੰ ਸਹੀ ਰਾਏ ਕਿਹੜੀ ਲੱਗਦੀ ਹੈ? ਪਹਿਲੀ ਹਾਂ ਤੇ ਦੂਜੀ ਕਾ ਤੂੰ ਦੱਸੀ? ਜਦੋਂ ਮਜਬੂਰੀ ਕਰੀ ਜਾਣਾ ਅਗਲੇ ਨੂੰ, ਫਿਰ ਅਗਲੇ ਵੀ ਦੱਸਣੀ ਆ। ਪਹਿਲੇ ਫਿਰ ਤੁਸੀਂ 2 ਰਾਏ ਕਿਹਾ ਕਿਉਂ? ਇਹ ਕੈਨੇਡਾ ਦੀ ਕਿਤਾਬ ਚ ਆ ਨਾ। ਅੱਛਾ ਕੈਨੇਡਾ, ਉਹ ਜਰਮਨੀ ਆ। ਹਾਂਜੀ ਮਹਿਬੂਬਾ 2 ਸਟੋਕ ਇਹ ਉਹਦੇ ਵਿੱਚ ਹੈ ਕਿਤਾਬ ਦਾ। ਮਹਿਬੂਬਾ 2 ਸਟ੍ਰੋਕ ਮਹਿਬੂਬਾ ਉਹਦੇ ਵਿੱਚ ਹੈ ਯਾਰ ਸਾਰਾ। ਕੀ ਬਾਤ ਹੈ। ਸਫਾ ਨੰਬਰ ਮੇਰੇ ਖਿਆਲ 41 ਹੈਗਾ ਵਾ। 76 ਉਹ ਪੜ੍ਹ ਕੇ ਦੇਖ ਲਓ। ਕਿੰਨਾ? 76 ਸੀਗਾ। ਹੈ 76 76 ਚ ਪਹਿਲੇ 41 ਚ ਹੁੰਦਾ ਸੀਗਾ। ਇਹ ਨਾਲ ਸੀ ਉਹ ਤੋਂ ਜਦੋਂ ਪੜ ਰਹੇ ਅਸੀਂ ਸੀ? ਇਕੱਠੇ ਮੁਤਾਲਾ ਕੀਤਾ ਸਾਜ ਉੱਥੇ ਬੈਠ। ਹਾਂਜੀ ਸਰ। ਵੈਲੈਂਟਾਈਨ ਡੇ ਤੇ ਬਾਰੇ ਚ ਬੜੀਆਂ ਜਿੰਨੇ ਮੂੰਹ ਓਨੀਆਂ ਗੱਲਾਂ ਬਣੀਆਂ ਤਾਂ ਜੀ, ਲੇਕਿਨ ਅਥੈਂਟਿਕ ਬਾਵਸੂਕ ਜਿਹਦੇ ਤੇ ਲੋਕੀ 4 ਬੰਦੇ ਕਹਿਣ ਕੇ ਓਕੇ ਉਹ ਮੈਨੂੰ ਪਤਾ ਨਹੀਂ, ਲੇਕਿਨ ਇੱਕ ਅੰਦਾਜ਼ੇ ਦੇ ਮੁਤਾਬਕ ਮੈਂ ਤੁਹਾਨੂੰ ਦੱਸਦਾ। ਇਹ ਰਾਏ 2 ਆ ਜਾਂ 1 ਆ? ਨਹੀਂ ਸਿੰਗਲ ਓਕੇ ਸਿੰਗਲ ਰਾਏ ਆ ਟੱਲ ਹੋਏਗੀ, ਓਕੇ ਫਾਈਨਲ ਉਹੀ ਫਾਈਨਲ ਹੋਏਗੀ। ਹਾਂਜੀ। ਸੱਸਾਂ ਦੇ ਹਕੂਕ ਦੇ ਤਹੱਫਜ਼ ਲਈ ਇਹ ਦਿਨ ਬਣਿਆ। ਸੱਸ ਨੂੰ ਮੱਥੇ ਤੇ ਪੱਟੀ ਬੰਨਣ ਦਾ ਪਹਿਲੀ ਦਫਾ ਜਦੋਂ ਆਜ਼ਾਦ ਹਾਸਲ ਹੋਇਆ, ਦੁਪੱਟਾ, ਹਾਂਜੀ ਉਹ ਜਿਹੜਾ ਬੰਨ ਲੈਂਦੀ ਦੁਪੱਟਾ, ਸਿਆਪੇ ਵਾਲਾ ਦੁਪੱਟਾ, 14 ਫਰਵਰੀ 1939 ਦੇ ਵਿੱਚ ਦਾ ਵਾਕਿਆ ਸ਼ਿਕਾਗੋ ਦੇ ਵਿੱਚ। ਅੰਗਰੇਜ਼ ਦੀ, ਸ਼ਿਕਾਗੋ ਦੀ ਸੱਸ ਜਿਹੜੀ, ਹਾਂਜੀ ਸ਼ਿਕਾਗੋ ਦੀ ਸੱਸ ਸੀ। ਨੋ ਦੀ ਬੜੀ ਕਪੱਤੀ ਸੀ, ਮੁੰਡੇ ਨੂੰ ਲਾਈ ਲੱਗ ਕਰਕੇ ਉਹਨੇ ਆਪਣੇ ਅਲਦਾ ਕਰ ਲਿਆ ਸੀ ਤੇ ਮਾਈ ਵਿਚਾਰੀ ਆਵਾਜ਼ਾਰ ਸੀ। ਉਹਨੇ ਹਕੂਮਤ ਨੂੰ ਵੀ ਅਪੀਲ ਕੀਤੀ, ਲੇਕਿਨ ਚੂੰਕਿ ਨੋ ਦਾ ਜ਼ਰਾ ਕਰ ਹਿਸਾਬ ਕਿਤਾਬ ਹੋਰ ਸੀ, ਉਹਦਾ ਸਾਥ ਹੋਇਆ। ਉਸ ਦਿਨ ਤੋਂ ਬਾਅਦ ਬੈਲਨ ਮਾਰਿਆ, ਬੈਲਨ ਨਹੀਂ ਰੋਟੀ ਵਾਲਾ, ਸੱਸ ਦੇ ਵੱਜਾ ਜਾ ਕੇ ਉਹ ਟਾਈਮ ਕਰਕੇ ਥੱਲੇ ਡਿੱਗ ਪਈ ਤੇ ਮਰਦੇ ਮਰਦੇ ਕਹਿ ਗਈ ਇਹ ਦਿਨ ਜ਼ਰੂਰ ਮਨਾਇਓ। ਇਹ ਦਿਨ ਜ਼ਰੂਰ ਮਨਾਣਾ ਵੈਲੈਂਟਾਈਨ। ਖੋਤੇ ਵਾਲੇ ਨੂੰ ਇਹ ਸਾਦਾ ਹੀ ਕਿਸੇ ਨੂੰ ਨਹੀਂ ਸਾਦਾ ਕੰਮ ਵਾਲੀ ਹੋਣੀ ਉਹਦੇ ਘਰ। ਹਾਂਜੀ ਨੋ ਨੂੰ ਵੀ ਸੁਣ ਲਿਆ ਸੀ, ਲੇਕਿਨ ਉਹਨੇ ਨਹੀਂ ਨੋ ਨੇ ਅੱਗੇ ਕਦੀ ਵੀ ਨਹੀਂ ਸੀ ਦੱਸਣਾ, ਨੋ ਤੇ ਅੱਗੇ ਹੀ ਮੁਨਾਫਕ ਸੀ। ਕੰਮ ਵਾਲੀ ਨੇ ਕਿਤੇ ਸੁਣਿਆ। ਹਾਂਜੀ ਅੱਛਾ ਵੈਲਨ ਵੱਜਾ ਟਾਈਮ ਕਰਕੇ ਥੱਲੇ ਵੱਜੀ ਤੇ ਵੈਲੈਂਟਾਈਨ ਡੇ ਉਹ ਦਿਨ ਡੇ ਜਿਹੜਾ ਵੀ ਸੀ। ਇਹ ਗੱਲ ਇਹ ਹੈ ਕਿ ਇਹਦੇ ਤੇ 80% ਲੋਕ ਇਤਫਾਕ ਕਰ ਰਹੇ ਆ। ਇਹ ਵੀ ਆ ਗੱਲ ਨਾਲ। ਹਾਂਜੀ ਅੱਛਾ ਮੰਨਣ ਵੀ ਜ਼ਿਆਦਾਤਰ ਇਹਦੇ 80% ਤੇ ਇਤਫਾਕ ਵੀ ਕਰਦੇ ਆ। ਮੈਂ 80% ਤੂੰ ਕੱਲਾ 80% ਆ? 80 ਹਾਂ 80%। ਹਮ ਅੱਛਾ 80। ਹਾਂਜੀ ਅੱਛਾ ਮੈਂ ਕਹਿੰਦਾ 80 80% ਕਰ ਰਿਹਾ ਭਾਈ ਮੈਂ। ਕੀ ਬਾਤ ਹੈ ਭਾਈ ਜਾਨ। ਇਹ ਤੁਸੀਂ ਦੱਸਣਾ ਮੈਂ ਬਾਅਦ ਚ ਕਿ ਤੁਹਾਨੂੰ ਨਾ ਜ਼ਿਆਦਾ ਕਿਹਦੇ ਤੇ ਇਤਮਾਦ ਆ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਹੀ ਆ? ਤੁਸੀਂ ਜ਼ਰਾ ਦੇਖੀ ਜਾਣਾ ਬਸ, ਠੀਕ ਆ? ਹਾਂਜੀ ਸਰ। ਤਾਂ ਜੀ ਮੁਖਤਲਿਫ ਕਿਤਾਬਾਂ 'ਚ ਲਿਖਿਆ ਵਾ, ਇਹਨਾਂ ਦਾ ਮੈਂ ਡਿਨਾਈ ਨਹੀਂ ਕਰ ਸਕਦਾ, ਮੈਂ ਐਗਰੀ ਕਰਦਾ ਮਿੱਠੇ ਭਾਈ ਦੀ ਗੱਲ ਤੋਂ ਦਮ 'ਚ ਭਾਈ ਦੀ ਗੱਲ। ਆਹੋ ਇਹ ਕੀ ਗੱਲ ਤੁਸੀਂ ਕੀਤੀ? ਇਹਨਾਂ ਨਾਲ ਮੈਂ ਡਿਨਾਈ ਨਹੀਂ ਕਰ ਸਕਦਾ, ਮੈਂ ਐਗਰੀ ਕਰਦਾ। ਉਹਨੇ ਹੋਰ ਗੱਲ ਦੱਸੀ, ਉਹਨੇ ਹੋਰ ਗੱਲ ਦੱਸੀ, ਤੂੰ ਉਤੋਂ ਵੀ ਐਗਰੀ ਕਰ ਰਿਹਾ, ਉਤੋਂ ਵੀ ਐਗਰੀ ਕਰ। ਮੇਰੀ ਗੱਲ ਸੁਣੋ, ਹਰ ਇੱਕ ਇਲਾਕੇ ਨੇ ਆਪਣੀ ਦਾਸਤਾਨ ਲਿਖੀ ਹੈ, ਆਪਣੀ ਜ਼ੁਬਾਨ 'ਚ ਲਿਖੀ ਹੈ, ਇਸ ਤਰ੍ਹਾਂ ਠੀਕ ਹੈ? ਤਾਂ ਜੀ ਇੱਕ ਫਰਾਂਸ ਦਾ ਮੁੰਡਾ ਸੀ, ਉਹਦਾ ਨਾਂ ਸੀ ਵਲਾਈਨ। ਵਲਾਈਨ। ਹਾਂਜੀ, ਉਹਦੇ ਪਿਓ ਨੇ ਉਹਦਾ ਪੁੱਠਾ ਨਾਂ ਰੱਖਿਆ ਸੀ ਵੇਲਣ। ਵੇਲਾ ਫਿਰਦਾ ਹੁੰਦਾ ਸੀ ਉਸਤਾਦ ਜੀ, ਗਿੱਟਿਆਂ ਤੇ ਉਹਦੇ ਮੈਲ ਚੜੀ ਹੁੰਦੀ ਸੀ, ਪਿਓ ਉਹਦੇ ਨੇ ਬੜਾ ਕੁੱਟਣਾ ਉਹਨੂੰ। ਤੇ ਉਹ ਨਾ ਕਿਸੇ ਇੱਕ ਦਿਨ ਪਰੇਸ਼ਾਨ ਤੁਰਿਆ ਜਾਂਦੇ, ਉਹਨੇ ਕਿਹਾ ਯਾਰ ਮੈਂ ਕੀ ਕਰਾਂ, ਨਾਲੇ ਪੱਤੇ ਤੋੜਨ ਦੇ ਇੱਕ ਪਾਰਕ 'ਚ ਬੈਠਾ। ਉਹਨੇ ਕਿਹਾ ਯਾਰ ਮੈਂ ਕੀ ਕਰਾਂ, ਪਿੱਛੋਂ ਨਾ ਟਾਈਮ ਐਂ ਕਰਕੇ ਕੁੜੀ ਲੰਘੀ ਇੱਕ। ਉਹਨੇ ਕਿਹਾ ਯਾਰ ਇਹ ਕਾਹਦੀ ਬਾਤ ਆਈ ਆ? ਟੌਮ ਐਂਡ ਜੈਰੀ ਚੋਂ ਲੱਗੀ ਕਿਹੜੀ ਕੁੜੀ ਨੇ? ਕੋਈ ਤਾਂ ਜੀ ਉਹਨੇ ਹਾਰਨ ਮਾਰਿਆ ਨਾ, ਸਟੀਲ ਦੀ ਕੁੜੀ ਨੰਗੀ ਟਾਈਮ। ਤਾਂ ਜੀ ਹਾਰਨ ਨਹੀਂ ਚੱਲੇ ਟਾਈਮ। ਉਹਨੇ ਕਿਹਾ ਯਾਰ ਇਹ ਕੀ? ਅੱਛਾ ਉਹ ਫੇਰ ਨੰਗੀ ਆ, ਉਹਨੇ ਕਿਹਾ ਫੇਰ ਇੱਥੇ ਬੈਠਾ ਵਾ। ਉਹ ਕੁੜੀ ਦਾ ਨਾਂ ਜ਼ਰਾ ਔਖਾ ਸੀਗਾ, ਜੋਲੀ ਫਰੈਂਜ਼ਟ ਫਲੋਵੀ ਦਾ ਨਾਂ ਸੀ ਉਹਦਾ। ਜੋਲੀ ਫ੍ਰੈਂਜ਼ਿਕ ਫਲੋਮੀ। ਫਲੋਮੀ ਹੈਗੀ ਉਹਨੇ ਕਿਹਾ ਯਾਰ ਤੁਹਾਡਾ ਨਾਮ ਕੀ ਹੈ? ਉਹਨੇ ਕਿਹਾ ਤੁਸੀਂ ਇੱਥੇ ਡੀਅਰ ਹੋ ਆਰ ਯੂ ਓਕੇ? ਉਹਨੇ ਕਿਹਾ ਆਮ ਫਾਈਨ। ਅੱਖਾਂ ਚੋਂ ਥਰੂ ਆ ਰਹੇ ਸੀ ਉਹਦੇ। ਉੱਥੇ ਰੁਕਿਆ, ਉਹਨੇ ਉਹਦਾ ਨਾਂ ਦੱਸਿਆ, ਜੋਲੀ ਫਲਾਈਮ। ਅੱਛਾ ਉਸਤਾਦ ਜੀ ਕੋ ਨਾਂ ਨਹੀਂ ਸੀ ਲਿਆ ਹੁੰਦਿਆ। ਉਹਨੇ ਕਿਹਾ ਤੂੰ ਇੱਥੋਂ ਦੀ 2 ਵਾਰੀ ਨੰਗੀ, ਤੂੰ ਟਾਈ ਨਹੀਂ ਕੀਤਾ, ਤੇਰਾ ਨਾਮ ਮੈਂ ਟਾਈ ਰੱਖਤਾ ਵਾ। ਤੇਰੀ ਜੇਬ ਪਾਟੀ ਵਿੱਚੋਂ ਪੀਲੀ ਜੀ ਪਰਚੀ ਬਾਹਰ ਆ ਰਹੀ। ਉਸਤਾਦ ਜੀ ਫੈਸ਼ਨ ਆ। ਅੱਛਾ ਫੇਰ ਠੀਕ। ਤੇ ਉਸਤਾਦ ਜੀ ਉਹਨੇ ਕਿਹਾ ਵੇਲਣ ਕਿੱਥੇ ਆ? ਉਹਨੇ ਐਲਾਨ ਕਰਾਤੇ ਵੇਲਣ ਕਿੱਥੇ? ਮੇਰਾ ਵੇਲਣ ਮੁੰਡਾ ਗਵਾਚ ਗਿਆ। ਉੱਥੇ ਇੰਗਲਿਸ਼ ਐਲਾਨ ਹੋਣ ਲੱਗ ਪਏ ਉਸਤਾਦ ਜੀ।
ਕਿ ਵੇਲਨ ਆਊਟ ਆਫ ਦਾ ਕੰਟਰੀ, ਕਿੱਥੇ ਵੀ ਘਰ ਆ ਜਾਵੇ। ਫਿਰ ਉਸਤਾਦ ਜੀ ਫਿਰ ਮੁੜ ਕੇ ਨਾ ਉਹਨੇ ਫੋਨ ਕੀਤਾ। ਯਾਰ ਇਹ ਕਿਹੜੇ ਐਲਾਨ ਹੁੰਦਾ ਜਿਹੜਾ ਪੂਰੀ ਦੁਨੀਆ 'ਚ ਹੁੰਦਾ ਕਿ ਆਊਟ ਆਫ ਦਾ ਕੰਟਰੀ ਜਿੱਥੇ ਵੀ ਆ ਘਰ ਆ ਜੀ? ਹਾਂਜੀ, ਕਮ ਬੈਕ ਦਾ ਐਡਾ ਵੱਡਾ ਐਲਾਨ ਹੋਇਆ। ਹਾਂਜੀ, ਕਮ ਹੀਅਰ ਦਾ ਹਾਊਸ। ਅੱਛਾ ਤਾਂ ਜੀ ਫਿਰ ਨਾ ਉਹਨੇ ਫੋਨ ਸਟੇਟਸ ਦੇਖਿਆ, ਉਹਦੇ ਬੜਾ ਸਟੇਟਸ ਲੱਗਾ ਰੋਂਦੇ ਹੋਏ ਦਾ WhatsApp ਤੇ। 1978 ਦੀ ਗੱਲ ਆ ਸਾਜ ਜੀ। ਤੇ ਉਹਨੇ ਨਾ ਸਾਜ ਜੀ ਜਦੋਂ ਦੇਖਿਆ ਨਾ ਸਟੇਟਸ, ਉਹਨੇ ਆਪਣੇ ਪਿਓ ਨੂੰ ਫੋਨ ਕੀਤਾ। ਉਹਨੇ ਕਿਹਾ ਮੈਂ ਟਾਈਮ ਕੋ ਬੈਠਾ ਵਾਂ, ਤੁਸੀਂ ਪਰੇਸ਼ਾਨ ਨਹੀਂ ਹੋਣਾ। ਉਹਨੇ ਕਿਹਾ ਚੁੱਪ ਸਰ ਕਰਕੇ। ਮਸਲਾ ਥੋੜਾ ਜਿਹਾ ਮੋਬਾਈਲ ਤੇ ਆਇਆ ਵਾ ਆਪਣਾ 80-90 ਸਾਲ ਹੋਏ ਆ, ਇਹ 78 ਦੀ ਗੱਲ ਕਰ ਰਹੇ ਆ, ਸਟੇਟਸ ਕਿੱਥੇ ਇਹ ਰਾਮੇ ਮਿਸਰ ਦੀ ਪਹਾੜੀ ਦੇ ਵਿੱਚ ਤੈਨੂੰ ਪਤਾ ਉਹ ਨਕਸ਼ੇ ਕ ਦੇਖੇ ਹੋਏ, ਵਾਈਫਾਈ ਦੇ ਵੀ ਨਿਸ਼ਾਨ ਆ, ਜਹਾਜ਼ਾਂ ਦੇ ਵੀ ਨਿਸ਼ਾਨ ਆ, ਏਲੀਅਨ ਦੇ ਵੀ ਨਿਸ਼ਾਨ ਆ, ਮੋਬਾਈਲ ਦੇ ਵੀ ਕੀ ਹੋ ਗਿਆ ਯਾਰ ਮਿੱਠੇ, ਹਿਸਟਰੀ ਦਾ ਪੜ੍ਹ। ਅੱਛਾ ਉਸਤਾਦ ਉਹੀ ਤੁਸੀਂ ਦੱਸਣ ਹੀ ਰਹੇ, ਪੜ੍ਹਨ ਦੀ ਲੋੜ ਹੀ ਨਹੀਂ। ਉਸਤਾਦ ਜੀ ਫਿਰ ਉਹਨੇ ਤਸਵੀਰ ਘੱਲੀ ਆ, ਉਹਨਾਂ ਨੂੰ ਖਾਖਾ ਬਣਾ ਕੇ ਇੱਕ ਪੈਂਟਰ ਗਿਆ, ਮੇਰੇ ਪਾਪਾ ਨੂੰ ਦਿਖਾ ਦੇ। ਉਹਨੇ ਕਿਹਾ ਆਹ ਤਾਂ ਹੋ ਗਿਆ ਤੂੰ ਵੇਲਣ, ਆਹ ਨਾਲ ਕੌਣ ਆ? ਉਹਨੇ ਫੇਰ ਕਿਹਾ, ਉਹਨੇ ਕਿਹਾ ਇਹ ਟਾਈਨ ਆ। ਉਹਨੇ ਕਿਹਾ ਮੈਂ ਵੇਲਣ, ਇਹ ਟਾਈਮ। ਅੱਛਾ ਦੂਸਰੀ ਰਵਾਇਤ ਸਾਜ ਜੀ ਇਹ ਹੁੰਦੀ ਆ। ਸ਼ੁਰੂ ਕਿੱਥੋਂ ਹੋਇਆ ਮਨਾਉਣਾ? ਕਿਹਨੂੰ ਸਾਜ ਜੀ? ਇਹ ਤਾਂ ਉਹ ਵੇਲਣ ਹੋ ਗਿਆ, ਟਾਈਨ ਹੋ ਗਿਆ। ਹਰ ਸਾਲ ਕਿਉਂ ਮਨਾ ਰਹੇ ਉਹਨੂੰ? ਉਸਤਾਦ ਜੀ ਹੱਸੀ ਖੁਸ਼ੀ ਹਰ ਸਾਲ ਉੱਥੇ ਮਿਲਦੇ ਸੀ। ਜਦੋਂ ਪਹਿਲੀ ਦਫਾ ਮਿਲੇ ਉਹ ਫੇਰ ਹਾਰਨ ਵਜਾ ਕੇ ਲੰਘਦੀ ਸੀ, ਫਿਰ ਉਹ ਮਿਲਦਾ ਸੀ, ਫਿਰ ਉਸੇ ਹੋਇਆ ਬੈਠਾ ਹੁੰਦਾ ਸੀ। ਕਿੱਥੇ ਮਿਲਦੇ ਕਿੱਥੇ ਸੀ? ਪਾਰਕ 'ਚ। ਪਾਰਕ 'ਚ ਉਸਤਾਦ ਜੀ ਗੱਡੀ ਵਾਲੇ ਨੇ ਗੱਡੀ ਵਾੜਤੀ, ਉਹ ਉਹਨਾਂ ਦੇ ਉੱਤੋਂ ਲੰਘ ਗਈ। ਉਹ ਅੱਛਾ ਤੂੰ ਇਸ ਗੱਲ ਤੇ ਤੂੰ ਇੰਜ ਤਹਿਕੀਕ ਕਰ ਰਿਹਾ ਜਿਵੇਂ ਪਹਿਲੀਆਂ ਉਹਦੀਆਂ ਤੂੰ ਮੰਨ ਲਈਆਂ। ਸਾਜੀ ਤੇ ਮੈਂ ਕਿਹਾ ਮਕਾ ਕਰੀਏ ਨਾ, ਉਹ ਮਰਦੇ ਕਹਿ ਜਵੇ ਕਿ ਆ ਦਿਨ ਲਾਜ਼ਮੀ ਚਲੋ। ਅੱਛਾ ਜੀ ਚਲੋ। ਤਾਂ ਜੀ ਦੂਸਰੀ ਜਿਹੜਾ ਆਪਣਾ ਜਹਾਂਗੀਰ ਸਕੁਐਸ਼ ਚੈਂਪੀਅਨ, ਤਾਂ ਜੀ ਉਹ ਦਿਨ ਰੱਖੇ ਸੀਗੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਆਪਣਾ ਨਾ ਜਿਹੜਾ ਤੇਰੀ ਵੀ ਦੋ ਰਾਏ ਆ ਯਾਨੀ? ਹਾਂਜੀ ਮੇਰੀ ਹੁਣ ਤੂੰ ਦੂਜੀ ਰਾਏ ਦੇ। ਹਾਂਜੀ ਅੱਛਾ ਉਹਨੇ ਕਿਹਾ ਵੈਲ 14 ਫਰਵਰੀ ਵੈਲ ਹੋ ਗਿਆ। ਹਾਂਜੀ ਉਹ ਸਾਜ ਜੀ ਵੈਲ ਆਨ ਹੋਇਆ ਸੀ ਉਦੋਂ ਟਾਈਮ ਕੰਪਨੀ 'ਚ ਕੰਮ ਵੀ ਕਰਦਾ ਸੀ। ਹਾਂ ਮੈਂ ਇਹ ਕਹਿਣਾ ਚਾਹੁੰਦਾ ਕਾਰ ਮਿਲੀ ਸੀ ਉਹਨੂੰ। ਤਾਂ ਜੀ ਉਹ ਟੀਨ ਦਾ ਕੰਮ ਕਰਦਾ ਸੀਗਾ, ਸੋਹਰਾ ਉਹਦਾ। ਟੀਨ ਦਾ? ਹਾਂਜੀ ਟੀਨ ਡੱਬਾ। ਹਾਂਜੀ ਟੀਨ ਡੱਬਾ। ਤਾਂ ਜੀ ਉਹ ਦਿਨ ਰੱਖੇ ਸੀ, ਉਦੋਂ ਨਾਂ ਪਿਆ ਸੀ ਵੈਲੈਂਟਾਈਨ। ਕੀ ਬਾਤ ਹੈ ਯਾਰ। ਨਹੀਂ ਤੇ ਜੋ ਕਿੱਥੇ ਗਿਆ ਵਾ ਕੁੜੀ ਨੂੰ, ਜਦੋਂ ਉਹਦੇ ਪਿਓ ਨੇ ਕਿਹਾ ਸੀ ਉਹ ਤਾਂ ਜ਼ਿੰਦਗੀ ਗੁਜ਼ਾਰਦੀ ਨਾ, ਉਹਨਾਂ ਨੇ ਕਹਿਤਾ ਉੱਥੇ ਤਹਿਰੀਰ ਲੈ ਕੇ। ਉੱਥੇ ਹੀ ਉਸਤਾਦ ਜੀ ਦਾ ਸਵਾਲ ਕਿ ਇਹ ਦਿਨ ਮਨਾਇਆ ਕਿਉਂ ਜਾਂਦਾ ਫਿਰ ਹਰ ਸਾਲ? ਉਸਤਾਦ ਜੀ ਇਹਦੇ ਵਿੱਚ ਬੜੀ ਦਾਸਤਾਨ ਆ। ਉਹਨਾਂ ਨੇ ਆਪਣੀ ਮੁਹੱਬਤ ਵਾਲੀ ਜ਼ਿੰਦਗੀ ਗੁਜ਼ਾਰੀ, ਮੁੜ ਕੇ ਲੜੇ ਨਹੀਂ ਸਾਰੀ ਜ਼ਿੰਦਗੀ ਸਾਜ ਜੀ ਮੀਆਂ ਬੀਵੀ, ਉਹ ਜਿਹੜੇ ਫਰਾਂਸ ਦੇ ਸੀਗੇ। ਜਦੋਂ ਇੱਕ ਦੂਜੇ ਯਾਦ ਕਰਦੇ ਸੀਗੇ, ਉੱਥੇ ਬਹਿੰਦਾ ਸੀ ਜਾ ਕੇ ਸਾਲ ਬਾਅਦ, ਕਹਿੰਦੇ ਆਪਾਂ ਇੱਥੇ ਮਿਲੇ ਆ। ਉਹ ਕਹਿੰਦਾ ਤੂੰ ਉਹੀ ਹਾਰਨ ਵਜਾ ਕੇ ਲੰਘਣਾ ਟਾਈਂ, ਉਹ ਲੰਘਦੇ ਸੀ ਫਿਰ ਪਛਾਣ ਲੈਂਦਾ ਸੀ ਇਹ ਲੰਘ ਕੇ ਗਈ। ਸਹੀ ਗੱਲ। ਫਿਰ ਉੱਥੇ ਲਿਖਤਾ ਉਹਨਾਂ ਨੇ ਕਿਹਾ ਯਾਰ ਇੱਥੇ ਗੱਡੀਆਂ ਜਦੋਂ ਤੁਸੀਂ ਹੁਣ ਹਜੇ ਤੱਕ ਹਾਰਨ ਇਹ ਵੱਜਦਾ ਸਾਜ ਜੀ ਫਰਾਂਸ ਦੇ ਵਿੱਚ। ਕਿਹੜਾ? ਟਾਈਮ ਅੰਦਰ ਜਾ, ਅੰਦਰ ਮੇਰੀ ਘੜੀ ਤੇ ਉਹ ਨਾਲ ਇੱਕ ਇੱਥੇ ਪਾਉਣ ਵਾਲਾ ਮੇਜ਼ ਤੇ ਪਿਆ, ਫੜ ਕੇ ਲਿਆ। ਜਾ ਉੱਠ ਪੈ। ਮੇਰੇ ਵਾਕਿਆ ਤੋਂ ਮੁਤਾਸਰ ਹੋ ਗਏ। ਉਹ ਚਾਹ ਵਾਲਾ ਕੰਮ ਬੰਦ ਕਰਤਾ ਜੀ। ਜਾਂ ਮੈਂ 30-35-40 ਸਕਿੰਟ ਤੇਰੀ ਸ਼ਕਲ ਨਹੀਂ ਵੇਖਣਾ ਚਾਹ ਰਿਹਾ। ਹਾਂਜੀ ਨੋਨੀ ਸਾਹਿਬ, ਤੁਹਾਡੀਆਂ ਕਿੰਨੀਆਂ ਰਾਏ ਨੇ? ਸਾਜੀ ਮੇਰੀਆਂ ਵੀ ਦੋ ਹੀ ਨੇ, ਜਿੱਦਾਂ ਦੋ ਰਾਏ। ਹਾਂਜੀ ਯਾਨੀ ਦੋ ਤੇ ਤੂੰ ਵੀ ਸਮਝਦਾ ਕਿ ਜਾਂ ਆ ਸਕਦਾ ਜਾਂ ਆ ਸਕਦਾ। ਪਹਿਲੀ ਕਿਹੜੀ ਹੈ? ਪਹਿਲੀ ਇਹ ਕਿ ਐਲੂਮੀਨੀਅਮ ਇੱਕ ਮੁਲਕ ਹੈਗਾ ਵਾ ਉੱਥੇ ਠੰਡੇ ਇਲਾਕੇ ਵਾਲੀ ਸਾਈਡ ਤੇ ਹੈਗਾ ਯੂਰਪ ਚ ਆਉਂਦਾ। ਯੂਰਪ ਚ ਆਉਂਦਾ ਐਲੂਮੀਨੀਅਮ। ਉੱਥੇ ਹਨੇਰੀ ਬਹੁਤ ਚੱਲੀ ਇੱਕ ਦਿਨ। ਓਹੋ ਅੱਛਾ। ਇੰਨੀ ਹਨੇਰੀ ਚੱਲੀ ਕਿ ਦਰਖਤਾਂ ਦੇ ਪੱਤੇ ਸਾਜੀ ਟੁੱਟ ਭੁੱਜ ਕੇ ਨਾ ਮਹੱਲਿਆਂ ਦੀਆਂ ਗਲੀਆਂ ਮਹੱਲਿਆਂ ਚ ਆ ਗਏ, ਸੜਕਾਂ ਤੇ ਆ ਗਏ। ਆਹੋ ਇੰਨੀ ਹਨੇਰੀ ਚੱਲੀ। ਉਹ ਅੰਦਰੋਂ ਇੱਕ ਮਾਈ ਨੰਗੀ, ਬਾਬੇ ਨੇ ਪੁੱਛਿਆ ਕਿ ਕਿੱਧਰ ਚੱਲੀ ਆ? ਕਹਿੰਦੀ ਬਾਹਰ ਝਾੜੂ ਦੇ ਆਵਾਂ, ਪੱਤੇ ਬਹੁਤ ਖਿਲਰ ਗਏ ਨੇ, ਸਫਾਈ ਕਰਾਂ। ਉਹਨੇ ਏਦਾਂ ਕਰਕੇ ਝਾੜੂ ਫੜਿਆ, ਨਾਲ ਬਾਲਟੀ ਫੜੀ ਕੇ ਇਹਦੇ ਵਿੱਚ ਪੱਤੇ ਪਾਉਣੇ। ਉਹ ਬਾਹਰ ਆਪਣੇ ਗੇਟ ਤੇ ਆਈ ਤੇ ਬਾਬਾ 15-16 ਮੁੰਡੇ ਇੱਕ ਦੂਸਰੇ ਨਾਲ ਸ਼ੁਗਲ ਮੇਲਾ ਲਾਉਣ ਡੇ, ਚੇਦਾ ਕਰਨ ਇੱਕ ਦੂਸਰੇ ਦਾ। ਉਹ ਪੱਤੇ ਕੱਟ ਕੇ ਇਕੱਠੇ ਕਰਕੇ ਅੰਦਰ ਗਈ ਆ ਤੇ ਬਾਬੇ ਨੇ ਕਿਹਾ ਆ ਬਾਹਰ ਕਾਹਦਾ ਸ਼ੋਰ ਆ? ਕਹਿੰਦੀ ਬਾਹਰ ਵੇਲੇ ਟੈਲੈਂਟ ਡੇ ਆ। ਵੇਲੇ ਟੈਲੈਂਟ ਡੇ। ਵੇਲੇ ਟੈਲੈਂਟ ਡੇ। ਵੇਲੇ ਟੈਲੈਂਟ ਆਏ ਆ। ਹਾਂ ਵੇਲੇ ਟੈਲੈਂਟ ਡੇ। ਵਾਹ। ਉਹਨੇ ਕਿਹਾ ਇਹ ਕੀ? ਕਹਿੰਦੀ ਵੇਲੇ ਟੈਲੈਂਟ ਡੇ। ਫਿਰ ਉਹਨੇ ਜਦੋਂ ਹਨੇਰੀ ਚੱਲਦੀ ਸੀ ਨਾ ਸਾਲ ਮੈਂ ਕੀ ਕਹਿ ਕੇ ਲਿਆ, ਬੈੱਡ ਵੀ ਚੁੱਕ ਲਿਆਉਣਾ ਸੀ ਨਾਲ, ਜਾਂ ਨਾਲ ਹੱਥ ਪਵਾ ਕੇ ਬੈੱਡ ਵੀ ਲਿਆ, ਫ੍ਰਿਜ ਵੀ ਲਿਆ। ਸਾਜੀ ਤੁਸੀਂ ਟੇਬਲ ਤੇ ਗਏ ਜਿਹੜੀ ਛਾਵਾਂ ਪਈਆਂ, ਆਹ ਟੇਬਲ ਤੇ 2 ਛਾਵਾਂ ਤੈਨੂੰ ਆ ਕਹੀਆਂ ਬਸ, ਮੈਂ ਬਾਕੀ ਰੱਖਿਆ ਉੱਥੇ। ਲੈ ਜਾ 35-40 ਸੈਕਿੰਡ ਹੋਰ ਗਿਆ ਬਜਾ। ਜਾ ਨਿਕਲ ਜਾ। ਲੈ ਉਹ ਬਾਬੇ ਨੇ ਪੁੱਛਿਆ ਕਿ ਬਾਹਰ ਕੀ ਹੋਣ ਡਿਆ? ਕਹਿੰਦੀ ਵੇਲੇ ਟੈਲੈਂਟ ਡੇ। ਕਹਿੰਦਾ ਕੀ? ਕਹਿੰਦੀ ਵੇਲੇ ਟੈਲੈਂਟ। ਅੱਛਾ ਇਹ ਹੋ ਗਿਆ। ਹੁਣ ਸਾਲ ਬਾਅਦ ਕਿਉਂ ਮਨਾ ਰਹੇ ਨੂੰ ਵੇਲੇ ਟੈਲੈਂਟ ਡੇ ਨੂੰ? ਉਹ ਬਾਬਾ ਹਰ ਸਾਲ ਜਦੋਂ ਉਸਤਾਦ ਜੀ ਉੱਥੇ ਇੱਕ ਹਨੇਰੀ ਹੁੰਦੀ ਹੈ, ਜਦੋਂ ਉੱਥੇ ਐਲੂਮੀਨੀਅਮ ਮੁਲਕ ਚ। ਐਲੂਮੀਨੀਅਮ ਚ? ਹਾਂਜੀ ਬੜਾ ਅੱਛਾ ਮੁਲਕ ਆ ਜੀ, ਚਾਵਲ ਬੜਾ ਮਸ਼ਹੂਰ ਉੱਥੇ ਦਾ। ਅੱਛਾ ਫੇ ਉਹ ਫੇਰ ਭਾਈ ਹਨੇਰੀ ਚੱਲਦੀ ਹੈ ਹਰ ਸਾਲ। ਮੈਨੂੰ 14 ਫਰਵਰੀ ਨੂੰ ਹਰ ਸਾਲ ਨੇਰੀ ਬੰਦਾ ਲੈਂਦੀ ਆ ਉੱਥੇ ਹਨੇਰੀ ਚੱਲਦੀ ਆ। ਉਹ ਕਹਿੰਦੇ ਅੱਜ ਕੀ ਦਿਨ ਆ? ਕਹਿੰਦੀ ਵੇਲੇ ਟੈਲੈਂਟ ਡੇ। ਯਾਰ ਤੂੰ ਦੂਜੀ ਦੱਸ ਕੀ ਰਾਏ? ਦੂਜੀ ਉਸਤਾਦ ਜੀ ਇਹ ਆ ਕਿ ਇੱਕ ਖਾਨ ਸਾਹਿਬ ਸੀਗਾ ਸ਼ੰਗਰੇਲਾ ਦਾ। ਸ਼ੰਗਰੇਲਾ ਦਾ? ਉਹਨਾਂ ਦਾ ਤੇ ਕੈਚਅਪ ਨਹੀਂ ਹੁੰਦਾ। ਸ਼ੰਗਰੇਲਾ ਦਾ ਖਾਨ ਸਾਹਿਬ ਸੀ ਇੱਕ। ਉਹਨੂੰ ਮਿੱਠਾ ਬਹੁਤ ਪਸੰਦ ਸੀ। ਅੱਛਾ। ਉਹ ਮਾੜੀ ਜਿਹੀ ਇੱਥੇ ਚੀਨੀ ਰੱਖ ਕੇ ਨਾ ਵਾਇਲਨ ਵਜਾਉਂਦਾ ਸੀ। ਚੀਨੀ ਰੱਖ ਕੇ?
ਇੱਥੇ ਮੋਢੇ ਦੇ ਇਧਰਲੀ ਸਾਈਡ ਤੇ ਚੀਨੀ ਦਾ ਉਹ ਰਾਦਾ ਐ ਕਰਕੇ ਤੇ ਐ ਵਜਾਉਂਦਾ ਸੀ। ਬੜੀ ਦੁਨੀਆ ਉਹਨੂੰ ਸੁਣਦੀ ਸੀ। ਵਾਹ। ਉਹ ਕਹਿੰਦੇ ਇਹ ਤੁਸੀਂ ਸੁਣੋ ਆਵਾਜ਼ ਆਉਂਦੀ ਟਿੰਗ ਟਿੰਗ, ਉਹ ਵੈਲੈਂਟਾਈਨ ਡੇ ਮਨਾਉਣ ਲੱਗ ਗਏ। ਮਨਾਉਣ ਕਾ ਤੋਂ ਲੱਗ ਪਏ ਵਜ੍ਹਾ ਉਹ ਖਿੱਚ ਜਾਂਦਾ ਸੀ ਲੋਕਾਂ ਤੇ ਬੜਾ। ਨਹੀਂ ਮਤਲਬ ਐਸਾ ਕੀ ਸੀ ਵੀ ਸਾਲ ਬਾਅਦ ਉਹੀ ਦਿਨ ਮਨਾਉਣ ਲੱਗ, ਉਹਦੇ ਨਾਲ ਹੋਇਆ ਕੀ ਸੀ? ਉਹ ਸਟੇਜ ਟੁੱਟ ਗਿਆ ਸੀ। ਹੈ ਸਟੇਜ ਟੁੱਟ ਗਿਆ ਸੀ ਥੱਲੇ ਵਾਲਾ, ਉਹ 15-16 ਮੰਜ਼ਲਾ ਥੱਲੇ ਡਿੱਗ ਗਿਆ। ਐਡੀ ਛੇਤੀ ਟੁੱਟਦਾ ਨਹੀਂ ਸਟੇਜ, ਜਿਹੜੀ ਛੇਤੀ ਤੋੜਤਾ। ਨਹੀਂ ਉਤਲੀ ਮੰਜ਼ਲ ਤੇ ਗਾ ਰਹੇ ਤੋੜਿਆ ਤੂੰ ਸਟੇਜ, ਉਤਲੀ ਮੰਜ਼ਲ ਤੇ ਗਾ ਰਹੇ ਸੀ, ਸਟੇਜ ਟੁੱਟਾ, ਥੱਲੇ ਡਿੱਗੇ, ਖੋਤਿਆਂ ਵਾਲੇ ਲੰਘਣ ਦੇ ਸੀ, ਮਰਦੇ ਮਰਦੇ ਉਹਨਾਂ ਨੂੰ ਅੱਛਾ ਕਹਿ ਅੱਛਾ, ਗਏ। ਇਹ ਤੇਰੇ ਖੋਤੇ ਵਾਲਾ ਹਰ ਜਗ੍ਹਾ ਤੇ ਫਿਰ ਰਿਹਾ। ਸਰ ਜੀ ਬੇਸਿਕਲੀ ਇਹ ਅੱਛਾ ਸਰ ਜੀ ਬੇਸਿਕਲੀ ਇਹਨੂੰ ਮੈਂ ਵੈਲੈਂਟਾਈਨ ਦਾ ਪੁੱਛਿਆ, ਤੂੰ ਮੇਰੇ ਨਾਲ ਸਰ ਜੀ ਇਹ ਸਰ ਪਿੱਛੇ ਕਰਕੇ ਦੇਖਣਾ, ਤੁਹਾਨੂੰ ਉਹਦੀ ਲੁੱਕ ਚੈੱਕ ਕਰਨਾ, ਦੀ ਲਚਕ ਚੈੱਕ ਕਰਨਾ ਪੂਰੀ ਕਸਮੇ, ਜ਼ਰਾ ਪਿੱਛੇ ਕਰਕੇ ਦੁਬਾਰਾ ਲਾ, ਜ਼ਰਾ ਪਿੱਛੇ ਕਰਕੇ ਕਲੋਜ਼ ਕਰਕੇ ਜ਼ਰਾ ਇਹਦੀ ਲਾ ਸਰ ਜੀ, ਦੇਖਣਾ ਜ਼ਰਾ। ਸਰ ਜੀ ਬੇਸਿਕਲੀ ਇਹ ਹਾਲਾਂਕਿ ਕਸਮ ਵਾਲੀ ਗੱਲ ਹੈ, ਇਦਾਂ ਦਾ ਕੋਈ ਕੰਟੈਂਟ ਨਹੀਂ ਹੋ ਰਿਹਾ, ਉਹਦੇ ਅੰਦਰੋਂ ਕੋਈ ਨਿਕਲੀ ਉਹਦੀ ਆਪਣੀ ਕੋਈ, ਇੱਕ ਉਹਦਾ ਆਪਣਾ ਜ਼ਾਤੀ ਕੋਈ ਫੇਲ ਸੀ, ਕੋਈ ਆਦਤ ਸੀ। ਜਿਸਮ ਸੇ ਨਿਕਲ ਕੇ ਅੰਗੜਾਈਆਂ ਬੋਲ ਰਹੀ। ਅੱਛਾ ਚਲੋ ਠੀਕ ਹੋ ਗਿਆ, ਇਹ ਠੀਕ ਹੋ ਗਿਆ, ਚਲੋ ਛੱਡੋ। ਮਿੱਠੇ ਦੀ ਕੋਈ ਗੱਲ ਥੋੜੀ ਜੀ ਸਮਝ ਆਈ ਜਿਹੜੀ ਇਹਨੇ ਪਹਿਲੇ ਕਹੀ ਆ, ਉਹ ਕੋ ਰਲੀ ਸੀ। ਇਹਦੇ ਮੁਤਲਕ ਨਾ ਦੋਹਰੀ ਰਾਏ ਮਹਿਸੂਸ ਤੁਹਾਨੂੰ ਸੀ, ਮੈਂ ਦਰਾਏ ਦੇ ਨਾਲ ਗੱਲ ਕਰਾਂਗਾ। ਹਾਂ ਅੱਛਾ, ਹੁਣ ਅਗਲੀ ਗੱਲ ਇਹ ਆ, ਰੈੱਡ ਕਲਰ ਇਹਦੇ ਨਾਲ ਕਿਉਂ ਅਟੈਚ ਕੀਤਾ ਜਾਂਦਾ ਇਹਦੇ ਨਾਲ ਕਿ ਰੈੱਡ? ਹੁਣ ਮੈਂ ਰਾਤੀ ਲਾਲ ਜੈਕਟ ਪਾਈ ਸੀ, ਉਹ ਸਵੈਟਰ ਪਾਇਆ ਸੀ ਨਾਰਮਲੀ, ਮੈਨੂੰ ਸਾਰੇ ਕਹੀ ਜਾਂਦੇ ਅੱਛਾ ਵੈਲੈਂਟਾਈਨ, ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤੇ ਲੈ ਕੇ ਆਇਆ ਦੁਬਈਓਂ, ਮੇਰੇ ਕੋਲ ਇਹੀ ਆ, ਮੈਂ ਉਹੀ ਪਾਈ ਜਾ ਰਿਹਾ ਬਾਰ-ਬਾਰ, ਮੈਂ ਸ਼ੋਜ ਵੀ ਪਾਇਆ ਸੀ। ਨਹੀਂ ਇਹ ਬੇਸਿਕਲੀ ਤੁਹਾਡੇ ਅੰਦਰ ਦੀ ਫੀਲ ਹੈ। ਲਾਲ ਰੰਗ ਨੂੰ ਕਿਉਂ ਇਹਦੇ ਨਾਲ ਤੁਸੀਂ ਅਕਸਰ ਦੇਖਿਆ ਹੋਣਾ, ਇਸ਼ਾਰਾ ਜਿਹੜਾ ਰੈੱਡ ਹੋਵੇ ਉੱਤੇ ਬੰਦਾ ਠਹਿਰ ਜਾਂਦਾ। ਹਾਂ ਹਾਂ, ਖਤਰੇ ਦੀ ਸੁਰਖ ਰੰਗ ਠਹਿਰਨ ਦੀ ਅਲਾਮਤ ਆ। ਓਕੇ, ਉਹ ਕਹਿੰਦੇ ਵੀ ਯਾਰ ਤੁਸੀਂ ਇਸ ਦਿਨ ਤੇ ਠਹਿਰ ਜਾਓ, ਕਿਤੇ ਇਸ ਦਿਨ ਤੇ ਠਹਿਰ ਜਾਓ ਜਰਾ ਘੰਟਾ, ਹੈਪੀ ਸ਼ੈਪੀ ਰਹੋ, ਸ਼ੁਕਰ ਮਿਲ ਲਾਓ, ਫਿਰ ਭਾਵੇਂ ਅੱਗੇ ਚੱਲ ਜਾਓ। ਓਕੇ। ਔਰ ਜਿਹੜਾ ਖੋਤੇ ਵਾਲਾ ਸੀਗਾ, ਹਾਂ ਉਹ ਖੋਤੇ ਵਾਲਾ ਸਰਦੀ ਬਹੁਤ ਸੀ, ਨਾਰਾਇਣਗੰਜ ਦੇ ਵਿੱਚ ਝੀਲ ਸੈਫੁਲ ਮਲੂਕ ਤੇ ਉਹ ਹਿੰਮਤ ਸਫਰ ਬਣਨਾ ਸੀ, ਉਹਦੀ ਚਾਦਰ ਜਿਹੜੀ ਉਹਨੇ ਓੜੀ ਸੀ ਉਹ ਸੁਰਖ ਸੀਗੀ। ਅੱਛਾ ਅੱਛਾ ਅੱਛਾ, ਸਹੀ ਗੱਲ ਹੈ। ਤੇ ਹੁਣ ਉਹਨੇ ਜਿਹੜੀ ਵੈਲਨ ਕੱਢਿਆ ਵਿੱਚੋਂ, ਡਾਇਸ ਤੇ ਟੁੱਪ ਗਈ, ਉਹਨੇ ਆਪਣੀ ਚਾਦਰ ਦਾ ਰੰਗ ਵੀ ਨਾਲ ਐਡ ਕਰਾ ਲਿਆ, ਉਹਨੇ ਕਿਹਾ ਵੀ ਐਵੇਂ ਜ਼ਰਾ, ਉਹਨੇ ਆਪਣੀ ਚਾਦਰ ਪਾਈ, ਵੈਲਨ ਬਚ ਗਿਆ ਸੀ, ਇੱਕ ਸਾਹ ਹੈ ਸੀ। ਉਹਨੇ ਕਿਹਾ ਵੈਲਨ ਅਗਰ ਤੂੰ ਇਜਾਜ਼ਤ ਦੇਵੇਂ ਮਾਰਤਾ ਤੂੰ ਜਾਣਾ ਹੀ ਆ, ਮੈਂ ਜਿਹੜਾ ਤੇਰਾ ਦਿਨ ਮਨਾਉਣਾ ਉੱਥੇ ਸੁਰਖ ਰੰਗ ਉਜਾਗਰ ਕਰ ਦਵਾਂ, ਮੇਰੀ ਚਾਦਰ ਹਾਈਲਾਈਟ ਹੋ ਜਾਏਗੀ। ਉਹਨੇ ਕਿਹਾ ਕਰਦੀ ਓਏ, ਐ ਮਰ ਗਿਆ। ਉਹਨੇ ਤਾਂ ਸੁਰਖ ਚਾਦਰ ਪਾਈ ਆ। ਉਹ ਖੋਤੇ ਵਾਲੇ ਨੇ ਇਹ ਕਹਿ ਦਿੱਤਾ ਕਿ ਯਾਰ ਸੁਰਖ ਚਾਦਰ ਇਹਦੀ ਸੀਗੀ, ਜਿੱਦਣ ਵੀ ਤੁਸੀਂ ਵੈਲੈਂਟਾਈਨ ਡੇ ਮਨਾਉਣਾ, ਸੁਰਖ ਚਾਦਰ ਜਿਹੜੀ ਸੁਰਖ ਰੰਗ ਲੈ ਕੇ ਮਨਾਉਣਾ। ਵਾਹ ਵਾਹ, ਕਿਆ ਕਹਿੰਦੇ ਮਿੱਠਾ ਜੀ। ਤੁਸੀਂ ਤੁਹਾਡੀ ਆਪਣੀ ਕੋਈ ਰਾਏ ਆ? ਹਾਂਜੀ ਉਸਤਾਦ ਜੀ, ਜਿਹੜਾ ਜੌਨ ਵੈਲਨ ਸੀ ਨਾ, ਜਿਹੜਾ ਮੈਂ ਤੁਹਾਡੀ ਗੱਲ ਦੱਸੀ ਆ, ਟਾਈਮ ਦੀ ਨਾ ਉੱਥੇ ਬੈਠਿਆਂ ਨੂੰ ਸੀਰ ਫੁੱਟ ਗਈ ਸੀ। ਓਏ ਹੋਏ, ਸੁਰਖ ਰੰਗ ਇਹ ਫੁੱਟ ਸਕਦੀ ਆ, ਨਸੀਰ ਨੂੰ ਕਿਹੜਾ ਕੋਈ ਲਾਖ ਲੱਗਾ ਹੁੰਦਾ, ਇਹ ਕੋਈ ਮਸਲਾ ਨਹੀਂ ਹੋ ਸਕਦਾ। ਅੱਛਾ, ਉਹਦੇ ਨਸੀਰ ਫੁੱਟੀ, ਉਹਦਾ ਲਾਲ ਰੰਗ ਨਿਕਲਿਆ ਤੇ ਉਹਨਾਂ ਨੇ ਕਿਹਾ ਵੀ ਇਹ ਲਾਲ ਇਹਦਾ। ਹਾਂਜੀ ਹਾਂਜੀ, ਜਿਹੜੀ ਫੁੱਟੇ ਲਾ ਲੇ। ਤੁਸੀਂ ਦੱਸੋ ਸਰ। ਦਵਾਣੇ ਦਾ ਕੰਮ ਕਰਦਾ ਸੀ ਵੈਲੈਂਟਾਈਨ, ਜਿਹੜੇ ਭਾਈ ਸੀ ਨਾ, ਭਾਈ ਵੈਲਨ, ਵੈਲਨ ਭਾਈ ਜਾਨ, ਕਾਹਦਾ ਕੰਮ ਕਰਦਾ ਸੀ? ਦਵਾਣੇ ਦੇ ਟਰੱਕ ਸਟਾਂਦਾ ਸੀ ਤੇ ਉਹ ਵੇਚਦਾ ਸੀ ਉਹ ਗਰਮੀ ਤੇ ਸਬਜ਼ ਹੁੰਦੇ ਆ ਅੰਦਰੋਂ, ਤੇ ਉਹ ਕਿਹੜਾ ਵੀ ਖੋਲ ਕੇ ਵੇਚਦਾ ਸੀ? ਦਵਾਣੇ ਦੇ ਟਰੱਕ ਜਦੋਂ ਆਉਂਦੇ ਉਹ ਤੇ ਸਬਜ਼ ਹੁੰਦੇ। ਬਰਫ਼ ਤੇ ਕੱਟ ਕੇ ਵੇਚਦਾ ਸੀ। ਅੱਛਾ, ਬਾਅਦ ਚ ਕੱਟ ਕੇ ਵੀ ਵੇਚਦਾ ਸੀ? ਹਾਂਜੀ, ਬਰਫ਼ ਤੇ ਕੱਟ ਕੇ ਵੇਚਦਾ ਸੀ ਮੇਲਿਆਂ ਦੇ ਬਾਹਰਲੀ ਸਾਈਡ ਤੇ। ਚਲੋ ਇਹ ਕਿਤੇ ਹੁਣੇ ਹੀ ਵੇਚੇ ਉਹਨੇ ਇੱਕਦਮ, ਪਹਿਲੇ ਉਹਦੇ ਟਰੱਕ ਹੀ ਹੁੰਦੇ ਸੀ। ਉਹਦੀ ਲਾਲਗੀ ਦੀ ਮੁਨਾਸਬਤ ਨਾਲ ਇਹਨੂੰ ਲਾਲ ਨਾਲ। ਹਾਂਜੀ ਤੁਸੀਂ ਦੱਸੋ ਜੀ। ਉਸਤਾਦ ਜੀ ਇੱਕ ਮੁਲਕ ਹੈਗਾ ਵਾ ਪੁੱਠੋਪੁਰ, ਹੈ ਪੁੱਠੋਪੁਰ, ਪੁੱਠੋਪੁਰ? ਹਾਂਜੀ, ਇਹ ਕੈਨੇਡਾ ਵਾਲੀ ਸਾਈਡ ਤੇ ਆ। ਹੈਗਾ ਹਾਂ, ਪੁੱਠੋਪੁਰ। ਪੁੱਠੋਪੁਰ ਉੱਥੇ ਉਸਤਾਦ ਜੀ ਇਹ ਵੈਲੈਂਟਾਈਨ ਦੋਵੇਂ ਜਿਹੜੇ ਜੀ ਆ, ਇਹ ਜਾ ਰਹੇ ਸੀ ਇੱਕ ਰਸਤੇ 'ਚ, ਤੇ ਉਹ ਟਾਈਮ ਨੇ ਨਾ ਹਲਕਾ ਹਲਕਾ ਕਿਸੇ ਹੋਰ ਵੱਲ ਵੇਖਿਆ ਜਾਂਦੇ ਜਾਂਦੇ, ਤੇ ਉਹ ਵੈਲਨ ਨੂੰ ਗੁੱਸਾ ਆ ਗਿਆ, ਉਹਨੇ ਘੁਮਾ ਕੇ 5-7 ਚਪੇੜਾਂ ਮਾਰੀਆਂ ਉਹਦੇ ਮੂੰਹ ਤੇ, ਮੂੰਹ ਲਾਲ ਕਰਤਾ। ਉਥੋਂ ਫਿਰ ਸੁਰਖੀ ਦੀ ਅਲਾਮਤ ਹੋਏਗੀ ਕਿ ਅੱਜ ਦੇ ਦਿਨ ਸੁਰਖ ਰੰਗ, ਕਿਉਂਕਿ ਉਹਦਾ ਮੂੰਹ ਲਾਲ ਹੋ ਗਿਆ ਚਪੇੜਾਂ ਖਾ ਖਾ। ਉਹ ਕਹਿੰਦੀ ਨਹੀਂ ਭਰਾਵਾ, ਮੈਂ ਤੇ ਵੈਸੇ ਹੀ ਵੇਖਿਆ ਹੋ ਜਾਂਦਾ। ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਨਹੀਂ ਕਰਦਾ, ਕਿਉਂਕਿ ਉਹਦੀ ਵਜ੍ਹਾ ਪਤਾ ਕੀ ਆ, ਇਹਨਾਂ ਦੀ ਪਹਿਲੇ ਤੁਹਾਨੂੰ ਇਹ ਨਹੀਂ ਪਤਾ ਕਿ ਜੈ ਵਕੂਆ ਕਿਹੜੀ ਆ, ਡੈਥ ਕਿੱਥੇ ਹੋਈ ਆ, ਪਰਦਾਪੋਸ਼ੀ ਕਿੱਥੇ ਪਾਈ ਇਹਨਾਂ ਨੇ। ਇਹ ਝੀਲ ਸੈਫੁਲ ਮਲੂਕ ਤੇ ਮਰੇ। ਤੁਸੀਂ ਉਹ ਜਰਮਨ ਦੀ ਕਿਤਾਬ ਜ਼ਰੂਰ ਪੜ੍ਹਨੀ ਆ। ਠੀਕ ਹੈ, ਅਸੀਂ ਜਿਹੜੀ ਗੱਲ ਕਰਾਂਗੇ ਦਲਾਇਲ ਦੇ ਨਾਲ ਕਰਾਂਗੇ। ਤੁਸੀਂ ਨੈਟ ਤੋਂ ਗੂਗਲ ਤੋਂ ChatGPT ਨੂੰ ਪੁੱਛਿਓ ਵੀ ਜਿਹੜੀ ਮਿੱਠਾ ਗੱਲ ਕਰਨ ਸਹੀ ਕਰਨ ਡਿਆ, ਮਿੱਠਾ ਜੀ ਤੁਹਾਨੂੰ ਆਪ ਦੱਸੇਗੀ। ਜਿੱਦਾਂ ਹੀਰ ਰਾਂਝਾ ਹਰ ਜ਼ੁਬਾਨ 'ਚ ਨਾ, ਜਿੱਦਾਂ ਹੀਰ ਰਾਂਝਾ ਹਰ ਜ਼ੁਬਾਨ ਪੁੱਛ ਲੈਣਾ ਭਾਜੀ, ਠਹਿਰ ਜਰਾ। ਇਹਦੀ ਵੈਲੈਂਟਾਈਨ ਹਰ ਜ਼ੁਬਾਨ ਦੇ ਵਿੱਚ ਆ। वैलेंटाइंस डे की क्या हकीकत है और ये कब शुरू हुआ? ਥੱਲੇ ਲਿਖ ਦੋ ਪਰੋਪਰੇਟਰ ਮਿੱਠਾ। ਅਸੀਂ ਤਾਂ उन्होंने कहा जो मीठा कह रहा है ठीक कह रहा है। ਹਾਂਜੀ ਬਸ ਉਹ ਵਾਹ 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 ਯਾਰ, ਵਾਹ ਵਾਹ ਵਾਹ। ਮਾਫੀ ਚਾਹੀਦੀ वैलेंटाइंस ਆ। डे की हकीकत और तारीखी मुख्तसर और सादा अंदाज में वैलेंटाइंस डे की तारीख। वैलेंटाइन डे हर 14 फरवरी को मनाया जाता है। इसकी जड़ें कदीम रूम इटली से मिलती हैं। तकरीबन
सेंचुरी में सेनेट वैलेंटाइन्स कौन था? रवायत के मुताबिक एक ईसाई पादरी था जिसका नाम सेंट वैलेंटाइन्स था। कहा जाता है कि इस जमाने में रूमी बादशाह ने नौजवानों की शादी पर पाबंदी लगा दी थी। वैलेंटाइन ने छुपकर मोहब्बत करने वालों की शादियां करवाईं। पादरी सी ना, तो वो नकाट है। इस जुर्म में इसे कैद किया गया और बाद में 14 फरवरी को सजाए मौत दी गई। बाद में ईसाई दुनिया में इसे मोहब्बत की लामत के तौर पर याद किया जाने लगा। मौजूदा दौर में क्या है? आजकल वैलेंटाइंस डे मोहब्बत के इजहार का दिन समझा जाता है। लोग कार्ड, गिफ्ट्स, फूल देते हैं। ज़्यादातर ये मगरबी सकाफत वेस्टर्न कल्चर से फैला। हकीकत क्या है? तारीखी तौर पर एक ईसाई रिवायत प्लस रूमी दास्तान है। बाद में इसे कमर्शियल और सोशल त्यौहार बना दिया गया। असल तारीख मुकम्मल तौर पर साबित नहीं, कुछ चीज़ें रवायत और कहानियाँ हैं। हाँ जी, इनकी जो अफवाहें हैं वो भी वाजिया करो। शिगू को शुबाहत आ, लेकिन आलो जी, उन्हें क्या जी, मशहूर अफवाहें और हकीकत। वैलेंटाइन डे एक आशिक था जो लड़की के लिए मारा गया। हाँ, ये भी बड़ी लो जी। देखो जी, गांव का काम तुरना। हकीकत इस बात का कोई मजबूती तारीखी सबूत नहीं है। ज्यादा मुस्तनद रवायत के मुताबिक वो एक पादरी था, आशिक नहीं। अफवाह, वैलेंटाइन ने मरने से पहले जेलर की बेटी को लव लेटर लिखा था। ये भी झूठ। अच्छा, कहानी। हकीकत ये एक रोमानवी कहानी है। तारीखी सबूत कमजोर हैं। ज्यादातर माहिरीन इसे बाद में बनाई गई दास्तान मानते हैं। ज्यादातर माहिरीन वो कहते हैं कि आप ही बनाई है बाद कोई। अफवाह, वैलेंटाइन डे का ताल्लुक फाशी या शैतानी रस्मों से है। क्यों? अफवाह। हकीकत ये बराह रास्त शैतानी त्यौहार नहीं था, अलबत्ता इससे पहले रोमियो का एक त्यौहार लुपेरिया कह लिया था जिसमें कुछ गैर इखलाकी रस्में होती थी। बाद में ईसाइयों ने इस वक्त को बदलकर वैलेंटाइंस डे से जोड़ दिया। ये भी एक ख्याल है, यानी कुछ लोग इस वजह से इसे मशकूक समझते हैं। अफवाह ये है कि मेरी तबीयत खराब। वाह वाह। अफवाह ये थी कि मेरी तबीयत खराब है, लोगों ने पूछ पूछ के बीमार कर दिया। अफवाह ये दिन मुकम्मल तौर पर मगरब की साजिश है। हकीकत ये सीधी साजिश नहीं बल्कि पहले मजहबी और रिवायत थी, फिर रोमानवी त्यौहार बन गया, अब ज्यादातर कमर्शियल इवेंट बन चुका है कंपनियों की मार्केटिंग के लिए। अफवाह, पहले जमाने में सिर्फ शादीशुदा लोग मनाते थे। हकीकत नहीं, जदीद वैलेंटाइंस डे ज्यादातर बॉयफ्रेंड गर्लफ्रेंड कल्चर से जुड़े हैं। ये शक्ल बाद में नई बनी, शुरू में ऐसा नहीं था। खलासा हकीकत, असल में एक ईसाई तारीख शख्स से जुड़ी दिन कहानियों में काफ़ी मिलावट हो चुकी है। वही जी ने सब तो पहले दसी। आधा तारीख, आधा रोमांस, आधा बिजनेस। कुछ तारीख, कुछ रोमांस, कुछ बिजनेस। अगर आप चाहें तो मैं इस्लामी नुक्ता नज़र उलमा के यार इन्हों मैं अगे तो कही जाना वा, एक टाइम आएगा मैंने कहेगी अगों मेरे को कुछ नहीं रहा पीछे। ਇਹਨੂੰ ਇਹ ਪੁੱਛੋ ਫਿਰ ਝੀਲ ਸੈਫੁਲ ਮਲੂਕ ਤੇ ਕੀ ਲੈਣਾ ਸੀਗੇ? ਤਾਜੀ ਇਹ ਤਾਂ ਉਹਨਾਂ ਦਾ ਆਪਣਾ ਮਸਲਾ ਸੀ। ਅਣਗਿਣਤ ਕਹਾਣੀਆਂ ਬਣੀਆਂ ਨੇ ਮਿੱਠੇ। ਉਹ ਵੀ ਜਿਹੜਾ ਸੂਬਾ ਜਿੱਥੇ ਦੀ ਹੋਤੀ ਉੱਥੇ ਦੀ ਕਹਾਣੀ ਲੈਦਾ ਵਾ। ਤਾਂ ਜੀ ਬਰਾਦਰੀ ਕੀ ਸੀ ਪੁੱਛੇ ਨਹੀਂ, ਵੈਲੈਂਟਾਈਨ ਕੌਣ ਸੀਗਾ, ਜੱਟ ਸੀ ਕੌਣ ਸੀ, ਸਾਨੂੰ ਇਹ ਵੀ ਪਤਾ ਲੱਗੇ। ਇਹ ਉਧਰ ਦਾ ਉਧਰ ਦਾ ਕੀ ਹੈ? ਉਧਰ ਦਾ ਖੋਕਰ नहीं वैलेंटाइन डे कुछ ਨਹੀਂ, नहीं ਉਹ ਤੇ सही। ਅੰਗਰੇਜ਼ ਸੀ ਉਹਨਾਂ ਹੁਣ ਚ। ਮੈਂ ਇੱਕ ਹੋਰ ਕਿਤਾਬ ਪੜ੍ਹੀ ਆ। ਉਹ ਇਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਈਸਾਈ ਪਾਦਰੀ ਸੀ ਕੋਈ, ਜਿਹੜੇ ਲੋਕ ਮੁਹੱਬਤ ਦੀ ਸ਼ਾਦੀ ਕਰਦੇ ਸੀ ਨਾ ਉਹਨਾਂ ਦਾ ਨਿਕਾਹ ਕੋਈ ਨਹੀਂ ਸੀ ਪੜਾਉਂਦਾ। ਬਾਦਸ਼ਾਹ ਨੇ ਪਾਬੰਦੀ ਲਾਈ। ਠੀਕ ਆ, ਇਹ ਮੁਹੱਬਤ ਦੇ ਹੱਕ 'ਚ ਸੀ ਕਿ ਯਾਰ ਅਗਰ ਮੀਆਂ ਬੀਵੀ ਰਾਜ਼ੀ ਤੇ ਕੀ ਕਰੂਗਾ ਕਾਜ਼ੀ ਟਾਈਮ। ਹਾਂਜੀ, ਇਹਨੇ ਚੋਰੀ ਨਿਕਾਹ ਪੜਵਾਏ ਉਹਨਾਂ ਦੇ। ਜਦੋਂ ਫੜਿਆ ਗਿਆ ਗੈਰ ਕਾਨੂੰਨੀ ਤੇ 14 ਫਰਵਰੀ ਨੂੰ ਉਹਨੂੰ ਫਾਂਸੀ ਦਿੱਤੀ, ਤਾਂ ਜੀ ਜਾਂ ਉਹਨੂੰ ਕਤਲ ਕੀਤਾ ਜਾਂ ਉਹਨੂੰ ਜੋ ਵੀ ਸਜ਼ਾ ਦਿੱਤੀ। ਤੇ ਉਹਦੀ ਯਾਦ 'ਚ ਕਿ ਇਹਨੇ ਮੁਹੱਬਤ ਕਰਨ ਵਾਲਿਆਂ ਦਾ ਸਾਥ ਦਿੱਤਾ ਸੀ, ਉਹਦੀ ਵਜ੍ਹਾ ਤੋਂ ਇਹਨੇ ਜਾਨ ਦੇ ਦਿੱਤੀ। ਤੇ ਆ ਤੁਸੀਂ ਜਿਹੜੀ ਗੱਲ ਸੁਣੇ, ਪੋਲੈਂਡ ਦੀ ਕਿਤਾਬ ਆ, ਕਿਤਾਬ ਉਹ ਲਿਖਿਆ ਵਾ ਵੀ ਹੱਸ ਕੇ ਜ਼ਿੰਦਗੀ ਗੁਜ਼ਾਰ ਸੱਜਣਾ। ਮੈਂ ਉਹਦੇ ਵਿੱਚ ਪੜਿਆ, ਮੈਂ ਮੁਤਾਲਿਆ ਕਰਦਾ ਰਹਿਣਾ। ਇੱਕ ਮਾਂ ਸੀਗੀ, ਉਹਦੇ 2 ਬੇਟੇ ਸੀ। ਬੇਟੇ ਸੀ, ਸਹੀ ਗੱਲ। ਕਰਨ ਤੇ ਠਾਕਰ ਨੇ ਕੀਤੀ ਮਾਂ ਦੇ ਨਾਲ, ਉਹਦੇ ਪਿਓ ਨੂੰ ਮਾਰਤਾ ਤੇ ਮਾਂ ਜੀ ਹੁਣ ਇਕੱਲੇ ਰਹਿ ਗਏ। ਮਾਂ ਜੀ ਨਾਲ ਠਾਕਰ ਨੇ ਕੀਤੀ ਉਹਦੇ ਪਿਓ ਦੇ ਨਾਲ 2 ਨੰਬਰੀ ਮਾਂ ਉਹਦੀ। ਹਾਂ, ਆ ਕਲੀਅਰ ਕਰਨਾ। 2 ਨੰਬਰੀ ਠਾਕਰ ਨੇ ਬੁਲਾਇਆ ਉਹਨੂੰ ਹਵੇਲੀ ਪਿਆ ਜਾਣਾ। ਵੈਲੈਂਟਾਈਨ ਦੇ ਹਵੇਲੀ पे आ जाना। ਵੈਲੈਂਟਾਈਨ ਦੇ ਬੁੜੇ क्या है हवेली पे? हाँ जी। अच्छा, ਉੱਥੇ ਫੈਰ ਮਾਰਤਾ, ਸ਼ੇਰ ਛੱਡਤੇ, ਕੁੱਤੇ ਛੱਡਤੇ, ਨਿੱਕੀ ਨਿੱਕੀ ਵੋਟੀ ਕਰਤੀ ਵੈਲੈਂਟਾਈਨ ਦੇ ਫਾਦਰ ਸਾਹਿਬ ਦੀ। ਜ਼ਰੂਰ ਮਾਤਾ ਜੀ ਮਿਲਦੀ ਇਕੱਲੇ ਰਹਿ ਗਏ। ਇਹ ਤੁਹਾਡੀ ਤੀਸਰੀ ਰਾਏ ਆ। ਇਹ ਤੀਜੀ ਕਿਤਾਬ ਪੋਲੈਂਡ ਦੀ ਕਿਤਾਬ ਚ ਪੜਿਆ ਨਾ। ਪੋਲੈਂਡ ਦੀ ਕਿਤਾਬ। ਹੁਣ ਵੈਲੈਂਟਾਈਨ ਦੇ ਛੋਟੇ ਛੋਟੇ ਸੀਗੇ। ਮਾਤਾ ਹੁਣੀ ਉੱਥੋਂ ਲੈ ਕੇ ਨਿਕਲ ਗਏ ਕਿ ਵੀ ਠਾਕਰ ਨੇ ਇੱਥੇ ਵੀ ਬਦਲਾ ਲੈਣਾ ਵਾ।
ਉਹ ਲੈ ਕੇ ਨਾਲ ਦੇ ਪਿੰਡ ਆ ਕੇ ਉੱਥੇ ਦਾ ਠਾਕਰ ਵੀ ਪੈ ਗਿਆ। ਹਾਂ ਹੁਣ ਗੱਲ ਹੋ ਗਈ ਠਾਕਰੋ ਠਾਕਰੀ, ਕਾਲ ਚੱਲ ਗਈ ਨਾ। ਸਹੀ ਗੱਲ। ਉਹ ਠਾਕਰ ਨੇ ਕਿਹਾ ਤੁਸੀਂ ਉਧਰੋਂ ਰੱਦੇ ਹੋਏ, ਲਿਹਾਜ਼ਾ ਇੱਥੇ ਵੀ ਨਹੀਂ। ਉਹ ਠਾਕਰ ਨੇ ਦੋਨੋਂ ਹੀ ਮਾਰਤੇ। ਮਾਂ ਹੋ ਗਈ ਪਾਗਲ, ਮਾਂ ਜਾ ਕੇ ਲੋਕਾਂ ਨੇ ਕਹਿੰਦੀ ਮੇਰੇ ਵੈਲੈਂਟਾਈਨ ਡੇ ਆਏਗੇ, ਮੇਰੇ ਵੈਲੈਂਟਾਈਨ ਡੇ ਆਏਗੇ। ਇਹਨਾਂ ਦਾ ਪੁਨਰ ਜਨਮ ਹੋਇਆ ਵਾ। ਓਏ ਕਿਹੜਾ ਪੁਨਰ ਜਨਮ ਪੁਨਲ ਉਹ ਹੋਇਆ ਵਾ ਪੁਨਲ ਕਿਹੜਾ ਜਨਮ? ਪੁਨਰ ਜਨਮ। ਹਾਂਜੀ। ਉਹ ਜਿੱਦਣ ਪੈਦਾ ਹੋਇਆ ਪੁਨਰਲ ਜਦੋਂ ਕਿ ਪੁਰਨਲ? ਪੁਨਰ ਜਨਮ ਜਦੋਂ ਪੈਦਾ ਹੋਏ ਉਹਨਾਂ ਦੇ ਹੱਥ 'ਚ ਫੁੱਲ ਸੀਗੇ, ਇਹ ਵੀ ਦੱਸ ਨਾ। ਨਹੀਂ ਫੁੱਲ ਤੇ ਫਿਰ ਮਾਂ ਨੇ ਪੇਸ਼ ਕੀਤੇ ਨਾ, ਦੇਖਾ ਮੇਰੇ ਵੈਲੈਂਟਾਈਨ ਡੇ ਆ ਗਏ ਆ ਗਿਆ। ਸਹੀ ਗੱਲ। ਉਹਨੇ ਬੁੱਕੇ ਫੜੇ ਹੋਏ ਸੀ। ਤੇਰੀਆਂ ਰਾਏ ਵੱਧਦੀਆਂ ਜਾ ਰਹੀਆਂ ਨੇ ਉਸਤਾਦ ਜੀ, ਲੇਕਿਨ ਭੁੰਡਰਾਂ ਨੇ ਇਸ ਦਿਨ ਨੂੰ ਆਪਣੇ ਨਾਲ ਹਾਇਪ ਕੀਤਾ। ਭੁੰਡਰ ਸਹੀ ਗੱਲ ਹੈ। ਬਹਾਨਾ ਲੱਭਦੇ ਆ। ਉਹਨਾਂ ਨੇ ਸਿੱਧਾ ਕਰ ਲਿਆ ਆਪਣੇ ਕੰਮ ਵਾਸਤੇ। ਉਹਨੇ ਆਪਣਾ ਠੀਕ ਕਰ ਲਿਆ ਸਿਸਟਮ। ਉਹ ਹਰ ਕੋਈ ਵੀ ਸਿਆਣੇ ਕਹਿੰਦੇ ਨੇ ਝੂਠ ਜਿਹੜਾ ਹੁੰਦਾ ਨਾ, ਐਲਾਨ ਝੂਠ ਜਿਹੜਾ ਹੁੰਦਾ ਨਾ, ਤੂੰ ਆਪ ਹੀ ਝੂਠ ਯਾਨੀ ਕਿ ਇੱਕ ਬੋਲ ਦਿੱਤਾ ਕਿ ਯਾਰ ਇੱਕ ਚੀਜ਼ ਪਈ ਨਾ, ਲਾਈਕ ਯਾਰ ਮੋਟਰਸਾਈਕਲ ਹੁਣ ਮੰਗਣ ਵਾਲੇ ਆ ਰਹੇ ਨੇ, ਮੋਟਰਸਾਈਕਲ ਜਿਹੜਾ ਯਾਰ ਮੋਟਰਸਾਈਕਲ ਦੀ, ਯਾਰ ਮੇਰੀ ਨਹੀਂ ਗਈ, ਇੱਕ ਦੋਸਤ ਦੀ ਖੜੀ ਹੈ। ਦੂਸਰਾ ਹੈ ਯਾਰ ਮੋਟਰਸਾਈਕਲ ਚਾਹੀਦੀ, ਮੇਰੀ ਨਹੀਂ ਗਈ, ਇੱਕ ਦੋਸਤ ਦੀ ਖੜੀ ਹੈ। ਸਿਆਣੇ ਜਿਹੜੇ ਬੰਦੇ ਨੇ ਨਾ ਬਹੁਤ ਸਾਰੇ ਜਿਹੜੇ, ਉਹ ਕਹਿੰਦੇ ਝੂਠ ਨੂੰ ਜ਼ਿਆਦਾ ਬੋਲੀਏ ਨਾ ਤੇ ਉਹ ਆਪ ਨੂੰ ਵੀ ਸੱਚ ਲੱਗਣ ਲੱਗ ਪੈਂਦਾ। ਸੱਚ ਲੱਗਣ ਲੱਗ ਗਿਆ। ਲਿਹਾਜ਼ਾ ਇਹ ਰਿਆਜ਼ਤ ਨਹੀਂ ਹੁੰਦੀ ਹਾਂਜੀ ਹਾਂਜੀ। ਕਿਸੇ ਵੀ ਚੀਜ਼ ਦੀ। ਤੁਸੀਂ ਉਹ ਕਰੀ ਜਾਓ ਤਾਂ ਅਸਰ ਤੇ ਭਾਵੇਂ ਜੋ ਮਰਜ਼ੀ ਕਰੋ ਤੁਸੀਂ। ਝੂਠ ਹੈ ਨਾ, ਇੱਕ ਝੂਠ ਹੁੰਦਾ ਕਿ ਬੋਲੀ ਜਾਓ, ਇੱਕ ਟਾਈਮ ਆਏਗਾ ਤੁਹਾਨੂੰ ਸੱਚ ਲੱਗਣ ਲੱਗ ਪਏਗਾ। ਆਪ ਨੂੰ ਵੀ ਜਿਹੜਾ ਬੋਲ ਰਿਹਾ ਹੁਣ ਜਿਹੜਾ ਹਰ ਸਾਲ ਵੈਲੈਂਟਾਈਨ ਡੇ ਮਨਾਈ ਜਾ ਰਹੇ ਪਰ ਪਿੱਛੇ ਝੂਠ ਆ ਸੱਚ ਆ ਕਿਸੇ ਨੇ ਸ਼ੁਰੂ ਕੀਤਾ। ਹਰ ਸਾਲ ਉਹਦੇ 'ਚ ਇੰਨਾ ਇਜ਼ਾਫਾ ਹੋ ਰਿਹਾ, ਹਰ ਸਾਲ ਪ੍ਰੈਕਟੀਕਲੀ ਜਾ ਕੇ ਮਿਲਿਆ ਜਾ ਰਿਹਾ, ਫੁੱਲ ਦਿੱਤੇ ਜਾ ਰਹੇ ਨੇ, ਵਿਸ਼ ਕੀਤਾ ਜਾ ਰਿਹਾ, ਸਾਰਾ ਕੁਝ ਕੀਤਾ ਜਾ ਰਿਹਾ, ਉਹ ਪੁਖਤਾ ਹੋਈ ਜਾ ਰਿਹਾ। ਇੱਕ ਟਾਈਮ ਇਹ ਇਦਾਂ ਹੀ ਆ ਕਿ ਵੀ ਇਹ ਮਤਲਬ ਹੌਲੀ ਨੇ ਦਿਲ ਕਰੇ ਪਤਾ ਨਹੀਂ ਕੀ ਹੋ ਜਾਵੇ ਕੱਲ ਨੂੰ। ਸਹੀ ਗੱਲ। 10 ਸਾਲ 20 ਸਾਲ 30 ਸਾਲ 40 ਸਾਲ ਬਾਅਦ ਪਤਾ ਨਹੀਂ ਕਿੱਥੇ ਪਹੁੰਚ ਜਾਵੇ। ਤੁਹਾਡੇ ਹਿਸਾਬ ਨਾਲ ਕੀ ਚੀਜ਼ ਹੈ? ਮੇਰੇ ਹਿਸਾਬ ਨਾਲ ਮੈਂ ਦੱਸ ਤਾਂ ਦਿੱਤਾ, ਸਾਰੀ ਆ ਚੀਜ਼ ਚੈਟ ਜੀਪੀਟੀ ਨੇ ਦੱਸ ਦਿੱਤੀ। ਮੇਰੇ ਹਿਸਾਬ ਨਾਲ ਕੀ ਆ ਉਸਤਾਦ ਜੀ, ਚੈਟ ਜੀਪੀਟੀ ਵੀ 100% ਸੱਚ ਨਹੀਂ ਦੱਸਦੀ, ਲੇਕਿਨ 100% ਗਲਤ ਵੀ ਨਹੀਂ ਦੱਸਦੀ। ਹਲਕਾ ਜਿਹਾ ਨੁਕਤਾ ਰੱਖਦੀ ਵਿੱਚ। ਉਹ ਯਾਰ ਉਹ ਚੈਟ ਜੀਪੀਟੀ ਨੂੰ ਜੋ ਪੂਰੇ ਸਰਵਰ ਤੋਂ ਡਾਟਾ ਲੱਭਦਾ ਉਹਨੇ ਉਸ ਹਿਸਾਬ ਨਾਲ ਦੱਸਣਾ ਵਾ, ਜਿੱਥੋਂ ਲੱਭਾ ਉਹਨੂੰ। ਨਹੀਂ ਸਾਡੇ ਤੋਂ ਤੇਜ਼ ਸਾਰੇ ਚੈਟ ਜੀਪੀਟੀ। ਸਾਡੇ ਅਸੀਂ ਬਜ਼ੁਰਗਾਂ ਕੋਲ ਬੈਠੇ ਆ, ਬਜ਼ੁਰਗਾਂ ਦੀ ਮਾਰਾ ਖਾਧੀਆਂ, ਮੈਂ ਉਹਨਾਂ ਸਾਡੇ ਕੋਲ ਖਾਧੀਆਂ, ਅਸੀਂ ਉਹਨਾਂ ਕੋਲ ਖਾਧੀਆਂ। ਤੁਸੀਂ ਵੀ ਉਹਨਾਂ ਨੂੰ ਮਾਰਿਆ? ਸਮਝਾਉਣ ਨੂੰ ਕਹਿੰਦੇ ਆ ਵੀਰੇ। ਤਾਂ ਜੀ ਗੁਜ਼ਸ਼ਤਾ ਵੈਲੈਂਟਾਈਨ ਮਨਾ ਸਕਦੇ ਅਸੀਂ ਜਿਹੜੀ ਲੰਘ ਗਈ ਆ, ਮੇਰੇ ਰੇਂਜ ਨਹੀਂ। ਹੁਣ ਮੈਂ ਅਗਰ ਬੁੱਕੇ ਬਣਾਵਾਂ ਕੋਈ 15 16 ਕਿਹਦੇ ਵਾਸਤੇ? ਸਾਜੀ ਆਪਣੀ ਵਾਈਫ ਵਾਸਤੇ, ਲਓ ਲੈ ਲਓ ਬਾਜੀ ਵਾਸਤੇ ਮੇਰੀ ਗੱਲ ਸਾਜੀ ਲੈ ਕੇ ਜਾਵਾਂਗਾ ਉੱਥੇ, ਘਰੇ ਲੈ ਜਾਓ, ਐਕਸਾਈਟਡ ਹੋ ਜਾਏਗੀ, ਸ਼ੌਕਡ ਹੋ ਜਾਏਗੀ, ਸਰਪ੍ਰਾਈਜ਼। ਉਹ ਮਜ਼ੀਦ ਸਖਤ ਹੋਈ ਨਹੀਂ ਯਾਰ ਉਹ ਤੂੰ ਵੈਸੇ ਲੈ ਜਾ, ਕਿਸੇ ਦਿਨ ਲਾਜ਼ਮੀ ਵੀ ਉਸ ਦਿਨ ਹੀ ਲੈ ਕੇ ਜਾਣੇ। ਨਹੀਂ ਤਾਂ ਦੇਣ ਮੁਕਰਰ ਹੋਇਆ, ਪੂਰੀ ਦੁਨੀਆ ਦੇਣ ਦੀ, ਸਾਜੀ ਦੇ ਵਿੱਚ ਗਲਤ ਕੀ ਆ? ਪੂਰੀ ਦੁਨੀਆ ਨੂੰ ਡੱਕ ਤੂੰ ਤੇ ਚਵਲ ਕਿੱਦਾਂ ਡੱਕ ਲਵੇ। ਅੱਛਾ ਉਸਤਾਦ ਜੀ, ਮੈਂ ਥੋੜੀ ਸੀ ਇੱਥੇ ਡਿਸਕਸ਼ਨ ਰੋਸ਼ਨੀ ਪਾਉਣਾ ਚਾਹਾਂਗਾ। ਹਾਂ, ਰਾਤੀ ਮੈਂ ਬੱਚਿਆਂ ਨੂੰ ਲੈ ਗਿਆ ਪਾਰਕ ਦੇ ਵਿੱਚ, ਔਰ ਮੇਰੇ ਜ਼ਿਹਨ 'ਚ ਨਹੀਂ ਸੀ ਆਇਆ ਕਿ ਵੈਲੈਂਟਾਈਨ ਡੇ ਆ। ਮੈਂ ਤਾਂ ਸਮਝਿਆ ਪਾਰਕਬਾਜ਼ੀ ਖਤਮ ਹੋ ਗਈ ਆ, ਕੁਛ ਸਖਤੀ ਹੋਈ ਹੋਣੀ, ਜਿਹੜਾ ਪਹਿਲੇ ਸਟੂਡੈਂਟ ਲਾਈਫ ਚੱਲਦੀ ਸੀ ਨਾ, ਲੇਕਿਨ ਨਹੀਂ। ਔਰ ਹਲੇ ਉਸ ਤਰ੍ਹਾਂ ਹੀ ਚੱਲ ਰਿਹਾ। ਮੇਰੇ ਸਾਹਮਣੇ ਐ ਬੈਠੇ ਸੀ ਦਾਣੇ ਖਾ ਰਹੇ, ਮੈਂ ਤੇ ਮੇਰੀ ਮਿਸਿਸ, ਬੱਚੇ ਖੇਡ ਰਹੇ। ਸਾਹਮਣੇ 2 ਸਹੇਲੀਆਂ ਤੇ ਇੱਕ ਲੂਰਾ ਆ। ਉਹਨੇ ਸਹੇਲੀ ਨੂੰ ਅੱਖ ਕੀਤੀ, ਸਹੇਲੀ ਪਰੇ ਚਲੀ ਗਈ, ਮੈਂ ਤੇ ਲੱਗ ਗਿਆ ਤੇ ਉਹਨੂੰ ਇੰਜ ਕਰਕੇ 20 ਰੁਪਏ ਦਾ ਫੁੱਲ ਫੜਾ ਲਿਆ। ਨਾ ਰੋ ਵੀ ਰਿਹਾ। 20 ਰੁਪਏ ਵਾਲਾ? ਉਹ 20 ਰੁਪਏ ਉੱਥੇ ਵੇਚਦਾ ਵਾ। ਤੂੰ ਐਡਾ ਕਲੋਜ਼ ਜਾ ਕੇ ਜ਼ੂਮ ਕਰਕੇ ਉਹਨਾਂ ਦਾ ਮੇਰੇ ਸਾਹਮਣੇ ਦਾ ਅੱਖੀ ਵਾਕਿਆ ਵਾ। ਅੱਛਾ। ਫਿਰ ਮੈਂ ਚਲਾ ਤੇ ਉਹ ਬੱਚਾ ਫੁੱਲ ਵਾਲਾ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਭਾਜੀ ਵੈਲੈਂਟਾਈਨ ਡੇ ਆ। ਮੈਂ ਕਿਹਾ ਪੁੱਤ ਮੈਂ ਕਿਹੜਾ ਦੜਾ ਕੇ ਲਿਆ ਹਲਾਲ ਆ, ਤੂੰ ਮੇਰੇ ਕੋਲ 200 ਰੁਪਏ ਫੜ, ਤੂੰ ਇੰਜੋਏ ਕਰ। ਉਹਨੂੰ ਮੈਂ ਡੇਲੀ ਦੇ ਦਿੰਦਾ, ਕੋਈ ਰਸਾ ਵਾਲੀ। ਮੈਂ ਤਾਂ ਕੱਲ ਹਲੇ ਗੋਭੀ ਦਾ ਫੁੱਲ ਦਿੱਤਾ ਐਡਾ। ਹਾਂ ਹਲਾਲ ਅਸੀਂ ਕਦੋਂ ਦਿੱਲੀ ਤੂੰ ਦੇ ਗੋਭੀ ਦਾ ਫੁੱਲ ਲੈ ਕੇ ਨਾ ਗੋਲਿਆਂ ਵਾਲੇ ਉੱਤੇ ਉਹ ਪਵਾ ਲਿਆ ਕਰ, ਲਾਲ ਰੰਗ ਸਾਰਾ ਸੈਟਅਪ। ਇੱਕ ਗੱਲ ਨੋਟਿਸ ਕੀਤੀ ਸਾਜੀ, ਉਹਦੇ ਪਾਰਕ 'ਚ ਬਹਿ ਕੇ ਦਾਣੇ ਖਾਂਦੇ ਆ। ਅੱਛਾ ਪਾਰਕ 'ਚ ਵੀ ਦਾਣੇ ਖਾ ਰਹੇ? ਮੇਰੀ ਗੱਲ ਕਰੋ, ਬੱਚੇ ਨੂੰ ਲੈ ਕੇ ਗਿਆ ਜੀ। ਨਹੀਂ ਉਸਤਾਦ ਜੀ ਮੇਰੀ ਗੱਲ ਸੁਣ, ਇੱਕ ਮਿੰਟ ਠਹਿਰ ਜਾ। ਔਨ ਸਾਹਿਬ ਨੂੰ ਕਰਨੈਟੋ ਪਸੰਦ ਵਾ, ਉਹਨੂੰ ਮੈਂ ਲੈਤੀ। ਐ ਹੁਣ ਲਈ ਸੱਚੀ ਅੱਛਾ ਮੇਰੀ ਗੱਲ ਸੁਣ, ਮੈਂ ਆਪਣੇ ਬੱਚਿਆਂ ਵਾਸਤੇ ਕਹਾਂ ਝੂਠ ਬੋਲਾਂ? ਮਿਸ ਨੂੰ ਗੋਲ ਗੱਪੇ ਪਸੰਦ ਆ, ਉਹਨੂੰ ਗੋਲ ਗੱਪੇ ਆ ਜਾ ਕੇ 10 ਉਹਨਾਂ ਨੂੰ ਕੀ ਪਸੰਦ ਵਾ, ਆ ਕਾਲੇ ਚਣੇ ਨੂੰ ਭੁੱਲ ਗਿਆ। ਉਹ ਮੈਂ ਐ ਕਰਦਾ ਨਾਲ ਕਹਿੰਦਾ ਸੇਮ ਹੈ। ਉਹ ਹੀ ਯਾਨੀ ਕਿ ਤੂੰ ਗਿਆ ਤੇ ਪਾਰਕ 'ਚ ਬਹਿ ਕੇ ਹਾਈ ਉਹਨੂੰ ਛੋਲੇ ਭੁੱਜੇ ਲੈ ਤੇ, ਉਹਨੂੰ ਕੱਚੇ ਲੈ ਤੇ, ਉਹਨੂੰ ਕਾਲੇ ਲੈ ਤੇ, ਉਹਨੂੰ ਛੱਲੀਏ ਲੈ ਤੇ, ਉਹਨੂੰ ਆਬੂ ਲੈ ਤੇ, ਉਹਨੂੰ ਉਬਲੇ ਲੈ ਤੇ, ਨਹੀਂ ਹੁਣ ਤਲਮਾ ਖੋਲ ਲੈਂਦਾ। ਨਹੀਂ ਠੀਕ ਹੈ ਜੀ। 100 ਰੁਪਏ ਦੇ ਵਿੱਚ ਸਾਰੀ ਫੈਮਿਲੀ ਭੁਗਤਾ ਕੇ ਤੂੰ ਮੇਜ਼ੋ ਤੋਂ ਆਈਸਕ੍ਰੀਮ ਖਵਾਣੀ ਹੁੰਦੀ ਆ, ਸ਼ੇਖ ਦਾ 버ਗਰ ਖਾਣਾ ਹੁੰਦਾ ਵਾ, ਸ਼ੇਖ ਦਾ 버ਗਰ, ਫੌਕਨ ਨਾਈਫ ਦਾ ਪੀਜ਼ਾ, ਇਹ ਖਵਾ ਪਿਆ ਕੇ ਫੇਰ ਘਰ ਲੱਦ ਕੇ ਲੈ ਕੇ ਤੇ ਬੱਚਿਆਂ ਨੂੰ ਮੈਂ ਦੱਸਦਾ ਪਾਰਕਾਂ ਦਾ ਹਾਲ। ਵੱਲਾ ਝੂਠ ਬੋਲਾ ਮੈਂ ਏਦਾਂ ਦਾ ਹੋਈ ਮਾ ਝੂਲੇ ਤੇ ਗਿਆ, ਜਿਹੜੀ ਗੱਡੀ ਨਹੀਂ ਆਇਆ ਬੱਚਿਆਂ ਵਾਲੀ ਐ ਹੁੰਦੀ, ਮੈਂ ਕਿਹਾ ਯਾਰ ਬੱਚੇ ਨੂੰ ਬਿਠਾ, ਆਉ ਨੂੰ ਝੂਟੇ ਦੇ। ਉਹਦੇ ਬਿਲਕੁਲ ਬੈਕ ਤੇ ਲੂਰਾ ਬੈਠੇ, ਉੱਥੇ ਵੀ ਉਹੀ। ਅੱਜ ਪਾਰਕ ਨੂੰ ਹੋਇਆ ਕਿ ਮਾਹੌਲ ਹੀ ਹੋਰ ਹੋਇਆ।
ਬਾਅਦ ਚ ਮੇਰੇ ਅੱਛਾ ਤੂੰ ਐਡਾ ਚੂਚਾ ਕਿ ਤੂੰ ਰਾਤੀ ਚ ਲੱਗ ਰਿਹਾ ਕੱਲ ਕੀ ਦਿਨ ਸੀ? ਉਹੀ ਉਹੀ ਦਿਨ ਸੀਗਾ ਵੈਲੈਂਟਾਈਨ ਉਸਤਾਦ ਜੀ ਤੋਂ ਡੀ ਗਰਾਊਂਡ ਵਾਲਾ ਰੋਡ ਚੜਿਆ ਉਹ ਤਾਂ ਰਾਤ 12 ਵਜੇ ਹੋਇਆ। ਤੇ 12 ਵਜੇ ਹੀ ਲੈ ਕੇ ਗਿਆ। ਨਹੀਂ ਯਾਰ ਉਹ ਮੈਂ ਤਾਂ ਮਗਰੋਂ ਤੋਂ ਬਾਅਦ ਲੈ ਕੇ ਜਾਣਾ ਬੱਚੇ ਤੂੰ ਕਿਹੜੇ ਪਾਰਕ ਚ ਗਿਆ ਸੀ? ਡੀ ਗਰਾਊਂਡ ਜਾਂਦਾ ਉਹਨਾਂ ਨਾਲ ਡੀ ਗਰਾਊਂਡ ਵਾਲੇ ਪਾਰਕ ਚ ਬਹਿ ਕੇ ਵੀ ਤੂੰ ਉਹਨੂੰ ਛੋਲੇ ਉਹਨੂੰ ਭੁੱਜੇ ਉਹਨੂੰ। ਹਲੇ ਤੇ ਸ਼ੁਕਰ ਕਰੋ ਪਾਰਕ 'ਚ ਘਰੋਂ ਰੋਟੀ ਬਣ ਕੇ ਨਹੀਂ ਚਲਾ ਗਿਆ। ਹਾਂਜੀ ਉਹ ਅਲਾਉ ਨਹੀਂ ਬਹਾਨੇ ਦੇਖੇ ਘਰੋਂ ਬੰਦੂਕ ਲੈ ਗਿਆ ਪੁੱਤ ਭਾਈ ਪਾੜਦਾ ਕੱਲ 50 ਰੁਪਏ ਦੇ ਵਿੱਚ ਪਿਕਨਿਕ ਮਨਾ ਕੇ ਆਏ ਆਹੋ ਤੂੰ ਹਿਸਾਬ ਲਾ ਯਾਰ ਕਿ ਬੱਚੇ ਵੀ ਰੇੜੀ ਵਾਲੇ ਨੂੰ ਕਹਿੰਦਾ 10 ਰੁਪਏ ਦੇ ਆ ਦੇ 10 ਰੁਪਏ ਦੇ ਭੁੱਜੇ ਦੇ 10 ਰੁਪਏ ਦੇ ਆ ਗੋੜ ਵਾਲੇ ਦਾਣੇ ਦੇ ਉਸਤਾਦ ਜੀ ਹੁਣ ਤੇ ਬਹਿ ਕੇ ਤੇ ਮਜ਼ਾ ਕਰ ਰਿਹਾ। ਉਸਤਾਦ ਜੀ ਹੁਣ ਨਾ ਅਸੀਂ ਆਪਣਾ ਇੱਕ ਬੈਗ ਤਿਆਰ ਕੀਤਾ ਹੋਇਆ ਉਹਦੇ ਵਿੱਚ ਸ਼ੀਟ ਨਹੀਂ ਹੁੰਦੀ ਫੋਲਡ ਕਰਨ ਵਾਲੀ ਸ਼ੀਟ ਜੀ ਤੇ ਬੈਗ ਰੋਟੀ ਉਹ ਪਾਈ ਦੀ ਆ ਵਿੱਚ ਥੋੜੇ ਜਿਹੇ ਬਰਤਨ ਪਾਈਦੇ ਆ ਮੇਰੇ ਕੋਲ ਬੋਤਲ ਆ ਪਾਣੀ ਦੀ ਭਰ ਕੇ ਅਸੀਂ ਲਾਈਦਾ ਡੀ ਗਰਾਊਂਡ ਪਾਰਕ ਦੇ ਵਿੱਚ ਇੱਕ ਸੇਫ ਜਿਹਾ ਪਾਰਕ ਹੈਗਾ ਫੈਮਿਲੀ ਪਾਰਕ ਜਦੋਂ ਬੱਚ ਜਾਂਦਾ ਉੱਥੇ ਬਹਿ ਕੇ ਵੇਚ ਵੀ ਲੈਂਦਾ ਉਹ ਆਰਾਮ ਨਾਲ ਮਾਲਟੇ ਲੈਣੇ ਹੁੰਦੇ ਦਰਜਨ ਸਮੋਸੇ ਚਾਚੇ ਸਮੋਸੇ ਵਾਲੇ ਕੋਲੋਂ ਡੀ ਗਰਾਊਂਡ ਪਕੌੜੇ ਲੈਣੇ ਹੁੰਦੇ ਆ ਦਾਣੇ ਜ਼ਰੂਰੀ ਹੈ ਦਾਣੇ ਇੱਕ ਮੇਨ ਜੂਸ ਹੈਗਾ ਵਾ ਯਾਨੀ ਕਿ ਤੂੰ ਫੈਮਿਲੀ ਦੇ ਨਾਲ ਗਿਆ ਵਾ ਪਾਰਕ 'ਚ ਬਹਿ ਕੇ ਤੇ ਤੂੰ ਇੰਜੋਏ ਕਰ ਰਿਹਾ। ਫੈਮਿਲੀ 'ਚ ਕਿਹੜਾ 44 ਬੰਦੇ ਆ ਮੈਂ ਮੇਰੀ ਮਿਸਿਸ ਆ ਉਹੀ ਬੱਚੇ ਵੀ ਤੇ ਹੈਗੇ ਨਾ। ਅੰਮੀ ਕਹਿੰਦੀ ਤੁਸੀਂ ਜਾਓ ਬੱਚਿਆਂ ਨੂੰ ਤੂੰ ਦਾਣੇ ਖਵਾ ਰਿਹਾ ਬੱਚਿਆਂ ਨੂੰ ਤੂੰ ਪੀਜ਼ਾ ਖਵਾ ਰਿਹਾ ਬੱਚਿਆਂ ਨੂੰ ਯਾਨੀ ਇਦਾਂ ਦੀਆਂ ਚੀਜ਼ਾਂ ਖਵਾ ਰਿਹਾ ਬੱਚੇ ਉਹ ਖਾਂਦੇ ਪੀਜ਼ਾ ਮੇਦੋ ਦੀ ਆਈਸਕ੍ਰੀਮ ਸ਼ੇਖ ਦਾ 버ਗਰ ਮੈਂ ਖਾਣਾ ਵਾ ਚੜੇ ਬਰਗਰ ਆਈਸਕ੍ਰੀਮ ਯਾਨੀ ਬੱਚਿਆਂ ਦੀ ਇਹ ਤੂੰ ਸਿਹਤ ਦਾ ਉਹਨਾਂ ਦਾ ਹਿਸਾਬ ਕਿਤਾਬ ਕਰ। ਹੁਣ ਬੱਚੇ ਨੂੰ ਮਿਲ ਸੁਣੋ ਉਹਨੂੰ ਕਟਾ ਲਿਆ ਦਵਾਂ 1.5 ਕਿਲੋ ਹਾਂਜੀ ਲੈ ਦੇ ਨਹੀਂ ਖਾਂਦਾ ਉਹਨੂੰ ਆਰਗੈਨਿਕ ਚੀਜ਼ਾਂ ਲੈ ਕੇ ਦੇ ਆਰਗੈਨਿਕ ਉਹਨੂੰ ਖਾ ਲੈਂਦਾ ਵਾ ਸਾਗ ਖਵਾਇਆ ਉਹਨੂੰ ਪਰਸੋਂ ਸਾਜੀ ਕਾਲੂ ਨੂੰ ਪਤਾ ਹੀ ਨਹੀਂ ਵੈਲੈਂਟਾਈਨ ਡੇ ਕੀ ਹੁੰਦਾ। ਸਵੇਰ ਛੋਟੀ ਮੇਜ਼ ਤੇ ਆਲੂ ਚਨੇ ਲਾਏ ਆਪਣੀ ਮਸ਼ੂਕ ਨੂੰ ਫੁੱਲ ਦੇਣ ਗਿਆ ਤੇ ਵਾਪਸ ਆ ਗਿਆ ਮੈਂ ਕਿਹਾ ਫੁੱਲ ਤੱਕ ਨਾ ਉਹਦੇ ਕੋਲ ਢੇਰ ਲੱਗਾ ਪਿਆ ਅੱਛਾ ਉਸਤਾਦ ਜੀ ਮੈਂ ਹਰੀਸਾਂ ਖਵਾਇਆ ਪਿਛਲੇ ਦਿਨ ਹਰੀਸਾਂ ਹਰੀਸਾ ਨਹੀਂ ਹਰੀਸਾ ਹਰੀਸਾਂ ਨਹੀਂ ਹਰੀਸਾ ਖਲਾਇਆ ਉਸਤਾਦ ਜੀ ਮੈਂ ਰੀਜਾ ਨਾਲ ਖਾਦਾ ਕਿੱਥੋਂ? ਉਸਤਾਦ ਜੀ ਮੈਂ ਉੱਥੋਂ ਲੈ ਗਿਆ ਆਪਣਾ ਸ਼ਾਦੀ ਹਾਲ ਚ ਵਧਿਆ ਸੀ ਨਹੀਂ ਸ਼ਾਦੀ ਆ ਜੀ ਅੰਦਰ ਨੂੰ ਨਹੀਂ ਸੜਕ ਜਾਂਦੀ ਉਸਤਾਦ ਜੀ ਸਲੀਮੀ ਚੌਕ ਅੰਦਰ ਨੂੰ ਤੇ ਸਾਰੀ ਸੜਕ ਅੰਦਰ ਨੂੰ ਜਾਂਦੀ ਸਾਰੇ ਸੜਕ ਐਸੀ ਬੜੀ ਉੱਤੇ ਨੂੰ ਜਾਂਦੀ ਦੁਨੀਆ ਦੀ ਹਰ ਸੜਕ ਅੰਦਰ ਨੂੰ ਜਾਂਦੀ। ਯਾਰ ਕੋਣ ਨੂਰ ਵਾਲੀ ਸੜਕ ਜਿੱਥੋਂ ਤੂੰ ਮੁੜਦਾ ਓਏ ਹਰੀਸਾ ਮੈਂ ਫੈਸਲਾਬਾਦ ਤੇ ਮੈਨੂੰ ਹੈ ਹੀ ਨਹੀਂ ਕਿ ਨਹੀਂ ਹੈਗਾ ਬਸ ਉਸਤਾਦ ਜੀ ਮੈਂ ਤੁਹਾਨੂੰ ਖਵਾਉਂਦਾ ਨਾਲ ਚੱਲੋ ਲਾਹੌਰ ਗਵਾਲ ਮੰਡੀ ਤੋਂ ਇਲਾਵਾ ਕਿਤੇ ਮਜ਼ਾ ਨਹੀਂ ਹੈਗਾ। ਨੋਨੀ ਜੀ ਤੁਹਾਨੂੰ ਮੈਂ ਹਰੀਸਾ ਖਵਾਉਣਾ ਮੈਂ ਇੱਥੇ ਰੁਪਿਆ 10,000 ਰੁਪਏ ਛੱਤ ਲੱਗ ਉਹ ਪਹਿਲੇ ਭੈੜਾ ਭਰਾ ਉਹਦਾ ਹੜੀਸਾ ਦੇ ਜਦੋਂ ਖਾ ਗਿਆ ਨਾ ਤੂੰ ਤਾਂ ਛੋਟੀ ਭੈਣ ਦਾ ਹਰੀਸਾ ਖਾ ਗਿਆ। ਸਾਜੀ ਹਰੀਸਾ ਖਾ ਕੇ ਨਾਲ ਸੋਹਣੀ ਗੱਚਕ ਖਾਦੀ ਬਾਅਦ ਚੋਂ 5-5 ਰੁਪਏ ਵਾਲੀ ਬਹੁਤ ਸੋਹਣੀ ਗੱਚਕ ਸਾਜੀ ਉਸਤਾਦ ਜੀ ਵੈਲੈਂਟਾਈਨ ਡੇ ਤੇ ਭਾਈ ਮਿੱਠਾ ਆਪਣੀ ਮਸ਼ੂਕ ਨੂੰ ਲੈ ਗਿਆ ਤੇ ਪਾਰਕ ਦਾ ਗਨਮੈਨ ਕਹਿੰਦਾ ਕੁੜੀਏ ਤੇਰਾ 8ਵਾਂ ਗੇੜਾ ਹੀ ਅਸੀਂ ਭਾਜੀ ਦਾਲ ਖਾਏ ਆ ਉਹ ਜਿਹੜੀ ਇੱਕ ਮਸ਼ਹੂਰ ਦਾਲ ਜਿਹਦਾ ਅਸੀਂ ਜ਼ਿਕਰ ਕਰ ਰਹੇ ਸਾਂ ਅਸੀਂ ਖਾਏ ਆ ਮੈਂ ਤੇ ਲਾਈ ਬੁਰਕੀ 1-2 ਮਿੱਠੇ ਨੇ ਤੇ ਬਿਲਕੁਲ ਹੀ 1-2 ਫਿਰ ਸਾਡੇ 'ਚ ਇੱਕ ਐਸਾ ਕਰੈਕਟਰ ਆ ਜਿਹੜਾ ਬੁੱਸੇ ਸਾਲਣ ਵੀ ਖਾ ਜਾਂਦਾ ਉਹ ਹੈ ਜਨਾਬ ਕਾਲੂ ਠੀਕ ਹੈ ਜੀ ਕਾਲੂ ਸਾਹਿਬ ਫਿਰ ਸਾਰਿਆਂ ਦੀ ਕਾਲੂ ਨੇ ਦਾਲ ਖਾਧੀ ਹਾਏ 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 ਉਸ ਤੋਂ ਬਾਅਦ ਫਿਰ ਮੈਂ ਚਿਕਨ ਮੰਗਵਾਇਆ ਹਾਏ ਦੇਸੀ ਚਿਕਨ ਆਹਾ ਤੇ ਇੰਜ ਲੱਗੇ ਕਿ ਵਿੱਚ ਨਾ ਗੁੜ ਪਾਇਆ ਵਾ ਚੀਨੀ ਮਿੱਠਾ ਯਾਰ ਇੱਕ ਪਲੇਟ 'ਚ ਮੁੱਠ ਚੀਨੀ ਦੀ ਸੀਗੀ ਪੂਰੀ ਹਾਂ ਯਾਨੀ ਕਿ ਤੂੰ ਲਾ ਲਾ ਕਿ ਇੱਕ ਜੈਨੂਇਨ ਇਦਾਂ ਸੀ ਕਿ ਇੱਕ ਅਗਰ ਤੁਸੀਂ ਚਿਕਨ ਕੋਰਮੇ ਦੀ ਪਲੇਟ ਦੇ ਵਿੱਚ ਨਾ 1 ਤੋਂ 1.25 ਚਮਚੀ ਚੀਨੀ ਦੀ ਪਾ ਕੇ ਹੱਲ ਕਰ ਲਓ। ਅੱਛਾ ਇਹ ਸੀਨ ਸੀ ਇੰਨਾ ਮਿੱਠਾ ਸਾਲਨ ਔਰ ਸੁਰਖ ਕਿੰਨਾ ਸੀ ਜਿਵੇਂ ਰੂਹ ਅਫਜ਼ਾ ਰੋੜਿਆ ਵਿੱਚ ਅੱਛਾ ਠੀਕ ਹੈ ਉਹ ਟਮਾਟਰਾਂ ਦੀ ਵਜ੍ਹਾ ਤੋਂ ਟਮਾਟਰ ਇੰਨੇ ਪੈ ਗਏ ਵੀ ਉਹ ਮਿੱਠਾ ਹੋ ਗਿਆ। ਮਿੱਠਾ ਹੋ ਗਿਆ ਆਫਤਾਬ ਇਕਬਾਲ ਸਾਹਿਬ ਤੁਹਾਡੇ ਸ਼ੋਅ 'ਚ ਬੜੀ ਤਾਰੀਫ ਸੁਣੀ ਸੀ ਨੈਕਸਟ ਤੁਸੀਂ ਕਿਹਾ ਨਾ ਆਪਣੇ ਕਿਸੇ ਸ਼ੋਅ 'ਚ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤੁਹਾਨੂੰ ਦੱਸਦਾ ਸਾਜੀ ਸ਼ਾਇਦ ਉਦੋਂ ਸਹੀ ਪੱਕੀ ਹੋਈ ਜਦੋਂ ਖਾ ਕੇ ਆਏ ਉਹ ਆਫਤਾਬ ਸਾਹਿਬ ਨੇ ਫਿਰ ਕਿਤੇ ਛੋਟੇ ਹੁੰਦੇ ਖਾਧੀ ਆ ਔਰ ਦਾਲ ਵੀ ਇਹ ਘਰੋਂ ਲਗਾਏ ਹੋਣੇ ਮੈਨੂੰ ਪੱਕੀ ਗੱਲ ਆ ਇਹਨਾਂ ਨੇ ਸਿਰਫ ਉੱਥੇ ਬਹਿ ਕੇ ਖਾਧੀ ਹੈ ਉਹਨੇ ਕਿਤੋਂ ਖਾ ਕੇ ਆਇਆ ਤੇ ਨਾ ਉਹਨੂੰ ਤਾਂ ਲਾਤਾ ਵਾ ਹਾਂ ਸਾਜੀ ਮੈਂ ਤੇ 4 ਪਲੇਟਾਂ ਖਾ ਗਿਆ ਮੈਨੂੰ ਤਾਂ ਚੰਗੀ ਲੱਗੀ ਉਹ ਉਹ ਭਰਾਵਾ ਤੈਨੂੰ ਤਾਂ 4 ਦਿਨ ਪੁਰਾਣੀ ਉਸਤਾਦ ਜੀ ਦੀ ਉੱਥੇ ਫਿਸ਼ ਮੱਛੀ ਲੱਗੀ ਸੀਗੀ ਜਿਹੜੀ ਪਈ ਖਰਾਬ ਹੋਣੀ ਪਰਸੋਂ ਮੈਂ ਚਿਕਨ ਪਕਾਇਆ ਆਹਾ ਮੈਂ ਉਸਤਾਦ ਚੇਂਜ ਕੀਤਾ ਥੋੜਾ ਓਏ ਇੱਕ ਵਿਚਾਰੀ ਮੁਹਤਰਮਾ ਨੂੰ ਮੈਂ ਉਸਤਾਦ ਜੀ ਆਪਣਾ ਮੰਨ ਕੇ ਨਾ ਉਹ ਪਕਾ ਰਹੀ ਸੀ ਵਾਈਟ ਕੋਰਮਾ ਮੈਂ ਕਿਹਾ ਥੋੜਾ ਚੇਂਜ ਮਾਰੋ ਮੈਂ ਬਾਬਾ ਜੀ ਸੇਮ ਟੂ ਸੇਮ ਜਿੱਦਾਂ ਉਹਨੇ ਕਿਹਾ ਦਹੀਂ ਪਾਉਣੀ ਇਦਾਂ ਕੀਤਾ ਉਸ ਤੋਂ ਬਾਅਦ ਉਹਦਾ ਜ਼ਮੀਨ ਤੇ ਮੇਰਾ ਅਸਮਾਨ ਜਦੋਂ ਫਾਈਨਲ ਮੈਂ ਬਣਾ ਲਿਆ ਨਾ ਉਹ ਕੁਛ ਤੇ ਮੈਂ ਕੁਛ ਹੈ ਉਹਦਾ ਅੱਛਾ ਕਿ ਤੁਹਾਡਾ
ਮੇਰਾ ਤਾਂ ਨਹੀਂ ਸੀ ਲੇਕਿਨ ਉਹਦਾ ਵੀ ਨਹੀਂ ਹੋਣਾ, ਮੈਂ ਹਿਸਾਬ ਲਾਇਆ। ਮੈਂ ਹਿਸਾਬ ਲਾ ਲਿਆ। ਆਹੋ ਜਿੱਦਾਂ ਪਕਾਇਆ ਵਾ। ਮੈਂ ਮਾਜ਼ਰਤ ਕੀਤੀ ਆਪਣੇ ਪਹਿਲੇ ਉਸਤਾਦ ਕੋ, ਉਸਤਾਦ ਜੀ ਮਾਜ਼ਰਤ, ਮੈਂ ਭਟਕ ਗਿਆ ਮੈਂ ਭਟਕ ਗਿਆ था। ਆਹੋ ਮਾਜ਼ਰ ਉਸਤਾਦ ਜੀ, ਮੈਂ ਜ਼ਰਾ ਸ਼ਹਿਰ ਗਿਆ ਸੀ। मैं भटक गया था जनाब जी। मैं फिर ना फिर मंगाया किलो मुर्गा। फिर मैं अपने उस्ताद हुणां दा एक चैनल ते देखिया, उस्ताद हुणी एक शोरबे वाला यानी थोड़ा गाढ़ा टैप शोरबे वाला ना आलू चिकन बनाया उन्होंने देगी। ਉਹਦੀ मैं रेसिपी ਕੱਢ ਕੇ ਤੇ मैं जनाब जी अच्छा ਉਹ ਜਿਹੜਾ ਮੈਂ ਪਹਿਲਾਂ ਪੜਿਆ ਪਹਿਲੇ ਦਿਨ ਵੀ ਉਸਤਾਦ ਜੀ ਮੈਂ ਬੁਰਕੀ ਨਹੀਂ ਲਾ ਸਕਿਆ ਤੇ ਸਵੇਰ ਨੂੰ ਮੈਂ ਆਇਆ ਤੇ ਮੈਂ ਕਿਹਾ ਇੱਥੇ ਚਿਕਨ ਸੀ ਰਾਤੀ ਮੈਂ ਬਣਾਇਆ, ਕਹਿੰਦੇ ਜੋ ਕਾਲੂ ਸਾਹਿਬ। ਉਸਤਾਦ ਜੀ ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ, ਕਾਲੂ ਨੂੰ ਕੋਈ ਗਰਜ਼ ਨਹੀਂ ਕਿ ਇਹ ਕੀ ਆ ਕਿੱਦਾਂ ਦਾ ਵਾ ਪਰ ਕਿਉਂ ਆ? ਤੇ ਕੀ ਉਸਤਾਦ ਜੀ ਨੂੰ ਡਾਕਟਰਾਂ ਨੇ ਕਿਹਾ ਵਾ ਤੂੰ ਸਹੀ ਬਣਿਆ ਵਾ, ਬੁੱਸਿਆ ਵਾ, ਉੱਤੇ ਉੱਲੀ ਲੱਗੀ ਆ, ਪੇਟ ਇਹ ਭਰਦਾ। ਕਿਸੇ ਨੇ ਬਿਲਕੁਲ ਜਿੱਥੇ ਭਾਂਡੇ ਧੁੱਪਦੇ ਉਹਦੇ ਨਾਲ ਰੱਖਿਆ ਦਾ ਮਤਲਬ ਇਹ ਸਿੱਟਣਾ ਵਾ। ਸਿੱਟਣਾ ਵਾ। ਕਾਲੂ ਸਾਹਿਬ ਇੰਜ ਸਾਫ਼ ਕਰਦੇ ਨੇ ਹਾਂਡੀ। ਬਿੱਲੀ ਵਾਲਾ ਸਾਲਣ ਖਾ ਗਿਆ ਵੀ ਬਿੱਲੀ ਨੇ ਮੂੰਹ ਮਾਰਿਆ ਵਾ। ਬਿੱਲੀ ਨਹੀਂ ਖਾਂਦੀ। ਉਸਤਾਦ ਜੀ ਇਹ ਨਵਾਂ ਸਾਲਣ ਤਾਜ਼ਾ ਖਾਏਗਾ ਤੇ ਦਾਣੇ ਬਣ ਜਾਂਦੇ ਆ। ਉਸ ਤੋਂ ਬਾਅਦ ਅਗਲੇ ਦਿਨ ਫਿਰ ਮੈਂ ਜਨਾਬ ਜੀ ਆਲੂ ਉਹ ਜਿਹੜਾ ਤੁਸੀਂ ਹੁਣ ਖਾਦਾ ਹਾਏ ਆਹਾ ਉਸਤਾਦ ਜੀ ਬਿਹਤਰ ਸੀ। ਉਸਤਾਦ ਹੁਣਾਂ ਦੇ ਆਪਣੇ ਦੀ ਕਾਪੀ ਆਹਾ ਉਹ ਮੈਂ ਕੀਤੀ ਤੇ ਸੁਭਾਨ ਅੱਲਾ ਬਣਿਆ ਉਹ। ਕਾਲੂ ਦੀ ਜ਼ਿੰਦਗੀ ਚ ਡਿਕਸ਼ਨਰੀ ਦੇ ਵਿੱਚ ਐਕਸਪਾਇਰ ਦਾ ਲਫ਼ਜ਼ ਨਹੀਂ ਹੈ। ਨਹੀਂ ਹੈ ਪਾ ਨਹੀਂ ਹੈਗਾ, ਨਹੀਂ ਹੈ ਉਸਤਾਦ। ਸਹੀ ਗੱਲ। ਉਸਤਾਦ ਜੀ ਜੈਨੂਇਨ ਵਾਕਿਆ ਮੈਂ 20 ਵਾਰੀ ਦੱਸਿਆ। ਮੈਂ ਸਾਲਨ ਸੁਣ ਕੇ ਗਿਆ ਤੇ ਗੁੱਸਾ ਮੈਂ ਇਦਾਂ ਹੀ ਰੱਖ ਕੇ ਆ ਗਿਆ ਬਾਹਰ ਤੇ ਕਾਲੂ ਉਹਨਾਂ ਬੁਰਕੀਆਂ ਲਾਉਣ ਡਿਆ। ਹਾਂਜੀ ਉਹ ਮੈਂ ਕਿਹਾ ਕਾਲੂ ਸਾਲਨ ਗੁੱਸਾ ਹੀ ਕਹਿੰਦਾ ਪਤਾ ਵਾ ਮੈਨੂੰ ਯਾਰ। ਇਹਦੇ ਸਾਜੀ ਰਿਤਕ ਦਾ ਤੇ ਵਿਆਹ ਤੂੰ ਕੀ ਨਹੀਂ ਸਮਝਦਾ ਮੈਨੂੰ ਨਹੀਂ ਹਾਂਜੀ ਪਕੜੋ, ਇਹਦੀ ਰਿਤਕ ਦਾ ਵਿਆਹ ਇੱਥੇ ਨਹੀਂ ਹੋਣਾ ਚਾਹੀਦਾ। ਤਾਜ਼ਾ ਹੀ ਖਾ ਲਿਆ ਕਰ। ਤੁਹਾਡੀ ਤਬੀਅਤ ਕਿਉਂ ਮੱਠੀ ਠੱਠੀ ਰਹਿੰਦੀ ਹੈ? ਇਸ ਵਜ੍ਹਾ ਤੋਂ ਆਹ ਤੁਸੀਂ ਸੈੱਟ ਹੋ ਗਏ ਆ ਗਏ ਨਾ ਪੈਰਾਂ ਤੇ। ਰਿਤਕ ਦਾ ਵਿਆਹ ਖਤਮ ਹੋ ਗਿਆ ਵਾ ਉਸਤਾਦ ਜੀ, ਉਸਤਾਦ ਜੀ ਟੈਨਸ਼ਨ ਨਾ ਲਵੋ ਤੁਸੀਂ। ਸਲਮਾਨ ਚਾਵਲ ਆਇਆ, ਸਲਮਾਨ ਨੇ ਚਮਚੀ ਮੂੰਹ ਚ ਪਾ ਕੇ ਥੱਲੇ ਸੁੱਟੀ ਆ। ਮੈਨੂੰ ਚੈੱਕ ਕਰਾਇਆ, ਮੈਂ ਚਮਚੀ ਮੂੰਹ ਚ ਪਾ ਕੇ ਥੱਲੇ ਸੁੱਟੀ। ਮਰਦੇ ਮੁਜਾਹਦ ਦੇ ਮੈਂ ਸਦਕੇ ਜਾਵਾਂ ਯਾਰ, ਇਹਨਾਂ ਥੱਲੇ ਵਾਲੀ ਵੀ ਖਾ ਲਈ। ਉਹ ਤਾਜ਼ੀਆਂ ਤੇ ਖਾਣੀਆਂ ਸੀਗੀਆਂ ਨੇ। ਜਿਹੜਾ ਦੁੱਧ ਫੁੱਟਿਆ ਪਰਸੋਂ ਨੋਨੀ ਉਹਦੀ ਹਾਂਜੀ। ਕੈਸਾ ਖੋਇਆ ਬਣਾ ਖਾਦਾ, ਖੋਇਆ ਬਣਾਇਆ ਸਾਜੀ ਯਾਰ ਉਹਨੇ। ਇਹ ਸਾਡੇ ਦਫ਼ਤਰ ਦੀ ਗਿੱਦ ਆ। ਕਿੱਦਾਂ ਇਹ ਸਮਝ ਆਈ ਗੱਲ ਦੀ? ਇਹ ਗੇਦੀ ਵੀ ਖਾ ਜਾਂਦਾ ਵਾ। ਨਹੀਂ 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 ਉਹ ਵਾਲਾ ਹਾਏ ਉਹਨੂੰ ਕੀ ਕਹਿੰਦੇ ਨੇ ਪਰਿੰਦੇ ਨੂੰ ਕੁਝ ਗੇਦੀ ਕਹਿੰਦੇ ਆ। ਉਹ ਅੱਲਾ ਮੀਆਂ ਨੇ ਪੈਦਾ ਕੀਤਾ ਵਾ ਜੰਗਲ ਦੀ ਸਫਾਈ ਕਰਨ ਲਈ। ਕਿਤੇ ਕੋਈ ਜਾਨਵਰ ਸ਼ੇਰ ਖਾ ਗਏ, ਬਾਕੀ ਸ਼ੇਰ ਸਾਹਿਬ ਵਿੱਚ ਹੀ ਛੱਡ ਗਏ ਨੇ। ਹਾਂ ਠੀਕ ਆ ਜੀ, ਕਿਤੇ ਕੋਈ ਨਿਜ਼ਾਮ ਡਿੱਗ ਪਿਆ, ਕਿਤੇ ਕੋਈ ਕਿਸੇ ਦਾ ਮਿਹਦਾ ਪਿਆ ਜਾਨਵਰ ਦਾ, ਉਹ ਕਰੈਕਟਰ ਪੂਰਾ ਜੰਗਲ ਸਾਫ਼ ਕਰਦਾ। ਹਾਂਜੀ ਹਾਂਜੀ ਉਹ ਜੰਗਲ ਦਾ ਵੈਪਰ ਆ। ਉਹ ਗਿੱਧ ਹਰ ਸ਼ੈ ਖਾ ਜਾਂਦਾ, ਉਹ ਨਹੀਂ ਦੇਖਦਾ ਮੁਰਦਾਰ ਵੀ ਖਾ ਜਾਂਦਾ। ਹੁਣ ਇਹ ਵੀ ਖਾ ਜਾਂਦਾ ਮੁਰਦਾਰ ਪਿਆ ਰਵੇ, ਤੂੰ ਦੇਖਦਾ ਉਸਦੀ ਕੁਦਰਤ ਚੈੱਕ ਕਰ। ਹਾਂਜੀ ਯਾਨੀ ਤੂੰ ਇਹ ਚੈੱਕ ਕਰ ਵੀ ਇਤਫਾਕ ਕੈਸਾ ਵਾ। ਆਹਾ ਹੈਨਾ ਇਤਫਾਕ ਹੀ ਆ ਦੁਨੀਆ ਦੇ ਸਾਰੇ ਇਤਫਾਕ ਹੈ। ਇਤਫਾਕਣ ਹੀ ਦੁਨੀਆ ਬਣ ਗਈ, ਇਤਫਾਕਣ ਹੀ ਨੱਕ ਦੇ ਵਾਲ ਆ ਗਏ, ਇਤਫਾਕਣ ਹੀ ਤਲੀ ਇਦਾਂ ਹੋ ਗਈ, ਆ ਹੋਰ ਹੋ ਗਈ ਤਲੀ ਇਦਾਂ ਹੋ ਗਈ, ਇਤਫਾਕਣ ਹੀ ਸਾਰਾ ਕੁਝ ਹੋ ਗਿਆ ਦੁਨੀਆ ਤੇ। ਓਏ ਹੋਏ ਹੋਏ। ਇਹ ਵੀ ਇਤਫਾਕ ਆ ਕਿ ਇਤਫਾਕਨ ਨੇ ਸੋਚਿਆ ਕਿ ਜੰਗਲ ਦੇ ਵਿੱਚ ਅਗਰ ਕੋਈ ਮੁਰਦਾਰ ਆ, ਕੋਈ ਮੁਰਦਾ ਵੈਸੇ ਜਾਨਵਰ ਮਰ ਗਿਆ, ਉਹ ਪਿਆ ਪਿਆ ਬੋ ਮਾਰੇਗਾ, ਮੱਖੀਆਂ ਇਹ ਉਹ। ਇੱਕ ਇਤਫਾਕਨ ਹੀ ਇੱਕ ਐਸਾ ਵੀ ਪਰਿੰਦਾ ਬਣ ਗਿਆ ਜਿਹੜਾ ਉਹ ਸਾਰੇ ਨੂੰ ਖਾਂਦਾ ਔਰ ਉਹਦਾ ਮਿਹਦਾ ਡਾਈਜੈਸਟ ਕਰਦਾ ਉਹਨੂੰ। ਹਾਂਜੀ ਵਾਹ ਵਾਹ। ਇਹ ਇੱਕ ਐਸੀ ਗੱਲ ਆ ਉਹਦੀ, ਉਹ ਜਿਹੜਾ ਪਰਿੰਦਾ ਬਣਿਆ ਉਹਦੇ ਅੰਦਰ ਜਿਹੜਾ ਉਹਦੇ ਮਿਹਦੇ ਦਾ ਸਿਸਟਮ ਆ ਉਹ ਬਣਿਆ ਹੀ ਇਦਾਂ ਦਾ ਕਿ ਮੁਰਦਾਰ ਵੀ ਖਾ ਜਾਵੇ, ਉਹ ਗੰਦਾ ਗੋਸ਼ਤ ਵੀ ਖਾ ਜਾਵੇ, ਜੋ ਮਰਜ਼ੀ ਖਾ ਜਾਵੇ, ਉਹ ਹਜ਼ਮ ਕਰ ਲੈਂਦਾ। ਬਸ ਫਿਰ ਇਹ ਵੀ ਮਕਵਾਣੇ ਦੀ ਗੇਦ ਵਾ। ਇਹ ਸਾਡੇ ਦਫ਼ਤਰ ਦੀ ਗਿੱਦ ਆ, ਪੂਰੇ ਇਲਾਕੇ ਦੀ। ਹਰ ਸ਼ੈ ਖਾ ਜਾਂਦਾ ਹੈ। ਉਸਤਾਦ ਜੀ ਨੇ ਮਰਦਾਰ ਵੀ ਖਾਂਦਾ। ਉਹਨੂੰ ਪੁੱਛੋ ਜਿਹੜਾ ਮੀਆਂ ਵਾਲੀ ਦਾ ਭਤੀਜਾ ਫੌਤ ਹੋਇਆ ਸੀ, ਨਹੀਂ ਖਾਦਾ, ਅੱਧਾ ਖਾ ਗਿਆ ਹੈ। ਉਹਦਾ ਤਾੜਾ ਇੰਨਾ ਦਫਨਾਇਆ ਵਿਚਾਰੇ ਦਾ। ਚੀਜ਼ ਖਾ ਜਾਂਦਾ, ਪੱਕੀ ਹੋਵੇ ਜਿੱਦਾਂ ਦੀ ਮਰਜ਼ੀ ਪੱਕੀ ਹੋਵੇ। ਅੱਛਾ ਚਾਵਲ ਦਾ ਪੂਰਾ ਪੁਰਾਣੇ ਤੋਂ ਪੁਰਾਣਾ 50 ਸਾਲਾਂ ਖਾ ਕੇ ਹੋਊਗਾ, ਕੋਈ ਮਸਲਾ ਨਹੀਂ। ਸੈਵਨ ਚ ਨਿੰਬੂ ਪਾ ਕੇ ਪੀਓ, ਸੈੱਟ ਹੋ ਜਾਣਾ ਸਾਰਾ ਕੁਝ। ਸੈਵਨ ਮੈਂ ਨਿੰਬੂ ਪਾਉਂਦਾ ਫਿਰ। ਐਕਸਪੈਰੀਮੈਂਟ ਕੀਤਾ ਵਾ ਸਾਜੀ, ਨਿੰਬੂ ਪਾ ਕੇ ਬੁੱਸੇ ਸਾਲਾਂ ਤੇ ਤੁਸੀਂ ਖਾਣਾ ਵਾ। ਓ ਹੋ ਕਿਆ ਲੈ। ਚਾਹ ਉਹਦਾ ਸਾਡੀ ਦੁੱਧ ਫੁੱਟਿਆ ਸੀ। ਹਾਂਜੀ ਉਹਦੀ ਉਹਦੀ ਬਣਾਈ ਸਾਜੀ ਮੈਂ ਖੋਇਆ, ਉਹਨੂੰ ਪਕਾਈ ਗਿਆ ਗੈਸ ਜਿਹੜਾ ਮੁੱਕਾ ਪਰਸੋਂ ਔਰ ਜਿਹੜਾ ਦੁੱਧ ਫੁੱਟਿਆ ਸੀਗਾ ਕਹਿੰਦਾ ਉੱਤੇ ਐਡੀ ਮੋਟੀ ਮਲਾਈ ਹੈ, ਬਾਅਦ ਪਤਾ ਲੱਗਾ ਉਹਦੇ ਵਿੱਚ ਗੱਤਾ ਡਿੱਗਿਆ ਹੋਇਆ ਸੀ। ਉਹ ਮੈਂ ਕਿਹਾ ਮਲਾਈ ਨਹੀਂ, ਮਾਮਾ ਗੱਤਾ ਹੀ ਖਾ ਗਿਆ ਵਾ। ਉਹ ਖਾਕੀ ਜੇ ਗੱਤਾ ਸੀ। ਹਾਂਜੀ ਭਾਜੀ, ਹੁਣ ਖੋਇਆ ਭਲਾ ਕਿੱਦਾਂ ਬਣਾਇਆ? ਤੁਹਾਡਾ 1.5 ਕਿਲੋ ਗੈਸ ਦਾ ਕੀਤਾ ਵਾ। ਹਾਂਜੀ ਹਾਂਜੀ ਹਾਂਜੀ, ਉਹ ਜਿਹੜਾ ਕਹਿੰਦਾ ਨਾ ਦੁੱਧ ਫੁੱਟਿਆ, ਉਹ ਕੋ ਸਵਾ ਕੁ ਘੰਟਾ ਗੈਸ ਚੱਲਦਾ ਰਿਹਾ, 500-600 ਦੀ ਗੈਸ ਦਾ ਹੋਈ ਤੇ ਉਹ ਇੰਨਾ ਕੁ ਦੁੱਧ ਬਚਾ ਕੇ। 200 ਦਾ ਭਰਾ ਕਿਤੇ ਗਿਆ ਸਾਜੀ, ਫਿਰ ਭਰਾਇਆ ਤੇ ਹੈ ਵਾ। ਭਾਜੀ ਦਾ ਬਸ ਨਹੀਂ ਚੱਲਦਾ, ਇਹਨੂੰ ਘਾਹ ਤੇ ਮਸਾਲਾ ਪਾ ਕੇ ਦਿਆ ਕਰੋ। ਸਵੇਰੇ ਸਵੇਰੇ ਨਾ ਇਹਦੇ ਤੇ ਗਰਾਊਂਡ 'ਚ ਕਾਲੀ ਮਿਰਚ ਛਿੜਕ ਦਿਆ ਕਰੋ। ਔਰ ਤੁਹਾਨੂੰ ਮੈਨੂੰ ਲੱਗਦਾ ਪਤਾ ਸਾਲਾ ਇਹ ਵੀ ਆਹੀ ਖਾ ਗਿਆ। ਤੁਸੀਂ ਉਹ ਵਿਚਾਰਾ ਕਹਿੰਦੇ ਸਾਡਾ ਮਾਲੀ ਲਾਲਾ ਮਰ ਗਿਆ, ਕਹਿੰਦਾ ਯਾਰ ਇਹ ਕਿਹੜੀ ਜ਼ਮੀਨ ਆ,
ਇਹ ਜ਼ੁਬਾਨ ਮੈਂ ਮਾਰੀ ਇੰਨੇ ਬੀ ਪਾਉਣਾ ਤੇ ਉਗਦਾ ਹੀ ਕੁਝ ਨਹੀਂ। ਉਸਤਾਦ ਜੀ ਪਿਛਲਾ ਚੌਲਾਂ ਪੌਦਾ ਵੀ ਖਾ ਗਿਆ ਵਾ 1 ਵਜੇ ਔਰ ਤੁਸੀਂ ਕਹਿਣਾ ਨਾ ਬਿੱਲੀ ਲੱਭਣ ਨਹੀਂ ਰਹੀ, ਨੂਣ ਲੱਗ ਖਾ ਗਿਆ ਵਾ। ਬਿੱਲੀ ਹਾਂਜੀ ਖਾ ਗਿਆ ਉਹ ਵਾ। ਜਿਹੜੀ ਹਾਂਜੀ ਕਿਸ ਟਾਈਮ ਬੈਠਾ ਨਾ ਵਾਸੀ ਨੂੰ ਮਿਆਉਂ ਦੀ ਆਵਾਜ਼ ਆਉਂਦੀ ਆ। ਨਹੀਂ ਉਸਤਾਦ ਜੀ ਇਹ ਪਲੇਟ ਚੌਲਾਂ ਦੀ ਭਰ ਕੇ ਲਿਆਂਦਾ, ਥੋੜਾ ਥੋੜਾ ਘਾਹ ਵਿੱਚ ਰੱਖ ਖਾਈ ਜਾਂਦਾ ਉਹ ਘਾਹ ਵੈਸੇ ਇਹਦਾ ਸਹਾਰਾ ਮੁਰਿੰਗਾ ਵਾ। ਮੁਰਿੰਗਾ ਮੁਰਿੰਗਾ ਨਹੀਂ ਹੁੰਦਾ ਉਹ ਪੌਦਾ ਬਾਦੀ ਉਹ ਵਾ ਇਹ। ਨਹੀਂ ਜੇ ਮੈਂ ਦਾਲ ਨਾ ਖਾਂਦਾ ਸਾਜੀ ਤੁਹਾਡਾ ਨੁਕਸਾਨ ਹੋਣਾ ਸੀ। ਹਾਂਜੀ, ਪੈਸੇ ਉਹ ਦਾਲ ਖਾ ਗਿਆ। ਬਹਰਹਾਲ ਉਹ ਦਾਲ ਯਾਰ ਤੁਹਾਡੀ ਮਿਹਰਬਾਨੀ ਆ। ਮੈਂ ਇੱਕ ਗੱਲ ਉੱਥੇ ਕਹੀ ਬੈਠਿਆ, ਤਰੀਖੀ ਜੁਮਲਾ ਮੈਂ ਕਹਿਤਾ। ਹਾਂ ਮੈਂ ਕਹਿ ਕੇ ਜੁਮਲਾ ਮੈਂ ਥੱਲੇ ਤਰੀਖ ਵੀ ਦੱਸੀ, ਮੈਂ ਕਿਹਾ ਤਰੀਖ ਨੂੰ ਮੈਂ ਕਹਿ ਰਿਹਾ। ਆਹੋ ਤਾਂ ਜੀ ਜਿਸ ਬੰਦੇ ਦੇ ਆਪਣੇ ਘਰ ਦੇ ਵਿੱਚ ਹਾਂਡੀ ਦਾ ਟੇਸਟ ਸੁਭਾਨ ਅੱਲਾ ਹੋਏਗਾ ਨਾ, ਸੁਭਾਨ ਅੱਲਾਹ। ਓਏ ਉਹਨੂੰ ਤੁਸੀਂ ਬਾਹਰ ਛੇਤੀ ਇਦਾਂ ਦੀਆਂ ਕਹਾਣੀਆਂ ਸੁਣਾ ਕੇ ਉੱਥੇ ਦਾ ਛੇਤੀ ਮੁਤਾਸਰ ਨਹੀਂ ਕਰ ਸਕਦੇ। ਮੇਰੀ ਬੁਰਕੀ ਲੈ, ਕਿਉਂਕਿ ਉਹਦੇ ਆਪਣੇ ਘਰ ਦਾ ਟੇਸਟ ਬੜਾ ਅੱਛਾ ਹੋ। ਹਾਂਜੀ ਸਹੀ ਗੱਲ। ਉਹਦੇ ਆਪਣਾ ਘਰ ਨਿਜ਼ਾਮ ਠੀਕ ਆ, ਉਹਦਾ ਆਪਣਾ ਯਾਨੀ ਕਈ ਘਰ ਹੁੰਦੇ ਨੇ ਉਹਨਾਂ ਦਾ ਟੇਸਟ ਨਹੀਂ ਅੱਛਾ ਹੁੰਦਾ ਖਾਣੇ, ਕਈਆਂ ਦਾ ਬਹੁਤ ਅੱਛਾ ਹੁੰਦਾ। ਉਹ ਜਿਨ੍ਹਾਂ ਦਾ ਟੇਸਟ ਬਹੁਤ ਅੱਛਾ ਨਾ, ਉਹਨੂੰ ਉਹ ਛੇਤੀ ਮੁਤਾਸਰ ਨਹੀਂ ਹੋਏਗਾ। ਹਾਂਜੀ ਹੁਣ ਜਿਸ ਬੰਦੇ ਨੂੰ ਉਹ ਦਾਲ ਪਸੰਦ ਆਣਾ, ਇਹਦਾ ਮਤਲਬ ਉਹਦੇ ਆਪਣੇ ਘਰ ਦਾ ਟੇਸਟ ਕੋਈ ਅੱਛਾ ਨਹੀਂ ਹੈਗਾ। ਹਾਂ ਤੇ ਕਾਲੂ ਨੂੰ ਬਹੁਤ ਮਾਸਰਤ ਪਸੰਦ ਦੇ ਹੈ। ਨਾਲ ਰਿਜ਼ਕ ਮਾਂ ਝੂਠ ਆਪਾਂ ਬੋਲਣਾ ਹੀ ਕਾਤੋਂ। ਮਿੱਠੇ ਤੂੰ ਸਹੀ ਦੱਸੀ ਯਾਰ, ਤੂੰ ਵੀ ਤੇਰੇ ਵੀ ਘਰ ਦਾਲ ਪੱਕਦੀ ਆ। ਉਸਤਾਦ ਜੀ ਮੈਂ ਕੱਲ ਮਿਸਿਸ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਵਾਸਤੇ ਨੂੰ ਦਾਲ ਚੌਲ ਪਕਾਉਣੇ ਆ, ਤੇ ਮੈਂ ਕਿਹਾ ਉਸਤਾਦ ਜੀ ਦੱਸਣਗੇ ਵੀ ਹਾਂ ਦਾਲ ਚੌਲ ਆ। ਨਹੀਂ ਵੱਲਾ ਯਾਰ ਮੈਂ ਬੜੀ ਮਾੜੀ ਦਾਲ ਸਾਡੇ ਮੁਆਸ਼ਰੇ ਚ ਗਿਣਿਆ ਹੀ ਮਾੜਾ ਜਾਂਦਾ ਮਾਰਾ ਵਾ। ਜਾਂਦੀ ਹਾਂਜੀ। ਠੀਕ ਹੈ ਨਾ। ਦਾਲ ਰੋਟੀ ਖਾ ਰਹੇ ਆ ਜੀ, ਕੀ ਕਿਲੋ ਆ ਦਾਲ? ਸਾਜੀ 200 ਰੁਪਏ 450 ਮੁਰਗਾ ਕੀ ਭਾਵ ਆ? 500 ਤੇ ਕੀ ਫਰਕ ਆ? 50 ਭਾਜੀ ਰੁਪਏ ਦਾਲ ਰੋਟੀ ਖਾ ਰਹੇ ਆ, ਬੱਚੇ ਵਿਚਾਰੇ ਦਾਲ ਖਾ ਖਾ ਗੁਜ਼ਾਰਾ ਕਰ ਰਹੇ। ਹੋਸਾ ਲਿਓ 500 ਰੁਪਏ 500 ਰੁਪਏ ਦਾਲ ਆ, ਮੁਰਗੇ ਦੇ ਬਰਾਬਰ ਦੀ। ਯਾਰ ਦਾਲ ਮਾਸ਼। ਸਹੀ ਗੱਲ ਹੈ ਸਰ। ਉਸਤਾਦ ਜੀ ਰਿਜ਼ਕ ਦੇ ਮਾਮਲੇ 'ਚ ਮੈਂ ਝੂਠ ਨਹੀਂ ਬੋਲਦਾ। ਉਹੀ ਗੱਲ ਆ ਨਾ ਕਿ ਤੁਸੀਂ ਉਹ ਜਿਹੜੀ ਦਾਲ ਆ ਨਾ ਯਾਰ, ਮੈਨੂੰ ਇੰਜ ਲੱਗੇ ਵਿੱਚ ਆਟਾ ਮਿਕਸ ਆ। ਸਿਰਫ ਕੀ ਆ ਕਿ ਉਹਦੇ ਉੱਤੇ ਨਾ ਘਿਓ ਅੱਛਾ ਤਰੀ ਦਿੱਤੀ। ਹਾਏ ਹਾਏ। ਔਰ ਕੋਟਾ ਉਹਨੂੰ ਮਸ਼ੀਨ ਨਾਲ ਲੱਗਾ, ਹੱਥ ਵਾਲਾ ਕੋਟਾ ਨਹੀਂ ਸੀ, ਮਸ਼ੀਨੀ, ਕਿਉਂਕਿ ਜਦੋਂ ਕੁਆਂਟੀਟੀ ਵੱਧਦੀ ਹੈ ਨਾ ਫਿਰ ਤੁਹਾਨੂੰ ਮਸ਼ੀਨਰੀ ਰੱਖਣੀ ਪੈਂਦੀ ਹੈ। ਕੋਈ ਵੀ ਆ, ਜਦੋਂ ਤੁਹਾਡੀ ਕੁਆਂਟੀਟੀ ਵੱਧਦੀ ਫਿਰ ਤੁਸੀਂ ਉਹਦਾ ਸ਼ਾਰਟਕਟ ਲੱਭਦੇ ਹੋ ਕਿ ਵੀ ਯਾਰ ਮੈਂ ਹੁਣ ਕੰਮ ਨਵਾਂ ਸ਼ੁਰੂ ਕੀਤਾ ਘਰੋਂ ਜੀ, ਮੈਂ ਆਪਣਾ 4 ਕਿਲੋ ਦਾਲ ਪਕਾ ਕੇ ਲਿਆਉਣਾ, 3 ਚੌਂਕੇ ਵੇਚ ਕੇ ਜੀ ਮੈਂ ਚਲਾ ਜਾਂਦਾ। ਹੁਣ ਉਹ 4 ਦੀ ਹੋ ਗਈ 40 ਕਿਲੋ। ਹੁਣ 40 ਕਿਲੋ ਕਿੰਨੇ ਚੁਗਣੀ, ਕਿੰਨੇ ਧੋਣੀ, ਫਿਰ ਉਹਦੀਆਂ ਮਸ਼ੀਨਾਂ ਬਣਦੀਆਂ ਨੇ, ਕਿਉਂਕਿ 40 ਕਿਲੋ ਵਿਕਣ ਲੱਗ ਪਈ ਤਾਂ ਮਤਲਬ ਧੋਰਮੇ ਵੀ ਕੋਲ ਹੈ ਨੇ ਹੁਣ। ਠੀਕ ਹੈ ਨਾ। ਹੁਣ ਉਹਦੀਆਂ ਮਸ਼ੀਨਾਂ ਬਣਦੀਆਂ ਨੇ। ਹੁਣ ਪਹਿਲੇ ਦਾਲ ਬਣਦੀ ਵੀ ਬੁੱਢੀਆਂ ਲੱਗੀਆਂ ਨੇ ਨਾਲ, ਹਾਜੀ ਹੋਟਲ। ਹਾਂ ਠੀਕ ਆ ਜੀ, ਲੋ ਰੋਡ। ਅੱਜ ਵੀ ਉਸਤਾਦ ਜੀ ਉਹੀ ਟੇਸਟ। ਉਹੀ ਹੈ। ਔਰ ਅਸੀਂ ਪਿੱਛੇ ਜੇ ਸ਼ੋਅ ਕੀਤਾ, ਉਹਨੇ ਕਿਹਾ ਜੀ ਅੱਜ ਵੀ ਭਾਵੇਂ 24 ਘੰਟੇ ਖੁੱਲਾ ਵਾ ਸਾਡੇ, ਅਸੀਂ 4-5 ਭਰਾ ਵਾਂ, ਸਾਡੀਆਂ ਮਾਸ਼ਾਅੱਲਾ ਘਰ ਦੀਆਂ ਫੈਮਲੀਆਂ ਬੀਵੀਆਂ। ਠੀਕ ਆ ਜੀ, ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੂੰ ਡਿਊਟੀਆਂ ਲਾਈਆਂ ਨੇ ਇਸ ਲਈ ਕਿਹਾ ਸੀ ਉਹਨਾਂ ਸਾਰੇ ਕਿ 5-6 ਔਰਤਾਂ ਨੇ, ਉਹਨਾਂ ਨੇ ਪਕਾਉਣਾ ਜੈਨਵਨ ਘਰ ਦਾ ਉਦਾਂ ਹੀ, ਹਰ ਚੀਜ਼ ਆਲਾ ਪਾ ਕੇ, ਦੇਸੀ ਮੁਰਗਾ ਤੇ ਦੇਸੀ ਮੁਰਗਾ ਟਾਈਪ ਪਕਾ ਕੇ ਘਰੋਂ ਪੱਕ ਕੇ ਆਉਣਾ। ਵਾਹ ਵਾਹ। ਤੇ ਅਗਰ ਹਾਂ ਹੁਣ 24 ਘੰਟੇ ਚੱਲਦਾ ਨਾ, ਕਿਸ ਟਾਈਮ ਇਦਾਂ ਵੀ ਜਾਓ ਤੇ ਉਹ ਕਹਿੰਦੇ ਜੀ ਮੁਰਗਾ ਨਹੀਂ ਹੈਗਾ, ਖਤਮ ਹੋ ਗਿਆ ਜੀ, 4 ਘੰਟੇ ਬਾਅਦ ਆਏਗਾ। ਉਹ ਨਾਲ ਪੱਕ ਰਿਹਾ, ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ। ਹੁਣ ਉਹ ਅਗਰ ਕਹਿਣ ਕਿ ਚਲੋ ਛੱਡੋ ਯਾਰ, ਕੀ ਬੁੱਢੀਆਂ ਨੂੰ ਵੀ ਇਜ਼ਾਬ ਚ ਪਾਇਆ, ਘਰ ਵੀ ਇਜ਼ਾਬ ਚ ਪਾਇਆ, ਇੱਥੇ ਲਾਉਨੇ ਆ। ਹੁਣ ਇੱਕ ਮਿਸਾਲ ਆ, ਉਹਨਾਂ ਦਾ 50 ਕਿਲੋ 60 ਕਿਲੋ 100 ਕਿਲੋ 200 ਕਿਲੋ ਮੁਰਗਾ ਲੱਗਦਾ ਰੋਜ਼ ਦਾ। ਹੁਣ ਮੁਰਗਾ ਉਹਨਾਂ ਨੇ ਧੋਣਾ, ਧੋ ਕੇ ਉਸ ਤੋਂ ਬਾਅਦ ਤੇ ਉਹ ਬੇੜਾ ਗਰਕ ਹੋ ਜਾਣਾ, ਖਰਾਬ ਹੋਏ। ਹੁਣ ਉਹ ਜਿਹੜੀ ਦਾਲ ਹੈ ਨਾ, ਉਹ ਕਿਸੇ ਦੌਰ 'ਚ ਹੋ ਸਕਦਾ ਅੱਛੀ ਹੋਵੇ, ਜਦੋਂ ਕਿਤੇ 2-4-5 ਕਿਲੋ ਉਹਨਾਂ ਦੀ ਲੱਗਦੀ ਹੋਊਗੀ, ਵੀ ਹੱਥੀਂ ਸਾਰਾ ਕੁਝ ਉਹਨਾਂ ਦੇ ਕਿਸੇ ਵੱਡੇ ਨੇ ਸ਼ੁਰੂ ਕੀਤੀ ਹੋਊਗੀ, ਹਾਂਜੀ ਉਹਨੇ ਹੱਥੀਂ ਸ਼ੁਰੂ ਕੀਤਾ ਹੋਗਾ, ਘੋਟਾ ਲਾਉਂਦਾ ਹੋਏਗਾ, ਮਿਰਚ ਮਸਾਲੇ ਸਹੀ। ਹੁਣ ਜਿਹੜਾ ਕੰਮ ਆ ਨਾ, ਹੁਣ ਸਾਫ਼ ਦਾਲ ਦੱਸ ਰਹੀ ਸੀ ਕਿ ਮੈਂ ਆਪ ਪਲੇਟ 'ਚ ਸ਼ਰਮਿੰਦਾ ਵਾਂ। ਇੰਜ ਬੈਠੀ ਸੀ। ਔਰ ਯਾਰ ਮਲੈਮ ਦਾਲ, ਯਾਨੀ ਮਲੈਮ, ਉਹਦੇ 'ਚ ਕੋਈ ਫੁੜਕੜੀ ਹੈ ਨਹੀਂ, ਦਾਲ ਦਾ ਕੋਈ ਦਾਣਾ ਟੈਪ ਹੈ ਨਹੀਂ, ਬਿਲਕੁਲ ਜਿਵੇਂ ਤੁਸੀਂ ਦਹੀਂ ਨੂੰ ਫੈਂਟੀ ਜੋ ਇੱਕ ਟਾਈਮ ਆਏਗਾ ਦਹੀਂ ਬਿਲਕੁਲ ਹੋ ਜਾਂਦਾ ਸੌਫਟ ਜੀ ਹੋ ਜਾਏਗੀ, ਉਂਝ ਦੀ ਦਾਲ। ਔਰ ਉਹਦੇ ਨਾਲ ਭਾਵੇਂ ਤੁਸੀਂ ਗਰਾਰੇ ਕਰ ਲਓ, ਮਾਨਾ ਗੋਲ ਗੱਪੇ ਖਾਣ ਵਾਲੀ ਦਾਲ ਸੀ ਯਾਰ, ਏਡੀ ਪਤਲ ਬਾਜ਼ਾ। ਤੇ ਉਹ ਜਨਾਬ ਜੀ ਉਹੀ ਗੱਲ ਆ ਕਿ ਉਹ ਹੁਣ ਮਸ਼ੀਨਾਂ 'ਚ ਰਗੜੀ ਜਾਂਦੀ ਹੋਏਗੀ, ਮਸ਼ੀਨਾਂ 'ਚ ਘੋਟੀ ਜਾਂਦੀ ਹੋਏਗੀ, ਫਿਰ ਜਿਹੜੇ ਮਸਾਲੇ ਹੁੰਦੇ ਆ ਉਹਨਾਂ ਦੇ ਇੱਕ ਛਾਪਰ ਬਣ ਜਾਂਦੇ ਆ, ਉਹਨਾਂ ਦੀ ਇੱਕ ਮਿਕਦਾਰ ਬਣ ਜਾਂਦੀ ਆ, ਉਹ ਤੂੰ ਪਾ ਦੇ, ਉਹ ਪਾ ਦੇਵੇ, ਉਹ ਇੱਕੋ ਬਣਾ ਕੇ ਨਾ, ਮਤਲਬ ਅਗਰ 10 ਕਿਲੋ ਦਾਲ ਆਣਾ ਤੇ 10 ਕਿਲੋ ਜਿੰਨਾ ਪੈਂਦਾ ਤੇ 10 ਕਿਲੋ ਦੇ ਦਾਲ ਦੇ ਨਾਲ ਕਿੰਨੇ ਬੜੇ ਮਸਾਲੇ ਬਣਾ ਕੇ ਪੈਕਟ ਬਣਾ ਲਏ ਨੇ। ਠੀਕ ਆ ਜੀ, ਉਧਰੋਂ ਘੋਟਾ ਲੱਗਾ, ਉਧਰੋਂ ਆ ਉਹਦੇ 'ਚ ਮਸਾਲੇ ਸਿੱਟੇ, ਇੰਜ ਹੋਇਆ, ਖਤਮ। ਖਾਣੇ ਦੇ ਨਾਲ ਉਸਤਾਦ ਜੀ ਟੇਸਟ, ਖਾਣੇ ਦੇ ਟੇਸਟ ਦੇ ਨਾਲ ਤੁਸੀਂ ਕਿਸ ਸ਼ੌਕ ਨਾਲ ਬਣਾ ਰਹੇ ਹੋ, ਇਹਦਾ ਬੜਾ ਲਿੰਕ ਆ ਵਿੱਚ। ਵਾਹ 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 ਵਾਹ, ਇਹਦਾ ਬੜਾ ਲਿੰਕ ਆ, ਕਿੰਨਾ ਦਿਲ ਬੜੀ ਅਟੈਚਮੈਂਟ ਆ। ਟੇਸਟ ਜਿਹੜਾ ਨਾ, ਇਹ ਚੀਜ਼ਾਂ ਚੂਜ਼ਾਂ ਦਾ ਨਹੀਂ ਹੁੰਦਾ,
ਤੁਸੀਂ ਕਿਸ ਨੀਅਤ ਨਾਲ, ਕਿਸ ਚਾਅ ਨਾਲ, ਕਿਸ ਸ਼ੌਕ ਨਾਲ, ਕਿਸ ਤਰ੍ਹਾਂ ਬਣਾ ਰਹੇ ਹੋ, ਉਹਦਾ ਵੀ ਬੜਾ ਟੇਸਟ ਵਿੱਚ ਹੁੰਦਾ ਸ਼ਾਮਲ ਇਦਾਂ ਹੀ ਹੁੰਦਾ। ਉਸਤਾਦ ਜੀ। ਲੇਕਿਨ ਰਸ਼ ਤੇ ਉਸਤਾਦ ਜੀ ਉੱਥੇ ਇਦਾਂ ਸੀ ਉਹ ਯਾਰ ਚਿਕਨ ਵਗੈਰਾ ਜਦੋਂ ਅਸੀਂ ਗਏ ਉਦੋਂ ਸੀ, ਜਦੋਂ ਅਸੀਂ ਉੱਠ ਕੇ ਆਉਣ ਲੱਗੇ ਉਦੋਂ ਅੱਧੇ ਘੰਟੇ ਬਾਅਦ ਉੱਥੇ ਮਜਬੂਰ ਲੋਕ ਜਾਣ ਡੇ ਜਿਹਨਾਂ ਭਾਈਜਾਨ ਉਹ ਰੋਡ ਆ, ਹਾਂਜੀ। ਉੱਥੇ ਸਾਰੇ ਗੱਡੀਆਂ ਜਿਹੜੀ ਤੂੰ ਗੱਲ ਕੀਤੀ 16 ਘੰਟੇ ਦਾ ਸਫ਼ਰ ਕਰਕੇ ਆਏ ਆ। ਹੁਣ ਇੱਕ ਉੱਥੇ ਉਹ ਡਰਾਈਵਰ ਸਾਰੇ ਇਦਾਂ ਦੇ ਹੋਏ ਹੁੰਦੇ ਆ। ਹੁਣ ਅਸੀਂ ਜਾ ਰਹੇ ਹਾਂ ਤੇ ਟਰੱਕਾਂ ਦੀ ਲਾਈਨ ਲੱਗੀ ਆ ਓਏ ਤੇ ਟਰੱਕਾਂ ਵਾਲੇ ਵਿਚਾਰੇ ਪਤਾ ਨਹੀਂ ਕਿੱਥੋਂ ਦੇ ਤੁਰੇ ਨੇ ਤੇ 3 ਮਿੰਟ ਲਈ ਅੱਗੋਂ ਟ੍ਰੈਫਿਕ ਬੰਦ ਹੋਈ ਆ ਤੇ ਟਰੱਕ ਤੁਰਨ ਹੀ ਨਹੀਂ ਦੇ। ਜਾ ਕੇ ਦੇਖਿਆ ਤੇ ਡਰਾਈਵਰ ਸੁੱਤੇ ਨੇ ਤੇ ਉਹਨਾਂ ਨੂੰ ਜਾ ਕੇ ਠਾਇਆ ਕਿ ਭਾਜੀ ਅੱਗੋਂ ਖੁੱਲ ਗਿਆ ਰਸਤਾ ਤੇ ਫਿਰ ਇਹ ਇੱਥੇ ਯਾਨੀ ਉਹ ਆਇਆ ਨਿਜ਼ਾਮ ਉਹਨਾਂ ਵਿਚਾਰਿਆਂ ਦਾ। ਹੁਣ ਏਦਾਂ ਹੀ ਬੈਠੇ ਹੁਣ ਕਹਾ ਰੋਟੀ ਖਵਾਇਆ, ਰੋਟੀ ਲਿਆ ਆ ਦਾਲ ਕੀ ਹੈ, ਉਹਨੇ ਖਾ ਕੇ ਉਹਨੂੰ ਕੀ ਪਤਾ ਕਿਹੜੀ ਦਾਲ ਆ। ਕੀ ਜ਼ੈਕਾ ਸਿਰਫ ਰੱਜਣਾ ਵਾ ਉਹਨਾਂ ਨਾਲੇ ਉਸਤਾਦ ਜੀ ਇਹ ਵੀ ਦੱਸੋ ਨਾ ਕਿ ਸ਼ਾਇਦ ਤੇ ਉਸ ਦਾਲ ਦੇ ਚੱਕਰ 'ਚ ਇਹਨਾਂ ਸਫ਼ਰ ਨਾ ਹੈਗਾ ਕਰੋ। ਮੇਰਾ ਵੱਡਾ ਭਰਾ, ਇਹਨੂੰ ਮੈਂ ਕੀ ਕਵਾਂ, ਆਫਤਾਬ ਇਕਬਾਲ ਸਾਹਿਬ। ਭਾਜੀ ਮੈਂ ਇੱਕ ਦਿਨ ਪਹਿਲੇ ਰਾਤ ਦੀ ਰੋਟੀ ਨਹੀਂ ਖਾਧੀ, ਦਾਲ ਦੇ ਚੱਕਰ ਇੰਨੀ ਤਾਰੀਫ ਸੁਣ ਲਈ। ਔਰ ਇੱਕ ਤੇ ਮੈਂ ਇਸ ਤੋਂ ਨਹੀਂ ਖਾਧੀ ਕਿ ਮੈਂ ਰੋਟੀ ਖਾ ਲਵਾਂ ਮੈਂ ਤਬੀਅਤ ਬੋਝਲ ਹੋ ਜਾਂਦੀ ਕਿ ਰਾਤ ਨੂੰ ਮੈਂ ਰੋਟੀ ਖਾ ਕੇ ਸੌਂ ਜਾਵਾਂ, ਸਵੇਰ ਛੇਤੀ ਨਿਕਲਣਾ ਵਾ, ਉਹ ਨਹੀਂ ਮੈਂ ਖਾਧੀ। ਅਗਲੇ ਦਿਨ ਸਾਰਾ ਅਸੀਂ ਚਨਿਓੜ ਸ਼ੋਅ ਕੀਤੇ, 2 ਚਨਿਓੜ ਸ਼ੋਅ ਕੀਤੇ, ਹਵੇਲੀ ਫਿਰੀ, ਸਾਰਾ ਪਤਾ ਨਹੀਂ ਕੀ ਦਰਿਆ, ਮੱਛੀਆਂ, ਕੀ ਉੱਥੇ ਆਈਟਮਾਂ ਹੋਈਆਂ। ਉਸ ਤੋਂ ਬਾਅਦ ਜਨਾਬ ਜੀ ਅਸੀਂ ਉਹ ਦਾਲ ਖਾਨ ਚਲੇ ਗਏ। ਯਾਨੀ ਮੈਂ ਇੱਕ ਪਿਛਲੀ ਰਾਤ ਦਾ ਭੁੱਖਾ ਬਿਲਕੁਲ 1-2 ਮਾਲਟੇ ਖਾਦੇ, ਇਹ ਵੀ ਸਵੇਰ ਦੇ ਨਾਸ਼ਤੇ ਕੀਤੇ। ਤੇ ਇਹਨਾਂ ਨੂੰ ਮੈਂ ਕਹੀ ਯਾਰ ਉਸਤਾਦ ਜੀ ਉਹ ਲਬੇ ਨਿਜ਼ਾਮ ਕਰਨਾ ਬਸ। ਤੇ ਇੰਜ ਬੁਰਕੀਆਂ ਪਈਆਂ ਨੇ ਤੇ ਅੱਖਾਂ 4 ਹੋਈਆਂ ਨੇ ਇੱਕ ਦੂਜੇ ਨਾਲ ਸਾਰਿਆਂ ਦੀਆਂ। ਨਹੀਂ ਪਲੇਟਾਂ ਜੈਨੂਅਨ ਇੰਜ ਹੋਈਆਂ ਨੇ ਥੱਲਿਓ। ਮੇਰੀਆਂ ਥੱਲੇ ਸੀਗੀਆਂ। ਉਸਤਾਦ ਜੀ ਕਰੈਕਟਰ ਹਰ ਇੱਕ ਦੀ ਛੱਡੀ ਖਾ ਗਿਆ ਉੱਥੇ, ਹੋਰ ਜਿਹੜੇ 2-4 ਛੱਡ ਕੇ ਉਹਨਾਂ ਦੀ ਵੀ ਖਾ ਗਿਆ ਜਾ ਕੇ। ਜਦੋਂ ਮੈਂ ਪਹਿਲਾ ਨਿਵਾਲਾ ਲਾਇਆ ਨਾ ਦਲ ਸੱਚੀ ਮੈਂ ਨਿਵਾਲਾ ਲਾ ਕੇ ਨਾ ਮੈਂ ਪਹਿਲੇ ਉਸਤਾਦ ਜੀ ਦਾ ਰਿਐਕਟ ਲਿਆ ਵੀ ਉਸਤਾਦ ਜੀ ਕਿੱਦਾਂ ਖਾ ਰਹੇ ਨੇ ਯਾਰ। ਅੱਲਾ ਭਲਾ ਕਰੇ ਉਸਤਾਦ ਨੇ ਸਲਾਦ ਮੰਗਾਇਆ, ਸਲਾਦ ਪੈਕ ਸੀ, ਮੈਂ ਖਾਦਾ ਖੀਰੇ ਖੂਰੇ ਖਾ ਕੇ ਨਾ ਮੈਂ ਜੁੱਠਿਆ, ਮੈਂ ਜਾ ਕੇ ਸਾਹਮਣੇ ਦੁਕਾਨ ਤੋਂ ਹੀਰਾ ਮੱਕੜ ਟਾਫੀਆਂ ਖਾਧੀਆਂ। ਵੱਲਾ ਮੈਂ ਕਿਹਾ ਹੀਰਾ ਮੱਕੜ ਟਾਫੀਆਂ ਖਾਂਦੇ ਆ। ਉਸ ਤੋਂ ਬਾਅਦ ਬਾਬਾ ਜੀ ਮੈਂ ਤਾਂ ਨਾਜ਼ਰੀਨ ਮਜ਼ੇ ਦੀ ਗੱਲ ਦੱਸਾਂ, ਅਸੀਂ ਚਨਿਓਟ, ਮੈਂ ਇੱਕ ਬੰਦੇ ਨੂੰ ਕਿਹਾ ਬਾਜ਼ਾਰ 'ਚ, ਮੈਂ ਕਿਹਾ ਯਾਰ ਮੈਨੂੰ ਚਨਿਓਟ ਦਾ ਕੋਈ ਐਸਾ ਬੰਦਾ ਦਿਓ ਜਿਹਨੂੰ ਇਹਦੀ ਹਿਸਟਰੀ ਪਤਾ ਹੋਵੇ ਸਾਰੀ। ਹਾਂ ਚਨਿਓਟ ਬਹੁਤ ਪੁਰਾਣਾ ਸ਼ਹਿਰ ਆ, ਬਹੁਤ ਪੁਰਾਣਾ ਇਲਾਕਾ ਵਾ। ਐਦਾਂ ਹੀ ਹੋਇਆ ਸਾਰੀ। ਉੱਥੇ ਬਹੁਤ ਮੰਦਿਰ ਸੀ, ਗੁਰਦੁਆਰੇ ਸੀ, ਮਸਜਿਦਾਂ ਸੀ, ਯਾਨੀ ਬਹੁਤ ਕਦੀਮ ਆ। ਹਾਂਜੀ ਸਾਹਿਬ ਜੀ। ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲੇ ਦਾ, ਯਾਨੀ ਆਜ਼ਾਦੀ ਤੋਂ ਪਹਿਲੇ ਦਾ। ਤੇ ਕੋਈ ਬੰਦਾ ਐਸਾ ਮੈਨੂੰ ਦਿਓ ਯਾਰ ਜਿਹੜਾ ਨਾ ਇੱਥੇ ਦੀ ਮੈਨੂੰ ਹਿਸਟਰੀ ਸਹੀ ਦੱਸੇ, ਕੋਈ ਬਾਬਾ, ਕੋਈ ਚਾਚਾ, ਕੋਈ ਜਿਹੜਾ ਪੜ੍ਹਿਆ ਲਿਖਿਆ। ਤੋ ਇੱਕ ਕਰੈਕਟਰ ਸੀ, ਉਹ ਕਹਿੰਦਾ ਜੀ ਮੈਂ ਅੰਦਰੂਨੇ ਚ ਨਿਓਟ ਲੈ ਕੇ ਚੱਲਾਂ। ਉਹ ਜਨਾਬ ਜੀ ਮੈਨੂੰ ਨਾ ਕਹਿੰਦਾ ਇੱਥੇ ਨਾ ਉਹ ਹਵੇਲੀ ਆ ਕਿਹਦੀ, ਉਮਰ ਹਯਾਤ ਮਹਿਲ ਆ ਚਨਿਓੜ 'ਚ। ਗੁਲਜ਼ਾਰ ਮੰਦਲ ਨਹੀਂ ਉਮਰ ਹਯਾਤ ਮਹਿਲ ਆ, ਉਹਦੀ ਬੜੀ ਤਾਰੀਖ ਆ। ਮੈਂ ਕਿਹਾ ਜੀ ਕੀ? ਕਹਿੰਦਾ ਜੀ ਉਹ ਨਾ ਉਮਰ ਹਯਾਤ ਦੇ ਵਾਲਦ ਸਾਹਿਬ ਨੇ ਨਾ ਬਣਵਾਇਆ ਸੀ ਉਮਰ ਹਯਾਤ ਵਾਸਤੇ। ਅੱਛਾ। ਉਹਨਾਂ ਨੇ ਨਾ ਆਪਣੇ ਬੇਟੇ ਨੂੰ ਉਹ ਗਿਫਟ ਕੀਤਾ ਸੀ ਉਮਰ ਹਯਾਤ ਨੂੰ, ਉਹਨਾਂ ਦੇ ਵਾਲਦ ਨੇ। ਤੇ ਉਹਨਾਂ ਦੀ ਉੱਥੇ ਉਹਨਾਂ ਦਾ ਵਿਆਹ ਹੋਇਆ ਤੇ ਵਿਆਹ ਦੀ ਯਾਨੀ ਪਹਿਲੀ ਰਾਤ ਨਾ ਸਵੇਰ ਨੂੰ ਜਦੋਂ ਉੱਠੇ ਨਾ ਉਹ ਤੇ ਦੋਨੇ ਮੀਆਂ ਬੀਵੀ ਮੁਰਦਾ ਹਾਲਤ 'ਚ ਪਾਏ ਗਏ। ਓਏ ਤੇ ਉਹ ਹਵੇਲੀ 'ਚ ਉਹਨਾਂ ਦੀ ਉੱਥੇ ਸਾਰਾ ਹਿਸਾਬ ਕਿਤਾਬ ਆ, ਕਬਰਾਂ ਵੀ ਆਈਏ ਉਹ। ਮੈਂ ਕਿਹਾ ਯਾਰ ਇਹ ਕਿੱਦਾਂ? ਮੈਂ ਕਿਹਾ ਪਤਾ ਨਹੀਂ ਲੱਗਾ ਕਿੱਦਾਂ ਕੀ ਹੋਇਆ? ਕਹਿੰਦਾ ਨਹੀਂ ਪਤਾ ਲੱਗਾ ਜੀ ਉਹ। ਮੈਂ ਕਿਹਾ ਚਲਾ ਸਾਡੇ ਨਾਲ ਹੀ ਤੂੰ ਚੱਲ, ਸਾਨੂੰ ਦਿਖਾ ਹਵੇਲੀ। ਲਓ ਜੀ ਅਸੀਂ ਉਸ ਹਵੇਲੀ ਚਲੇ ਗਏ ਆ। ਹਵੇਲੀ ਦੇ ਅੰਦਰ ਵੜੇ ਆ, ਹਵੇਲੀ ਦਾ ਉਹਨੂੰ ਕੰਮ ਹੋ ਰਿਹਾ ਸੀ ਲੱਕੜੀ ਛਕੜੀ ਦਾ ਉਹ। ਹੁਣ ਉੱਥੇ ਉਹ ਕੀ ਨਾਂ ਸੀ, ਜ਼ਹੀਰ ਜ਼ਹੀਰ ਸੀ ਸਾਰੀ। ਜ਼ਹੀਰ ਭਾਈ ਸੀ ਉੱਥੇ। ਹਾਂ, ਬੜਾ ਉਹਨਾਂ ਨੇ ਪਿਆਰ ਕੀਤਾ ਤੇ ਜ਼ਹੀਰ ਭਾਈ ਆ ਗਏ ਉੱਥੇ। ਹੁਣ ਉਹ ਉੱਥੇ ਦੇ ਸਰਚਰ ਵੀ ਸੀ, ਉੱਥੇ ਉਹਨਾਂ ਦੀ ਜੌਬ ਵੀ ਸੀ ਗੌਰਮੈਂਟ ਦੀ, ਯਾਨੀ ਉਹ ਸਾਰਾ ਕਰਤਾ ਧਰਤਾ ਉੱਥੇ ਦਾ ਸੀ, ਕੇਅਰ ਟੇਕਰ ਟਾਈਪ। ਹੁਣ ਜਦੋਂ ਉਹਨੇ ਸ਼ੁਰੂ ਕੀਤਾ ਨਾ ਦੱਸਣਾ ਤੇ ਹੁਣ ਰਿਆਜ਼ ਭਾਈ ਮੇਰੇ ਨਾਲ ਖੜੇ ਨੇ ਤੇ ਮੈਂ ਕਿਹਾ ਯਾਰ ਇਹ ਕੀ ਆ? ਤੇ ਉਹਨੇ ਚਿੰਨਕ ਗੱਲਾਂ ਦੱਸੀਆਂ ਤੇ ਜਿਹੜੀਆਂ ਰਿਆਜ਼ ਭਾਈ ਤੋਂ ਕਿੰਨਾ ਹੀ ਫਰਕ। ਤੇ ਉਹ ਰਿਆਜ਼ ਮੈਂ ਜੇ ਦੇਖਿਆ ਤਾਂ ਰਿਆਜ਼ ਹੈ ਹੀ ਨਹੀਂ, ਰਿਆਜ਼ ਗੈਪ। ਮੈਂ ਦੇਖਿਆ ਤੇ ਉਹ ਪਿੱਛੇ ਸਿਗਰਟ ਲਾ ਕੇ ਖਲੋਤੇ ਰਿਆਜ਼। ਤੇ ਉਹ ਕਹਿੰਦਾ ਭਾਜੀ ਇਹ ਉਮਰ ਹਯਾਤ ਸਾਹਿਬ ਨੇ ਦੇ ਵਾਲਦ ਸਾਹਿਬ ਨੇ ਨਹੀਂ ਬਣਾਇਆ, ਉਮਰ ਹਯਾਤ ਸਾਹਿਬ ਨੇ ਆਪਣੇ ਬੇਟੇ ਵਾਸਤੇ ਬਣਾਇਆ ਸੀ। ਉਹਨਾਂ ਦਾ ਨਾਮ ਸੀ ਗੁਲਜ਼ਾਰ। ਉਹਦਾ ਨਾਮ ਆ ਗੁਲਜ਼ਾਰ ਮਹਿਲ ਜਾਂ ਗੁਲਜ਼ਾਰ ਮੰਜ਼ਿਲ। ਹਾਂਜੀ। ਉਮਰ ਹਯਾਤ ਸਾਹਿਬ ਬਾਪ ਸੀ। ਅੱਛਾ। ਗੁਲਜ਼ਾਰ ਤੇ ਉਹ ਭਾਈ ਸਾਨੂੰ ਕਹਿੰਦਾ ਕਿ ਉਮਰ ਹਯਾਤ ਦੇ ਬਾਪ ਨੇ ਬਣਾਇਆ ਸੀ ਉਮਰ ਹਯਾਤ। ਸੁਬਾਹ ਉੱਠੇ ਤੇ ਉਮਰ ਹਯਾਤ ਸਾਹਿਬ ਫੌਤ ਹੋਏ, ਨਾਲ ਉਹਨਾਂ ਦੀ ਬੀਵੀ ਵੀ। ਹੁਣ ਅੱਗੋਂ ਗੱਲ ਇਹ ਖੁੱਲੀ, ਹੁਣ ਅੱਛਾ ਅੰਦਰ ਚਲੇ ਗਏ। ਹੁਣ ਅੰਦਰ ਲੈ ਗਏ ਤੇ ਜਨਾਬ ਜੀ ਉੱਥੇ ਸ਼ੋਅ ਦੇਖਣਾ 24 ਇਹਦੇ ਤੇ ਜਾਨੀ ਕਿ ਚਾਹ ਦੇ ਵਿੱਚ ਨਾ। ਹੁਣ ਅੰਦਰ ਜਾਂਦੇ ਹੀ ਵਿਹੜੇ ਦੇ ਵਿੱਚ ਜਨਾਬ 2 ਕਬਰਾਂ ਨੇ, ਇੱਕ ਗੁਲਜ਼ਾਰ ਸਾਹਿਬ
ਤੇ ਇੱਕ ਜਨਾਬ ਉਹਨਾਂ ਦੀ ਵਾਲਦਾ ਉਹਨਾਂ ਦੀ, ਹੁਣ ਉੱਥੇ ਹੋਰ ਸਾਨੂੰ ਇੱਕ ਤਿਸ਼ਨਗੀ ਜੀ ਪੈਦਾ ਹੋ ਗਈ ਕਿ ਯਾਰ ਇਹ ਕੀ ਆ ਐਡਾ, ਤੇ ਮਹਿਲ ਵੀ ਸੁਭਾਨ ਅੱਲਾ। ਠੀਕ ਹੈ ਜੀ। ਉਸ ਤੋਂ ਬਾਅਦ ਉਹਨੇ ਸਾਰਾ ਮਹਿਲ ਫਰਾਇਆ ਤਰਾਇਆ। ਉਹਨੇ ਦੱਸਿਆ ਜੀ ਕਿ ਇਹ ਬਣਾਇਆ ਸੀ, ਪਹਿਲੇ ਉਹਨੇ ਕਿਹਾ ਜੀ ਇਹ 17 ਸਾਲ ਉਹਨਾਂ ਦੀ ਉਮਰ ਸੀ ਗੁਲਜ਼ਾਰ ਸਾਹਿਬ ਦੀ। ਉਸ ਫੈਮਿਲੀ 'ਚ 3 ਹੀ ਜੀ ਸੀ, ਉਹ ਜਿਹੜੇ ਆਪਣਾ ਵਾਲਦ ਦਾ ਕੀ ਨਾਮ ਸੀ, ਉਮਰ ਹਯਾਤ ਸਾਹਿਬ, ਉਹਨਾਂ ਦੀ ਵਾਈਫ ਤੇ ਉਹਨਾਂ ਦਾ ਇੱਕ ਇਕਲੌਤਾ ਬੇਟਾ ਸੀ, ਹੋਰ ਕੋਈ ਭੈਣ ਭਰਾ ਉਹਦਾ ਨਹੀਂ ਸੀ ਹੈਗਾ, ਹੋਰ ਕੋਈ ਉਹਨਾਂ ਦਾ ਬੱਚਾ ਨਹੀਂ ਸੀ। ਤੇ ਜਦੋਂ 17 ਸਾਲ ਦਾ ਹੋਇਆ ਤੇ ਉਹਨਾਂ ਨੇ ਇਹ ਮਹਿਲ ਉਹਨੂੰ ਬਣਾ ਕੇ ਦਿੱਤਾ ਚਨਿਓਟ ਦੇ ਵਿੱਚ। ਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਵਾਸ਼ਰੂਮ 'ਚ ਗਿਆ ਤੇ ਵਾਸ਼ਰੂਮ 'ਚ ਕੋਈ ਜਿਹੜੀ ਉਹ ਸਮੈਲ ਵਾਸਤੇ ਕੋਈ ਧੂਣੀ ਹੁੰਦੀ ਆ ਕੋਈ ਉਹਦੀ ਵਜ੍ਹਾ ਤੋਂ ਉਹਦਾ ਦਮ ਘੁੱਟਿਆ ਤਾਂ ਵਿਚਾਰਾ ਵਾਸ਼ਰੂਮ 'ਚ ਹੀ ਮੁਰਦਾ ਹਾਲਤ 'ਚ ਪਿਆ। ਹੁਣ ਮੈਂ ਕਹਾਂ ਯਾਰ ਉਹ ਕਹਿ ਰਿਹਾ ਬੈਡਰੂਮ ਤੇ, ਉਹ ਕਹਿ ਰਿਹਾ ਵਾਸ਼ਰੂਮ 'ਚ, ਉਹ ਇਹ ਵੀ ਨਹੀਂ ਦੱਸ ਰਿਹਾ ਵੀ ਉਹਨਾਂ ਦਾ ਵਿਆਹ ਹੋਇਆ ਸੀ। ਅੱਛਾ, ਹੁਣ ਵਾਲਦਾ ਦੀ ਕਬਰ ਨਾਲ ਆ ਸਾਰਾ। ਫਿਰ ਪੁਰ ਕੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਅੱਛਾ ਇਹ ਸੁਣਿਆ ਕਿ ਇਹ ਆਪਣਾ ਹੁਣ ਰਿਆਜ਼ ਨਹੀਂ ਹੈਗਾ, ਰਿਆਜ਼ ਨਜ਼ਰ ਹੀ ਨਹੀਂ ਆ ਰਿਹਾ ਤੇ ਰਿਆਜ਼ ਨਾਲ ਸਾਡੇ ਨਾਲ ਪਿੱਛੋਂ ਸਾਡੇ ਨਾਲ ਆ ਰਿਹਾ ਪੂਰਾ ਫਿੱਕਾ ਜੋ ਪੈ ਗਿਆ, ਅੱਗੇ ਰਿਆਜ਼ ਨਜ਼ਰ ਹੀ ਨਹੀਂ ਆ ਰਿਹਾ ਸਾਨੂੰ। ਤੇ ਉਹ ਜਨਾਬ ਜੀ ਕਹਿੰਦੇ ਜੀ ਇਹ, ਮੈਂ ਕਿਹਾ ਯਾਰ ਇਸ ਤਰ੍ਹਾਂ ਸਾਨੂੰ ਲੋਕਾਂ ਨੇ ਦੱਸਿਆ ਕਿ ਇਹਨਾਂ ਦੀ ਸ਼ਾਦੀ ਹੋਈ ਸੀ ਤੇ ਉਹ ਮਤਲਬ ਅਗਲੀ ਰਾਤ ਸੁਬਾਹ ਦਿਨ ਸ਼ਾਦੀ ਤੋਂ ਬਾਅਦ ਅਗਲੇ ਦਿਨ ਦੋਵੇਂ ਮੁਰਦਾ ਹਾਲਤ 'ਚ ਪਾਏ। ਕਹਿੰਦਾ ਨਹੀਂ ਸ਼ਾਦੀ, ਹੁਣ ਜ਼ਹੀਰ ਭਾਈ ਨੇ ਨਾ ਕੁਛ ਐਸੀਆਂ ਗੱਲਾਂ ਜਿਹੜੀਆਂ ਮੈਂ ਕਹਿੰਦੇ ਸ਼ਾਦੀ ਇਹਨਾਂ ਦੀ ਹੋਈ ਸੀ। ਮੈਂ ਕਿਹਾ 17 ਸਾਲ 'ਚ ਕਹਿੰਦੇ ਯਾਰ ਇਹ ਕਰ ਦਿੰਦੇ ਸੀ। ਉਹ ਸ਼ੇਖ ਸੀ ਚਨਿਓਟੀ ਸ਼ੇਖ ਖੋਜੇ, ਤੇ ਬਹੁਤ ਪੈਸਾ ਉਹਨਾਂ ਕੋਲ, 4 ਲੱਖ ਰੁਪਇਆ ਲੱਗਾ ਉਦੋਂ ਹਵੇਲੀ ਤੇ, ਬਹੁਤ ਅੱਛੀ ਸੀ। ਤੇ ਉਹ ਜਨਾਬ ਜੀ ਹੁਣ ਕਹਿੰਦੇ ਅਸੀਂ ਐਸਟੀਮੇਟ ਲਵਾਈਏ ਤੇ 120 ਕਰੋੜ ਲੱਗਣਾ, ਓਏ ਹੋਏ ਹੋਏ, ਸਵਾ ਅਰਬ। ਤੇ ਖੈਰ ਉਹ ਇਦਾਂ ਦਾ ਉਹ ਕਰੈਕਟਰ ਨਾਲ ਸਾਨੂੰ ਹੁਣ ਟੱਕਰ ਗਿਆ ਤੇ ਹੁਣ ਸਾਨੂੰ ਹਵੇਲੀ। ਹੁਣ ਉਸ ਤੋਂ ਬਾਅਦ ਅਸੀਂ ਉੱਥੋਂ ਨਿਕਲੇ ਆ ਤੇ ਰਿਆਜ਼ ਭਾਈ ਬਾਹਰ ਖੜੇ ਨੇ ਤੇ ਮੈਂ ਕਿਹਾ ਚਲੀਏ ਰਿਆਜ਼ ਸਾਹਿਬ। ਤੇ ਮੈਂ ਨਹੀਂ ਉਹਨੂੰ ਕਿਹਾ ਵੀ ਯਾਰ ਤੂੰ ਆ ਕੇ ਗਲਤ ਦੱਸਿਆ ਸਾਨੂੰ ਤੇ ਇਹ ਬੋਲ। ਖੈਰ ਮੈਂ ਕਿਹਾ ਯਾਰ ਜਿੰਨੇ ਮੂੰਹ ਉਨੀਆਂ ਗੱਲਾਂ, ਇਦਾਂ ਦੀਆਂ ਕਹਾਣੀਆਂ, ਹਰ ਬੰਦੇ ਦਾ ਫਰਕ ਹੁੰਦਾ। ਹੁਣ ਚਲੇ ਗਏ, ਹੁਣ ਅਗਲੀ ਗੱਲ ਚਲੋ ਅਸੀਂ ਗੱਡੀ 'ਚ ਬਹਿ ਗਏ। ਹੁਣ ਅਸੀਂ ਉਹਨਾਂ ਨੂੰ ਲਾਉਣਾ ਸੀ ਰਿਆਜ਼ ਭਾਈ ਨੂੰ ਚਨਿਓਟ ਕਿਤੇ ਜਿੱਥੇ ਵੀ ਉਹਨਾਂ ਨੇ ਕਹਿਣਾ ਸੀ ਤੇ ਅਸੀਂ ਅੱਗੇ ਜਾਣਾ ਸੀ। ਹੁਣ ਬੈਠੇ ਬੈਠੇ ਨਾ ਉਹਨੇ ਇੱਕ ਹੋਰ ਸੋਚਾ ਛੱਡਦਾ, ਹੋਰ ਮਜ਼ੀਦ ਦਿਲੋਂ ਲੱਥ ਗਿਆ ਮਜ਼ੀਦ। ਮੈਂ ਪੁੱਛਿਆ ਨਾ, ਮੈਂ ਕਿਹਾ ਜੀ ਇੱਥੇ ਘਰਾਂ 'ਚ ਕੋਈ ਇਹਨੇ ਕਾਲੂ ਨੇ ਪੁੱਛਿਆ ਕਿ ਜੀ ਇੱਥੇ ਜਿੰਨੇ ਕਦੀਮ ਘਰ ਨੇ ਤੇ ਇੱਥੇ ਥੱਲਿਓਂ ਕੋਈ ਚੀਜ਼ਾਂ ਨਿਕਲਦੀਆਂ। ਕਹਿੰਦਾ ਅੱਜ ਵੀ ਕਹਿੰਦਾ ਤੁਸੀਂ ਕੋਈ ਘਰ ਲੈ ਲਓ ਪੁਰਾਣਾ ਜਿਹੜਾ ਉਦੋਂ ਦਾ ਬਣਿਆ ਹੋਵੇ, ਉਹਦੀ ਤੁਸੀਂ ਖੁਦਾਈ ਕਰੋ, ਜ਼ਰੂਰ ਕੁਛ ਨਾ ਕੁਛ ਨਿਕਲੇਗਾ, ਕਿਉਂਕਿ ਇਹ ਬੜਾ ਅਮੀਰ ਇਲਾਕਾ ਸੀ ਇਹ। ਉਹ ਦੂਰ ਕੀ ਜਾਣਾ, ਕਹਿੰਦਾ ਮੇਰੇ ਨਾਨਾ ਉਹਨਾਂ ਨੇ ਨਾ ਖੁਦਾਈ ਕੀਤੀ ਤੇ ਏਡੀ ਸੰਦੂਕੜੀ ਨਿਕਲੀ। ਮੈਂ ਤੁਹਾਡੀ ਜ਼ੁਬਾਨ 'ਚ ਦੱਸਦਾ, ਸੰਦੂਕੜੀ ਤੁਸੀਂ ਕਹਿੰਦੇ ਹੋ, ਸੰਦੂਕੜੀ ਨਿਕਲੀ। ਹੁਣ ਅਸੀਂ ਹਨੇਰਾ ਵੀ ਆ ਗੱਡੀ 'ਚ ਤੇ ਉਹ ਅੱਗੇ ਬੈਠਾ ਤੇ ਉਹਦੀ ਆਵਾਜ਼ ਆ ਰਹੀ ਸਾਨੂੰ ਪਿੱਛੇ। ਦੇਖਿਆ ਅੱਛਾ, ਤੇ ਮੈਂ ਕਿਹਾ ਉਹਦੇ 'ਚ ਕੋਈ ਮਤਲਬ ਸੋਨਾ ਕੋਈ ਇਹ ਵੋ ਕਰ, ਨਹੀਂ ਕਹਿੰਦਾ ਏਡੀ ਹੁਣ ਏਡੀ ਇੱਕ ਸੰਦੂਕੜੀ 'ਚ ਕੀ ਐਸਾ। ਤੇ ਕਹਿੰਦਾ ਸੰਦੂਕੜੀ ਨਿਕਲੀ, ਉਹਦੇ ਅੰਦਰ ਨਾ ਇੱਕ ਛੋਟੀ ਜਿਹੀ ਚੀਜ਼ ਸੀ ਡਿੱਕ, 7 ਕੱਪੜਿਆਂ 'ਚ ਲਵੇਟੀ ਸੀ ਉਹ। ਅੱਛਾ। ਤੇ ਹੁਣ ਮੈਂ ਸੋਚ ਰਿਹਾ ਕੋਈ ਹੀਰਾ, ਕੋਈ ਬਹੁਤ ਮਹਿੰਗਾ ਕੋਈ ਪੱਥਰ ਜਿਹੜਾ ਕੋਈ ਅਰਬਾਂ ਰੁਪਏ ਦਾ ਹੋਵੇ, ਠੀਕ ਹੈ, ਇਸ ਟਾਈਪ ਦਾ ਕੋਈ ਚੀਜ਼ ਹੋਏਗੀ। ਕਹਿੰਦਾ ਜਦੋਂ ਉਹਨਾਂ ਨੇ ਕੱਪੜੇ ਖੋਲੇ ਨਾ ਤੇ ਕਹਿੰਦਾ ਉਹਦੇ ਤੇ ਨਾ ਜ਼ੰਗ ਜਿਹਾ ਲੱਗਾ ਉਹਦੇ ਤੇ, ਜਿਵੇਂ ਕੋਈ ਚੀਜ਼ ਹੁੰਦੀ ਲੋਹੇ ਦੀ ਜਾਂ ਕੋਈ ਪਿੱਤਲ ਦੀ, ਤੇ ਉਹਦੇ ਤੇ ਜ਼ੰਗ ਭਰ ਗਿਆ, ਟਿੱਕੀ ਜਿਹੀ ਸੀਗੀ, ਜ਼ੰਗ ਲੱਗਾ। ਮੇਰੇ ਨਾਨੇ ਨੇ ਕਹਿੰਦਾ ਹੁੱਕਾ ਪੀਂਦੇ ਸੀ ਉਸ ਟਾਈਮ ਦੇ ਲੋਕ ਸੀ ਉਹ। ਕਹਿੰਦਾ ਉਹਨੇ ਹੁੱਕੇ ਦੀ ਨਾ ਤਾਰ ਹੁੰਦੀ ਹੁੱਕੇ ਦੀ, ਉਹਨੇ ਤਾਰ ਕੱਢ ਕੇ ਨਾ ਹੁੱਕੇ ਦੀ ਤੇ ਉਹਨੇ ਉਹਦਾ ਜ਼ੰਗ ਲਾਇਆ ਤੇ ਉਹਨੇ ਦੇਖਿਆ ਸਾਰੀ ਤਾਰ ਸੋਨੇ ਦੀ ਹੋ ਗਈ ਹੈ। ਬੜਾ ਪਰੇਸ਼ਾਨ ਹੋਇਆ ਨਾਨਾ ਮੇਰਾ। ਰੰਗ ਤੇ ਲੱਥਾ ਨਹੀਂ, ਜ਼ੰਗ ਲੱਥਾ ਨਹੀਂ, ਤਾਰ ਸਾਰੀ ਸੋਨੇ ਦੀ ਹੋ ਗਈ। ਜੀ ਨੂੰ ਦੇਖਣਾ ਪਿਆ, ਪਰੇਸ਼ਾਨ ਹੋ ਗਿਆ। ਉਸ ਤੋਂ ਬਾਅਦ ਨਾ ਉਹ ਘਰ ਗਿਆ, ਘਰ ਜਾ ਕੇ 2 ਕਿਲੋ ਦਾ ਵੱਟਾ ਪਿਆ ਸੀ ਲੋਹੇ ਦਾ। ਉਹਨੇ ਕਿਹਾ ਯਾਰ ਸ਼ਾਇਦ ਮੇਰਾ ਵਹਿਮ ਹੋਵੇ। ਉਹਨੇ 2 ਕਿਲੋ ਦੇ ਵੱਟੇ ਨੂੰ ਇੰਜ ਕੀਤਾ, 2 ਕਿਲੋ ਦਾ ਵੱਟਾ ਸੋਨੇ ਦਾ, 2 ਕਿਲੋ ਹੀ ਵੱਟਾ ਸੋਨੇ ਦਾ। ਤੇ ਹੁਣ ਜਿਹੜੀ ਉਹਦੀ ਮੇਰੀ ਨਾਨੀ ਸੀ, ਉਹ ਕੀ ਕਹਿੰਦੀ, ਨਾਨੇ ਨੂੰ ਕੀ ਕਹਿੰਦੀ, ਨਾਨੀ ਨੇ ਕਹਿੰਦੀ ਆਪਾਂ ਕਿਹੜੇ ਸਿਆਪੇ ਨੂੰ ਫਸ ਗਏ ਆ, ਤੁਸੀਂ ਕੀ ਲੈ ਕਿਹੜੇ ਸਿਆਪੇ ਨੂੰ ਫਸ ਗਏ। ਉਹਦੀ ਬੁੱਢੀ ਕਹਿ ਰਹੀ ਹੈ ਤੁਸੀਂ ਕੀ ਲੈ ਕੇ ਆ ਗਏ, ਹਰ ਸ਼ਾਇਦ ਸੋਨੇ ਦੀ ਕਰੀ ਜਾਂਦਾ, ਇਹ ਆਪਾਂ ਕਿਹੜੇ ਸਿਆਪੇ 'ਚ ਫਸ ਗਏ, ਇਹਨੂੰ ਸੁੱਟੋ ਬਾਹਰ। ਤੇ ਭਾਈ ਯਾਰ ਉਸਤਾਦ ਜੀ ਨੇ ਕਿਹਾ ਨੂੰ ਕਿੱਥੇ ਲਈਏ ਯਾਰ। ਮੈਂ ਕਿਹਾ ਰਿਆਜ਼ ਭਾਈ ਧਿਆਨ ਨਾਲ ਗੱਲਾਂ 'ਚ ਭੁੱਲ ਨਾ ਜਾਣਾ, ਉਤਰਨਾ ਕਿੱਥੇ ਹੈ। ਮੈਂ ਕਿਹਾ ਉਤਰਨਾ ਕਿੱਥੇ, ਕਹਿੰਦਾ ਇਹਨੂੰ ਅੱਗੇ ਆ। ਮੈਂ ਕਿਹਾ ਫਿਰ ਕਹਿੰਦਾ ਜਾਇਦਾਦਾਂ ਲਈਆਂ, ਉਦੋਂ ਕਾਰ ਲਈ ਮੇਰੇ ਨਾਨੇ ਨੇ, ਪਤਾ ਨਹੀਂ ਕਿਹੜੀ ਬੱਸ, ਕੋਇਲਿਆਂ ਵਾਲੀ ਬੱਸ ਲਈ ਜਿਹਦੇ ਉੱਤੇ ਕੋਇਲਾ ਸੀ। ਹਾਂ, ਕੋਇਲੇ ਨਾਲ ਚੱਲਦੀ। ਅੱਛਾ ਹੁਣ ਮੈਂ ਹਿਸਾਬ ਇਹਨਾਂ ਨੂੰ ਮੈਂ ਬਾਅਦ 'ਚ ਕਿਹਾ, ਉਹ ਜਦੋਂ ਉਤਰ ਗਿਆ ਨਾ
ਉਹਨੂੰ ਵਿਚਾਰੇ ਨੂੰ ਮੈਂ 1000 ਰੁਪਇਆ ਵੀ ਦਿੱਤਾ। ਮੈਂ ਕਿਹਾ ਯਾਰ ਉਦੋਂ ਦਾ ਨਾਲ ਆ ਵਿਚਾਰਾ, ਚਲੋ। ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇਹਦੀ ਰਿਆਜ਼ ਦੀ ਉਮਰ 40 ਸਾਲ ਹੋਏਗੀ, 45 ਸਾਲ ਹੋਏਗੀ, ਇਹਦਾ ਨਾਨਾ ਕਿੰਨੀ ਕੁ ਪੁਰਾਣੀ ਗੱਲ ਹੋਏਗੀ? ਮਤਲਬ 70-80 ਦਾ ਹੋਊਗਾ। 80-90 ਹੈ 80-90 ਤੱਕ ਦਾ ਸਿਸਟਮ ਹੋਣਾ। ਮਤਲਬ ਤੁਸੀਂ ਲਾ ਲਓ ਵੀ ਪਾਕਿਸਤਾਨ ਜਦੋਂ ਬਣਿਆ ਉਦੋਂ ਉਹਦਾ ਨਾਨਾ ਕਿਤੇ ਹੋਊਗਾ 80 ਸਾਲ ਹੋ ਗਏ ਨੇ। ਤੇ ਉਹ ਮਤਲਬ ਇਹਦੇ ਤੇ ਤਾਂ ਬਹਿਸ ਕਰਨਾ ਹੀ ਫਜ਼ੂਲ ਹੈ ਨਾ, ਕਿ ਤੁਸੀਂ ਇਹਦੀ ਜਾਓਗੇ ਵੀ ਇਹ ਝੂਠ ਸੀ। ਇਹ ਤਾਂ ਸਿੱਧਾ ਸਿੱਧੀ ਗੱਲ ਆ ਪਤਾ। ਲੇਕਿਨ ਉਹ ਬੰਦੇ ਵਿਚਾਰੇ ਕਿੱਡੇ ਭੋਲੇ ਹੁੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕੀ ਕਹਿ ਰਹੇ ਹਾਂ। ਔਰ ਜਿਹੜੇ ਬੰਦੇ ਬੈਠੇ ਨੇ ਕੋਈ ਲਾਰਾ ਨਹੀਂ ਸਿੱਟਣ ਦੇ ਬੈਠੇ, ਚੰਗੇ ਅੱਲਾ ਮਾਫੀ ਦੇਵੇ, ਇਹ ਕੋਈ ਲੋਨ ਨਹੀਂ ਕਰਨ ਦੇ ਵੀ ਮੈਂ ਇਹਨਾਂ ਨੂੰ ਸੁਣਾਈ ਜਾਵਾਂ। ਚੰਗੇ ਭਲੇ ਭਾਈ ਨੇ ਜਿਹੜੇ 8 ਜਣੇ ਗੱਡੀ ਲੈ ਕੇ ਉਮਰੇ ਆਦੀ ਹਵੇਲੀ ਵੇਖਣ ਆ ਗਏ, ਕੋਈ ਮਸਤ ਤਾਂ ਨਹੀਂ ਹੋਣੇ ਨਾ। ਨਹੀਂ ਉਹਨੇ ਇਜਾਜ਼ਤ ਵੀ ਲਈ ਸੀ। ਜੋ 4-5 ਉਹ ਮੁੰਡੇ ਸਹੀ ਨੇ ਦੱਸਿਆ ਨਾ ਵੀ ਓਕੇ ਰਿਪੋਰਟਾਂ ਸਾਰੀਆਂ, ਤੇ ਮੈਨੂੰ ਕਹਿੰਦਾ ਉਹਦਾ ਪੁੱਛੀ ਨਾ ਉਸਤਾਦ ਜੀ ਨੂੰ, ਮੈਂ ਫਿਰ ਜਾਵਾਂ। ਮੈਂ ਕਿਹਾ ਇੱਕ ਮਿੰਟ ਠਹਿਰੋ, ਸਬਰ ਕਰੋ। ਮੈਂ ਉਹ ਅੰਦਰ ਵੀ ਆਇਆ ਸੀ, ਮੈਂ ਕਿਹਾ ਠਹਿਰ ਜਾ ਚੱਲਦੇ ਆ। ਉਹਨੂੰ ਇਹ ਸੀ ਕਿ ਮੈਨੂੰ ਹੁਣ ਇਹ ਨਾ ਪੁੱਛ ਲੈਣ ਕਿ ਤੂੰ ਤਾਂ ਏਦਾਂ ਕਹਿੰਦਾ ਸੀ। ਤਾਂ ਜੀ ਸਮੁੰਦਰੀਓ ਇੱਕ ਬੰਦੇ ਨੇ ਗੇਰ ਲਾਇਆ ਬੈਗ, ਗੱਲਾਂ ਗੱਲਾਂ 'ਚ ਫੈਸਲਾਬਾਦ ਆ ਗਿਆ। ਹਲੋ ਹਾਂਜੀ, ਗੱਲਾਂ ਗੱਲਾਂ ਜੀ ਸਾਡੇ ਅੱਖੀ ਵੇਖੇ ਵਾਕਿਆ ਤਾਂ ਸਾਡੇ ਅੱਲਾਹ ਦਾ ਜਨਤਾ ਦੇ ਘਰ ਦੇ ਹਕੀਮ ਸਾਹਿਬ ਹੁੰਦੇ ਸੀਗੇ। ਨਹੀਂ ਆਹ ਜ਼ਿਆਦਤੀ ਹੈ। ਅਗਰ ਉਹਨੇ ਬੈਕ ਆ ਰਿਹਾ ਸੀ ਤੇ ਉਹਨੂੰ ਤਵੱਜੋ ਨਾਲ ਆਉਣਾ ਚਾਹੀਦਾ, ਦੇਖ ਕੇ ਗੱਲਾਂ ਨਹੀਂ ਸੀ ਉਹਨੂੰ ਕਰਨੀਆਂ ਚਾਹੀਦੀਆਂ। ਗੱਲਾਂ ਜੀ ਦੋਵੇਂ ਗੱਲਾਂ 'ਚ ਲੱਗੇ ਸੀਗੇ, ਯਕੀਨ ਕਰੋ। ਉਹਨਾਂ ਨੂੰ ਬਾਅਦ 'ਚ ਪਤਾ ਓਏ ਫੈਸਲਾਬਾਦ। ਅੱਛਾ ਇਹ ਜੈਨੂਇਨ ਗੱਲ ਆ ਕਿ ਅੱਖ ਲੱਗ ਜਾਂਦੀ ਡਰਾਈਵਰ ਦੀ। ਹਾਂਜੀ, ਸੋ ਜੀ ਇਹ ਲੱਗ ਜਾਂਦੀ, ਲੇਕਿਨ ਦਿਮਾਗ ਉਹਦਾ ਚੱਲਦਾ ਹੁੰਦਾ ਨਾ, ਤੇ ਉਹ ਇੰਨੀ ਕੁ ਲੱਗਦੀ ਆ ਕਿ ਵੀ ਉਹ ਵਿੱਚ ਵਿੱਚ ਦੇਖਦਾ ਰਹਿੰਦਾ। ਹਕੀਮ ਯੂਨਸ ਸਾਹਿਬ ਸੀ ਉਸਤਾਦ ਜੀ, ਉਹਨਾਂ ਨੇ ਛੋਟਾ ਜਿਹਾ ਦਵਾਖਾਨਾ ਪਾਇਆ, ਤਕਰੀਬਨ ਕੋ ਪਾਈਏ ਕ ਫਕੀਰ ਨਾਲ ਕੰਮ ਸ਼ੁਰੂ ਕੀਤਾ। ਤੇ ਗਾ ਕੇ ਵੀ ਕੋਈ ਨਹੀਂ, ਤੇ ਸਾਡੇ ਮਹੱਲੇ 'ਚ ਪੂਰੇ ਧਮਾਤਾ ਵਾ। ਉਹ ਸਵੇਰੇ ਸਾਰੇ ਇਫਤਾਰ ਤੇ ਆਇਓ, ਨਵਾਜ਼ ਸ਼ਰੀਫ ਸਾਹਿਬ ਆ ਰਹੇ ਫੀਤਾ ਕੱਟਣ। ਸੱਚੀ ਸਾਰੇ ਇਫਤਾਰ ਤੇ ਐਵੇਂ ਫੋਨ 33 ਦਾ ਚੱਲਿਆ ਜੀ, ਕਿੱਥੇ ਪਹੁੰਚ ਗਿਆ ਜੀ? ਅੱਛਾ ਓਕੇ ਜੀ, ਓਕੇ ਸਰਾਬਾ ਟਾਪਿਆ ਜੀ, ਐਵੇਂ ਕਹੀ ਜਾਣਾ। ਤੇ ਬਾਅਦ ਚ ਉਹ ਨਹੀਂ ਯਾਰ, ਕਿਸੇ ਨੇ ਸੋਚਿਆ ਛੱਡਤਾ, ਕਹਿੰਦਾ ਭਾਈ ਉਹ ਮੁੜ ਗਏ। ਕਿਸੇ ਨੇ ਕਹਿਤਾ ਵੀ ਇੱਥੇ ਬੰਬ ਰੱਖਿਆ ਜਾਣਾ, ਧਮਾਕਾ ਹੋ ਜਾਣਾ ਵਾ, ਇੱਥੇ ਦੁਨੀਆ ਬਹੁਤ ਇਕੱਠੀ ਹੋਣੀ। ਉਹ ਕਹਿੰਦੇ ਮੈਂ ਨਹੀਂ ਹੋਣਾ। ਤੇ ਹਕੀਮ ਦੀ ਦੁਕਾਨ ਭਾਈ ਭਾਈ ਆ ਫਕੀਰਾਂ ਕਹਿੰਦਾ। ਉਹਦਾ ਮੁੰਡਾ ਨਾ ਕ੍ਰਿਕਟ ਖੇਡਦਾ ਹੁੰਦਾ ਸੀ, ਬੜੀ ਸਪੀਡ ਸੀ। ਤੇ ਕਹਿੰਦਾ ਮੈਨੂੰ ਪਤਾ ਵਾ ਹੁਣ ਸੀ ਕਿ ਜੋ ਕਰਦਾ ਵਾ ਜਿੰਨੀ ਕੁ ਸਪੀਡ ਆ, ਮੈਂ ਕਰਦਾ ਸ਼ੇਬ ਅਖਤਰ ਨਾਲ ਗੱਲ। ਇਹਨੂੰ ਮੈਂ ਕਹੂੰਗਾ ਸ਼ੇਬੇ ਇਹਨੂੰ ਲੈ ਕੇ ਜਾ ਜਰਾ ਟੀਮ ਦੇ ਵਿੱਚ। ਆਹੋ ਕਈ ਹੁੰਦੇ ਵਿਚਾਰੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵਿਚਾਰਿਆਂ ਨੂੰ। ਮੇਰਾ ਸਕਾ ਤਾਇਆ ਮਜ਼ਾਕ ਨਹੀਂ ਕਰਦਾ, ਕਹਿੰਦਾ ਫਿਲਪੀਨ ਦੇ ਵਿੱਚ ਨਾ ਬਾਰਿਸ਼ ਹੋਈ ਤੇ 2-2 ਕਿਲੋ ਦੀ ਮੱਛੀ ਥੱਲੇ ਡਿੱਗੀ। 15-20 ਸਾਲ ਪੁਰਾਣੀ। ਉਹਨੇ ਸਹੀ ਕਿਹਾ ਉਹਨੇ, ਉਹ ਤਾਂ YouTube ਤੇ ਵੇਖ ਡਿੱਗੇ ਸੀਗੀ। ਹਾਂ ਉਤੋਂ ਮੱਛਲੀਆਂ, ਉਹ ਸਮੁੰਦਰ ਦੇ ਕੋਲ ਇਲਾਕਾ ਸੀ ਨਾ। ਉਹ ਅੱਛਾ, ਉਹ ਚੁੱਕ ਲੈਂਦਾ ਨੇ ਨਾ ਜਦੋਂ ਬਣਦਾ ਨਾ ਕੋਈ, ਮਤਲਬ ਇਹ ਕੋਈ ਜਾਦੂ ਨਹੀਂ ਆਬੀ ਹੈਗਾ। ਬੁਖਾਰਾਤ ਜਾਂ ਛੱਲ ਡਿੱਗੀਆਂ ਨੇ ਸੜਕ ਦੇ ਵਿੱਚ ਮੱਛੀ। ਹਾਂ, ਤੇ ਜਿਹੜੀ ਆਪਾਂ ਉੱਥੇ ਦੇਖੀ ਸੀ ਮੱਛੀ, ਜਿਹੜੇ ਬੰਦੇ ਨੇ ਫੜੀ, ਓਏ ਆਹਾ ਹਦਾਇਤ ਵਾਲਾ ਡੋਲਾ। ਯਾਰ ਦਾਨਸ਼ ਐਡੀ ਲੰਮੀ ਮੱਛੀ ਯਾਰ। ਕਿਹਦੀ? ਹਾਂਜੀ ਦੱਸੋ। ਹੁਣ ਆਪਾਂ ਉੱਥੇ ਹੈ ਨਹੀਂ ਸੀਗੇ। ਨਹੀਂ ਐਡੀ ਲੰਮੀ ਨਹੀਂ ਆਪਾਂ ਸੌਂ ਗਏ ਸੀ। ਕਿੱਡੀ ਸੀਗੀ? ਨਹੀਂ ਕਾਲੂ ਐਡੀ ਨਹੀਂ, ਐਡੀ ਸੀ। 2.5 ਕਿਲੋ ਦੀ ਕਹਿੰਦੇ ਆ ਸੀ। ਹਾਂ 2 ਕਿਲੋ ਕਾਲੂ ਦੀ। ਤੂੰ ਬਿਲਾ ਵਜ੍ਹਾ ਕਬਰ ਡਬਲ ਸਟੋਰੀ ਕਰੀ ਜਾਂਦੇ ਹੋ, ਗੁਨਾਹਗਾਰ ਜੇ ਹੋਈ। ਉਹ ਜਿਹੜਾ ਪਰੇ ਬੈਠਾ ਸੀ ਮੱਛੀ ਫੜਨ ਇੱਕ, ਉਹ ਕੈਸਾ ਸੀ ਤੁਸੀਂ? ਅਸੀਂ 3 ਘੰਟੇ ਜਦੋਂ ਅਸੀਂ ਪਹਿਲੇ ਗਏ ਨਾ, ਤੇ ਅਸੀਂ ਦੇਖੋ ਇੰਜ ਬੈਠਾ। ਸਵਾ ਕੁ ਘੰਟੇ ਬਾਅਦ ਅਸੀਂ ਗਏ ਤਾਂ ਇੰਜ ਹੋਇਆ। ਅਸੀਂ ਗਏ ਤਾਂ ਇੰਜ ਹੋਇਆ ਤੇ ਮੱਛੀ ਨਹੀਂ ਆਉਂਦੀ, ਤੇ ਮੱਛੀ ਨਹੀਂ ਆਈ। ਅਸੀਂ ਉੱਥੇ ਬੈਠੇ ਇੰਨੀ ਗੱਲ ਕੀਤੀ। ਮੈਂ ਕਿਹਾ ਮਿੱਟਾ ਕਹਿੰਦਾ ਉਸਤਾਦ ਜੀ ਇਹਨੇ ਹੋਰ ਘੰਟੇ ਕਿ ਤੱਕ ਨਾ ਕੁੰਡੀ ਪੈਰ ਨਾਲ ਬੰਨ ਕੇ ਆਂਡਾ ਟਿੱਕੀ ਮੱਛੀ। ਮੈਂ ਕਿਹਾ ਮਿੱਠੇ ਹੋਣਾ ਏਦਾਂ ਵਾ ਕਿ ਉਹਨੇ ਖਿੱਚ ਗਿਆ ਮੱਛੀ ਤੇ, ਕਿ ਵੀ ਸਵੇਰ ਤਾਂ ਮੈਂ ਬੈਠਾ ਵਾਂ ਤੇ ਹੁਣ ਰਾਤ ਨੂੰ ਆਂਡਾ ਟਿੱਕੀ ਖਾ ਰਿਹਾ ਵਾ। ਆਂਡਾ ਟਿੱਕੀ ਖਾ ਰਿਹਾ ਤੇ ਆਪੇ ਮੱਛੀ ਨਿਕਲੀ ਖੜਮ ਕਰਦੀ ਤੇ ਇੱਥੇ ਡਿੱਗ ਪਈ ਤੜਫਣ ਦਈ। ਤੇ ਆਂਡਾ ਟਿੱਕੀ ਖਾਂਦਾ ਦੇਖ ਰਿਹਾ ਮੱਛੀ ਨੂੰ। ਮੈਂ ਦੇੜਦੀ ਕਿ ਜਾ ਕਸਮਾਂ ਨੂੰ ਖਾ ਯਾਰ। ਉਹ ਵਿਚਾਰਾ ਨਾਮ ਹੀ ਦੇ ਬੈਠਾ ਸੀ। ਉਹਨੇ ਪੂਰਾ ਇੰਤਜ਼ਾਮ ਕੀਤਾ, ਪੱਲੀ ਵਿਛਾਈ ਤੇ ਅਗਲੇ ਸ਼ੋਅ 'ਚ ਮੈਂ ਹੋਰ ਬੰਦੇ ਦੀ ਗੱਲ ਸੁਣਾਉ ਜਿਹੜਾ ਉੱਥੇ ਵੇਖਣਾ ਸੀ, ਜਿਹੜਾ ਕਹਿੰਦਾ ਇਹਨਾਂ ਨੇ 2 ਗੱਲਾਂ ਕੀਤੀਆਂ। ਕਹਿੰਦਾ ਇਹ ਤੇ ਹੁਣ ਮੈਂ ਕਹਿੰਦਾ ਕਦੀ ਚਵਲਾ ਨਹੀਂ ਮਾਰ ਗਿਆ। ਹੁਣ ਗੱਲ ਸੁਣਾ ਰਿਹਾ, ਅੱਗੋਂ ਵਿੱਚ ਗੱਲ ਕਰ ਰਹੇ ਨੇ ਕੋਈ, ਤੇ ਉਹ ਕਹਿੰਦਾ ਮੈਂ ਕਦੀ ਇਦਾਂ ਦੀਆਂ ਚਵਲਾਂ ਨਹੀਂ ਮਾਰੀਆਂ, ਮੈਂ ਤੁਹਾਨੂੰ ਸਹੀ ਜਿਹੜੀ ਗੱਲ ਉਹ ਦੱਸ ਰਿਹਾ। ਮੈਂ ਨਾ ਰੋਕਾ, ਮੈਂ ਕਿਹਾ ਹਟ ਜਾਓ ਯਾਰ। ਉਹ ਕਸ਼ਤੀ ਜਵਾਇਆ ਤੇ ਉਹਨੇ। ਆਹੋ ਲਓ ਜੀ, ਰੱਬ ਰਾਖਾ ਜੀ।